ਮੈਨੂੰ ਦੱਸ ਦਿਓ, ਮੈਂ ਖਾਨਦਾਨ ਚ ਕਿਹਨੂੰ ਕਿਹਨੂੰ ਮੂੰਹ ਵਹਾਉਣਾ ਤੇ ਕਿਹਨੂੰ ਕਿਹਨੂੰ ਨਹੀਂ ਵਹਾਉਣਾ। ਤੇ ਅਲਬੇਲਾ ਸਾਹਿਬ ਇੰਝ ਘੁੰਡ ਚੁੱਕਦੇ ਤੇ ਛੱਡ ਕੇ ਕਹਿੰਦੇ, ਬੇਟਾ ਜਿਹਨੂੰ ਮਰਜ਼ੀ ਵਹਾਉਣਾ ਅੱਜ ਤੋਂ ਬਾਅਦ ਮੈਨੂੰ ਨਹੀਂ ਵਹਾਉਣਾ। ਅੱਜ ਕੋਈ ਜੁਗਤ ਕਰੀ ਭਾਜੀ ਨੇ ਹੱਸਣਾ, ਉਹ ਗੈਸ ਹੋ ਜਾਣ ਡਈ ਬੈਠੇ ਨੂੰ। ਇਹਦੇ ਨੱਕ ਤੋਂ ਇੱਕ ਬੰਦਾ ਇੰਝ ਫੜ ਕੇ, ਭਾਈ ਆ ਤੁਹਾਡਾ ਜਵਾਈ ਗੁੱਲਾ। ਨਹੀਂ ਇਹ ਬੜਿਆ ਵਾ ਖੋਤੇ ਤੇ ਬਾਹੂਬਲੀ ਤੇ ਖੜ ਕੇ ਆਉਂਦਿਆ। ਲੈ ਲਈ ਇਹ ਜਦੋਂ ਹੋ ਕੇ ਚਲਾ ਗਿਆ, ਬਾਅਦ ਚ ਦੋ ਤਿੰਨ ਨਾਲ ਦੇ ਹਮਸਾਏ ਉਹਨੇ ਕਿਹਾ, ਭਾਜੀ ਮੋਟਰਸਾਈਕਲ ਬਾਹਰ ਖੜੀ ਚ ਹੈ ਨਹੀਂ, ਸਾਨੂੰ ਪਤਾ ਲੱਗਾ ਤੁਹਾਡਾ ਜਵਾਈ ਹੈ। अस्सलामुअलैकुम नाज़रीन, टी टाइम में खुश आमदीद। ਇਹ ਮੈਂ ਨਾ ਪ੍ਰੈਕਟਿਸ ਕਰ ਰਿਹਾ, ਤੁਸੀਂ ਦੇਖ ਰਹੇ ਨਾ ਫਰਕ ਪੈ ਰਿਹਾ ਉਂਗਲੀਆਂ ਨੂੰ। ਇਸ ਤੋਂ ਇਹੀ ਮੇਰੇ ਕੋਲ ਟਾਈਮ ਹੁੰਦਾ ਇਹਦੇ ਵਿੱਚ ਬਹਿ ਕੇ, ਠੀਕ ਹੈ ਨਾ। ਸਾਰਾ ਕੰਮ ਅਸੀਂ ਜਦੋਂ ਇੱਥੇ ਕਰਨਾ ਤੇ ਫਿਰ ਪ੍ਰੈਕਟਿਸ ਵੀ ਮੈਂ ਇੱਥੇ ਹੀ ਕਰਨੀ ਹੈ। ਤੁਹਾਨੂੰ ਕਿੰਨੇ ਕਿਹਾ ਕਿ ਗਾਣਾ ਪਸੰਦ ਨਹੀਂ ਕਰਦੇ ਲੋਕ? ਉਹ ਬਹੁਤ ਸਾਰੇ ਕਹਿੰਦੇ, ਮੇਰੇ ਨਾ ਇੱਥੇ ਕਿਤੇ ਲਿਖਿਆ, ਮੈਨੂੰ ਫੋੜਾ ਵਾ ਮੇਰੇ ਇੱਥੇ ਫੋੜਾ ਇਹਨਾਂ ਲੋਕਾਂ ਦਾ ਜਿਹੜੇ ਕਹਿੰਦੇ ਸੀ ਗਾਣਾ ਅੱਗੇ ਕਰ। ਇੱਧਰ ਤੋਰਾ ਵਾ। ਨਾਜ਼ਰੀਨ ਕੁਛ ਸ਼ੋਅ ਪਹਿਲੇ ਅਸੀਂ ਇੱਕ ਸ਼ੋਅ ਕੀਤਾ ਸੀ, ਕੁਛ ਸ਼ੋਅ ਪਹਿਲੇ ਅਸੀਂ ਇੱਕ ਦਿਨ ਕੀਤਾ ਸੀ। ਚਲੋ ਜੀ, ਕੁਛ ਦਿਨ ਪਹਿਲੇ ਅਸੀਂ ਇੱਕ ਸ਼ੋਅ ਕੀਤਾ ਸੀ ਕਿ ਜਨਾਬ ਕਿਸੇ ਨੇ ਅਗਰ ਟੀ ਟਾਈਮ 'ਚ ਆਉਣਾ ਵਾ ਤੇ ਟੀ ਟਾਈਮ 'ਚ ਆਵੇ, ਸਾਡੇ ਨਾਲ ਬੈਠੇ, ਤੇ ਅਗਰ ਉਹਦੀਆਂ ਗੱਲਾਂ ਬਾਤਾਂ, ਉਹਦੀ ਆਮਦ ਉਹਦੀ ਅੱਛੀ ਹੋਈ, ਠੀਕ ਆ, ਤੇ ਅਸੀਂ ਉਹਨੂੰ ਪੱਕਾ ਟੀ ਟਾਈਮ 'ਚ ਰੱਖ ਲਾਂਗੇ। ਹੋਇਆ ਤੇ ਬਹੁਤ ਸਾਰੀਆਂ ਮੇਲਸ ਆਈਆਂ ਮੈਨੂੰ, ਲੇਕਿਨ ਉਹ ਜ਼ਿਆਦਾ ਮੇਲਸ ਜਿਹੜੀਆਂ ਨੇ ਨਾ, ਉਹ ਇੱਕ ਵਾਰੀ ਸ਼ੌਕੀਨ ਦੇ ਨਾਲ ਆਉਣ ਵਾਲੇ ਸੀ ਸਾਰੇ ਹੀ, ਮਤਲਬ ਗੱਲਬਾਤ ਕਰਨ ਵਾਲੇ ਮੈਨੂੰ ਘੱਟ ਹੀ ਲੱਗਿਆ। ਹਾਂ ਇਹ ਸੀ ਕਿ ਵੀ ਪਿਆਰ ਕਰਨ ਵਾਲੇ ਅਸੀਂ ਆਉਣਾ ਚਾਹੁੰਦੇ ਜੀ ਸ਼ੋਅ 'ਚ, ਲੇਕਿਨ ਇੱਕ ਜੁਗਤਾਂ ਗੱਲਬਾਤ ਤੁਰ। ਇਹ ਇੱਕ ਮੁਹਤਰਮਾ, ਠੀਕ ਹੈ ਜੀ, ਇਹਨਾਂ ਨੇ ਮੈਨੂੰ ਮੇਲ ਕੀਤੀ, ਮੈਂ ਮੇਲ ਗਿਆ ਅੱਗੋਂ ਪੜ੍ਹੀ ਇਹਨਾਂ ਦੀ। ਮੈਂ ਕਿਹਾ ਬਈ ਇਹ ਨਿਜ਼ਾਮ ਮੈਨੂੰ ਠੀਕ ਲੱਗ ਰਿਹਾ, ਇਹਨਾਂ ਨੇ ਗੱਲਾਂ ਬਹੁਤ ਅੱਛੀਆਂ ਕੀਤੀਆਂ। ਉਦੋਂ ਇਹਨਾਂ ਨੇ ਕਿਹਾ ਜੀ ਮੈਂ ਟੀ ਟਾਈਮ ਦੇ ਵਿੱਚ ਆਉਣਾ ਚਾਹੁੰਦੀ ਹਾਂ। ਹਾਂ ਅਗਬਾਨੀ ਵੀ ਕਿਹਾ ਸੱਜਣ ਨੂੰ ਮੈਂ ਲਾਉਣਾ ਚਾਹੁੰਦੀ ਹਾਂ, ਇਹਨਾਂ ਨੇ ਇਹ ਕਿਹਾ। ਮੇਲ ਚ ਕਿਹੜੀਆਂ ਗੱਲਾਂ ਇਹਨਾਂ ਨੇ ਕਿਹਾ ਮੈਂ ਟੀ ਟਾਈਮ ਵਿੱਚ ਆਉਣਾ ਚਾਹੁੰਦੀ ਹਾਂ, ਜੁਗਤਾਂ ਟੀ ਟਾਈਮ ਸ਼ੋਅ ਦੇ ਵਿੱਚ ਮੈਂ ਸਾਰਿਆਂ ਨੂੰ ਲਾਉਣਾ ਚਾਹੁੰਦੀ ਹਾਂ। ਮੈਂ ਕਿਹਾ ਆ ਜਾਓ। ਇਹਨਾਂ ਨੇ ਇੱਦਾਂ ਦੀ ਦੋ ਚਾਰ ਗੱਲਾਂ ਲਿਖੀਆਂ, ਮੈਂ ਕਿਹਾ ਯਾਰ ਬਰੀਕ ਔਰਤ ਲੱਗ ਰਹੀ। ਅੱਜ ਆ ਗਈ ਜਨਾਬ ਮੁਹਤਰਮਾ ਸਾਡੇ ਨਾਲ। ਨਾਂ ਕੀ ਜੀ ਤੁਹਾਡਾ? ਮੇਰਾ ਨਾਮ ਹੈ ਮਿੱਠੀ ਪੂਰੀ। ਹੈ ਮਿੱਠੀ ਪੂਰੀ। ਤੂੰ ਤੇ ਕਿਹਾ ਮੈਂ ਖਲੋਤਾ ਵਾਂ। ਠਹਿਰ ਜਾ, ਕਲੋਤਾ ਨਹੀਂ ਕਦੋਂ ਬੈਠਾ ਵਾ, ਕਲੋਤਾ ਕਿਦੋਂ? ਉਹ ਮਿੱਠਾਪੁਰੀਆ ਹੈ ਸਾਡੇ ਕੋਲ। ਤੁਸੀਂ ਮਿੱਠੀਪੁਰੀ ਉਸੇ ਪਿੰਡ ਦੇ ਹੋ ਤੁਸੀਂ? ਨਹੀਂ, ਮੈਂ ਉਸੇ ਪਿੰਡ ਦੀ ਨਹੀਂ, ਮੈਂ ਇਹਨਾਂ ਦੀ ਬੜੀ ਵੱਡੀ ਫੈਨ। ਓ ਵਾਹ, ਦੱਸਿਆ ਨਹੀਂ ਯਾਰ ਤੂੰ। ਸ਼ੁਕਰ ਆ ਫੈਨ। ਲੈ ਵੀ ਤੇਰੀ ਭੈਣ ਆ ਗਈ ਸ਼ੋਅ 'ਚ। ਇਹ ਤੇ ਆ ਫੈਨ ਕੀ ਹੁੰਦਾ ਵਾ, ਸਿੱਧੀ ਫੈਨ। ਠੀਕ ਹੈ ਤੇਰੀ ਫੈਨ ਸ਼ੋਅ 'ਚ ਆ ਗਈ ਯਾਰ, ਇਹਨੇ ਮੈਨੂੰ ਗਾਲ ਕੱਢਦੇ ਵੀ ਦੇਖਿਆ ਸੀ। ਉਹ ਤੇਰੀ ਫੈਨ ਸ਼ੋਅ 'ਚ ਆ ਗਈ ਆ। ਉਹ ਹੋਰ ਤੁਸੀਂ ਜੇ ਜੋ ਜ਼ਿਹਨ ਚ ਰੱਖਿਆ ਉਹਨੇ ਕਹਿਣਾ ਨਹੀਂ, ਫੈਨ। ਤੂੰ ਇਹ ਦੱਸਿਆ। ਮੈਂ ਮਾਫੀ ਤੋਬਾ ਕੀਤੀ, ਮੈਂ ਕੋਈ ਗੱਲ ਨਹੀਂ ਕਰਨੀ। ਇਹਦੀ ਫੈਨ ਮੈਨੂੰ ਪਸੰਦ ਹੈ। ਮੈਂ ਇਹਨਾਂ ਦੀ ਸਕੀ ਫੈਨ ਆ। ਹਾਂ ਲਓ ਜੀ, ਇਹਨਾਂ ਗੱਲਾਂ ਤੋਂ ਮੈਂ ਬੁਲਾਇਆ ਨੂੰ। ਕੈਸੀ ਉਹਨੇ ਗੱਲ ਕੀਤੀ, ਕਹਿੰਦੀ ਮੇਰੀ ਸਕੀ ਫੈਨ ਆ। ਉਸਤਾਦ ਨਹੀਂ ਤਾਂ ਤੂੰ ਦੱਸਿਆ ਨਹੀਂ ਤੂੰ ਫੈਨ ਬਣਾਇਆ। ਤੁਸੀਂ ਅੱਛਾ ਜੀ, ਉਸਤਾਦ ਜੀ ਕੋਈ ਫੈਸਲ ਰਾਮੀ ਵੀ ਆਊਗੀ। ਆਊਗੀ। ਅੱਛਾ ਜੀ, ਤੁਹਾਨੂੰ ਕਿੱਦਾਂ ਲੱਗਾ ਕਿ ਤੁਸੀਂ ਸਾਡੇ ਸ਼ੋਅ? ਇੱਕ ਮਿੰਟ ਠਹਿਰ ਜਾਣਾ। ਤੁਹਾਨੂੰ ਕਿੱਦਾਂ ਲੱਗਾ ਕਿ ਤੁਸੀਂ
ਇਸ ਸ਼ੋਅ ਵਾਸਤੇ ਇਹ ਲੈ ਆਓ ਜਾਂ ਤੁਸੀਂ ਤੇ ਗੱਲਾਂ ਕਰ ਲੋਗੇ। ਮੈਂ ਪਹਿਲੇ ਬੜੀ ਡਿਪਰੈਸ਼ਨ ਦੀ ਜ਼ਿੰਦਗੀ ਗੁਜ਼ਾਰਦੀ ਸੀ, ਫਿਰ ਮੈਂ ਤੁਹਾਡੇ ਇੱਕ ਦੋ ਸ਼ੋਅ ਵੇਖੇ। ਉਹ ਡਿਪਰੈਸ਼ਨ ਕਿਉਂ ਸੀ, ਜਰਾ ਆਪਣੇ ਬਾਰੇ ਚ ਬਤਾਓ ਥੋੜਾ। ਮੈਂ ਅਸਲ 'ਚ ਇਕੱਲੀ ਸੀ, ਮੇਰਾ ਖਾਵੰਦ ਫੌਤ ਹੋ ਗਿਆ ਸੀ। ਅੱਜ ਤੋਂ ਬਾਅਦ ਇਕੱਲੀ ਨਹੀਂ ਹੈ। ਫੈਸਲ 1 ਮਿੰਟ ਸਬਰ ਕਰ ਲੈ। ਇੱਕ ਭਾਜੀ ਤੂੰ ਹੁਣ ਮੇਰੇ ਤੇ ਚੜੀ ਜਾਣਾ, ਹੁਣ ਤੇਰੇ ਆ ਦੀਵਾਰ ਆ ਬਸ ਤੇਰੇ ਮੈਂ ਲਾ ਲਿਆ ਮੈਂ ਸਾ ਹਰ ਦੀਵਾਰ ਢਾ ਦੇਣੀ ਉਸਤਾਦ। ਉਹ ਘਾਲ ਨਹੀਂ ਕਹਾ ਟੱਕਰ ਲਗਾਉਂ, ਉਹ ਗੱਲ ਸੁਣੀ ਦੀ ਬਾਜੀ। ਬੜੀਆਂ ਦੀਵਾਰਾਂ ਚੋਂ ਕਿੱਲ ਵੀ ਆਇਆ ਹੁੰਦਾ ਬਾਹਰ, ਐਵੇਂ ਨਹੀਂ ਢਾਉਣ ਦੇ ਚੱਕਰ ਚ। ਉਸਤਾਦ ਜੀ ਇੱਕ ਸੈਕਿੰਡ ਬਾਜੀ, ਹਾਂ ਇੱਥੇ ਦੁਪੱਟੇ ਇਹ ਗਿੱਲੜ ਬਣੇ ਆ। 1 ਮਿੰਟ ਯਾਰ, ਨਹੀਂ ਪਰਦਾ ਇਹ ਕੈਸਾ ਤੇਰਾ ਰੇਲਵੇ ਵਾਲਿਆਂ ਦੇ ਬੇਲਚੇਰ ਦਾ ਮੂੰਹ, ਇਹਨੂੰ ਸਮਝਾਓ ਜੀ। ਮੈਂ ਫੈਨ ਹਾਂ ਲੇਕਿਨ ਮੈਂ ਸ਼ੋਅ ਫੈਨ ਹੈ ਨਾ ਕਰਾ ਦੇਣਾ। ਉਸਤਾਦ ਜੀ ਮੈਂ ਤੋੜ ਲਾਂਗਾ, ਜਿੱਦਾਂ ਦੀ ਮੈਂ ਤੋੜ ਲਾਂਗਾ, ਤੋੜ ਲੈਣਾ ਆਪਣੇ ਨਾਲ ਤੋੜ ਲਾਂਗਾ। ਵੇ ਮੈਂ ਫਿਰਦੀ ਤੁਰਦੀ ਆ, ਮੇਰੀਆਂ ਲੱਤਾਂ ਸਲਾਮਤ ਨੇ। ਨਹੀਂ ਤੋੜ ਲਾਂਗਾ ਮਤਲਬ ਕਿ ਸ਼ੋਅ ਦੇ ਵਿੱਚ ਯਾਨੀ ਕਿ ਨਾਲ ਲੈ ਕੇ ਤੁਰ ਪਾਂਗਾ। ਉਸਤਾਦ ਜੀ ਮੈਂ ਤੋੜ ਲਾਂਗਾ। ਅੱਛਾ ਓਕੇ, ਮੈਨੂੰ 2-3 ਮਿੰਟ ਦੇ ਦਿਓ, ਤੁਹਾਡੀ ਮਿਹਰਬਾਨੀ। 1 ਮਿੰਟ ਆਪਣੀ ਆਮਦ ਨੂੰ ਰੋਕ ਕੇ ਰੱਖੋ। ਤੁਸੀਂ ਸ਼ਾਦੀशुदा ਸੀ? ਸ਼ਾਦੀशुदा ਸੀ, ਖਾਵੰਦ ਮੇਰਾ ਫੌਤ ਹੋ ਗਿਆ। ਬੜਾ ਪਿਆਰ ਮੁਹੱਬਤ ਵਾਲਾ ਜੀ ਸੀ ਵਿਚਾਰਾ, ਮਿਹਨਤ ਇਹ ਕਰ। ਜਿਹੜਾ ਤੁਹਾਡਾ ਕਿੰਨਵਾਂ ਖਾਵਨ ਸੀ ਉਹ ਜਿਹੜਾ ਫੌਤ ਹੋਇਆ? ਪਹਿਲੇ ਵੀ ਕੋਈ ਫੌਤ ਹੋਇਆ ਸੀ? ਨਹੀਂ ਵਨ ਐਂਡ ਓਨਲੀ। ਵਨ ਐਂਡ ਓਨਲੀ। ਹਾਂਜੀ, ਮੈਂ ਘਰੇਲੂ ਲੜਕੀ ਆ। ਮੈਂ ਤੁਹਾਡੇ ਸ਼ੋਅ 'ਚ ਆ ਗਈ, ਇਹਦਾ ਮਤਲਬ ਇਹ ਨਹੀਂ ਤੁਹਾਡਾ ਵੀ ਇਹ ਫੈਮਿਲੀ ਸੈਟਅਪ ਹੈ। ਮੈਂ ਤਾਂ ਆਈ ਆ, ਮੈਂ ਨਹੀਂ ਹਾਂ ਕਾਰੋਬਾਰ। ਨਹੀਂ ਸਾਡੇ ਤੁਸੀਂ ਬਾਜੀ ਟੈਨਸ਼ਨ ਨਹੀਂ ਲੈਣੀ। ਤੁਸੀਂ ਮਿੱਠੇ ਦੀ ਫੈਨ, ਸਾਡੀ ਵੀ ਤੁਸੀਂ ਮਤਲਬ ਫੈਨ ਹੀ ਹੋ। ਹਾਂ। ਮੈਂ ਤੇ ਦਰਦ ਵੰਡਣਾ ਚਾਹ ਰਿਹਾ। ਉਹ ਜਾ ਬਾਹਰ ਬਾਦ ਲਾ ਰਹੇ ਤੇ ਕੁੜੀ ਉਹ ਬਾਲੋ ਦਰਦ ਮੰਡੀ ਤੇ ਲਈ ਜਾਓ ਜਾ। ਭਾਜੀ ਖਾਵਨ ਮਰਿਆ ਕਿ ਆ ਮਾਰਿਆ? ਨਹੀਂ ਮਰਿਆ ਵਾ, ਫੌਤ ਹੋ ਗਿਆ ਨਾ। ਕੀ ਬਿਮਾਰ ਸੀ? ਬਿਮਾਰ ਸੀ ਵਿਚਾਰੇ ਦੇ ਨਾ, ਯੂਰਿਕ ਐਸਿਡ ਦਾ ਪ੍ਰੋਬਲਮ ਸੀ, ਨਾਲੇ ਐਂਜ਼ਾਈਟੀ ਵੀ ਸੀ, ਕੋਲੇਸਟ੍ਰੋਲ ਦਾ ਵੀ ਮਸਲਾ ਸੀ। ਕੋਲੇਸਟ੍ਰੋਲ ਥੋੜਾ ਨਾਲੇ ਦੁਬਈ ਜਾਣਾ ਬੜਾ ਸੀ ਉਤਰੇ, ਤਾਂ ਮੈਨੂੰ ਉਹਦੇ ਤੇ ਨਾਲੇ ਥੋੜਾ ਬਹੁਤਾ ਸ਼ੱਕ ਵੀ ਸੀ। ਗਰੁੱਪ ਲੈ ਕੇ ਜਾਂਦਾ ਸੀ ਕਿ ਇਕੱਲੇ ਜਾਂਦਾ ਸੀਗਾ? WhatsApp ਗਰੁੱਪ ਲੈ ਕੇ ਜਾਂਦਾ ਸੀ। ਮੇਰਾ ਬੀ ਪੋਜ਼ਿਟਿਵ ਗਰੁੱਪ ਆ, ਮੈਂ ਲੈ ਕੇ ਜਾਣਾ ਸਭ। ਨਹੀਂ ਸਰ, ਤੁਹਾਡੀ ਤੇ ਗੱਲ ਨਹੀਂ। ਉਹ ਹੋਰ ਕੋਈ ਕਿੱਸਾ ਆਪਣੇ ਖਾਵਨ ਦਾ ਨਹੀਂ ਉਹ ਮੇਰਾ ਹੀ ਕਹਿ ਰਹੀ ਹੈ, ਹੋਰ ਉਹਨੇ ਕੀ ਕਰਨਾ। ਚੇਦਾ ਕਰ ਰਹੀ ਆਪਣੀ, ਇਹਨੂੰ ਪੱਕੇ ਹੋਣ ਦੇ ਚੱਕਰ 'ਚ ਜੁਗਤਾਂ ਕਰ ਰਹੀ ਹੈ। ਨਹੀਂ ਇਹਨੂੰ ਪਤਾ ਨਹੀਂ ਕਿ ਅਸੀਂ ਮੈਂ ਇੱਕ ਭਾਂਪ ਲਿਆ ਨਾ ਇਹਨੂੰ, ਬਸ ਮੇਰੇ ਤੋਂ ਜ਼ਿਆਦਾ ਇਹਨੇ ਭਾਂਪ ਲਿਆ। ਇਹ ਹੋਰ ਕਿਸੇ ਨੇ ਭਾਂਪਿਆ ਇਹਨੂੰ ਥੋੜਾ। ਮੈਂ ਉਹਨੂੰ ਦੁੱਖ ਨਹੀਂ ਆਣ ਦਊਂਗਾ। ਅੱਛਾ ਬਾਜੀ, ਸਾਡੀ ਤੇ ਜ਼ਿੰਦਗੀ ਦੁੱਖਾਂ ਨਾਲ ਭਰੀ ਪਈ ਹੈ। ਦੇਖੋ ਖਾਵੰਦ ਫੌਤ ਹੋਇਆ, ਮੇਰੀ ਜ਼ਿੰਦਗੀ 'ਚ ਕੋਈ ਐਂਟਰਟੇਨਮੈਂਟ ਦਾ ਜ਼ਰੀਆ ਨਹੀਂ ਸੀ। ਮੈਂ ਤੁਹਾਡੇ ਸ਼ੋਅ ਵੇਖੇ। ਅੱਛਾ, ਜਦੋਂ ਖਾਵਨ ਹੁੰਦਾ ਸੀ ਤਾਂ ਉਹ ਐਂਟਰਟੇਨਮੈਂਟ ਤੁਹਾਨੂੰ ਕਰਕੇ ਦਿਖਾਉਂਦਾ? ਹਾਂਜੀ, ਕੰਮ ਤੋਂ ਆਉਂਦਾ ਸੀ ਸ਼ਾਮ ਨੂੰ, ਕਿਤੇ ਪਾਰਕ 'ਚ ਚਲੇ ਗਏ, ਕਿਤੇ ਬਾਹਰ ਹੋ ਕੇ ਅੱਛਾ ਨਹੀਂ ਖੂਬਸੂਰਤ ਬੀਵੀ ਹੋਵੇ ਤੇ ਬੰਦੇ ਦਾ ਦਿਲ ਕਰਦਾ। ਮੇਰੇ ਕੋਲ ਗੱਡੀ ਹੈ, ਮੈਂ ਵੀ ਲੈ ਜਾਊਂਗਾ। ਉਹ ਯਾਰ ਤੁਸੀਂ ਮੈਨੂੰ ਸ਼ੋਅ ਕਰਨ ਦੇਣਾ ਕਿ ਨਹੀਂ? ਉਹਦੀ ਗੱਲ ਪੂਰੀ ਹੋ ਲੈਣ ਦਿਓ ਯਾਰ। ਨਹੀਂ ਫਿਰ ਤਾਂ ਹਟਣਾ ਤੁਸੀਂ। ਨਹੀਂ ਉਸਤਾਦ ਜੀ ਹਟਣਾ। ਚਲੋ ਫਿਰ। ਨਹੀਂ ਉਸਤਾਦ ਜੀ ਹਟ ਜਾਊਂਗਾ। ਯਾਰ ਉਹਦੀ ਸਟੋਰੀ ਸਟਾਰ ਨੂੰ ਫਿਰ ਸੁਣ ਜਿੱਦਾਂ ਲਿਆ ਕਰਨਾ ਤੇ ਫਿਰ ਮੇਰੇ ਕੋਲ ਵੀ ਬਹੁਤ ਕੁਛ ਹੈ ਜੇ ਘੜੇਚ ਪਾਉਣੀ ਹਰ ਗੱਲ 'ਚ। ਉਹ ਤੇਰੇ ਚ ਕਿਹੜਾ ਮੈਨੂੰ ਕਿਸੇ ਮੰਜ਼ਿਲੇ ਮਖਸੂਸ ਤੱਕ ਤੇ ਪਹੁੰਚ ਲੈਣ ਦਿਓ। ਇਹਨੂੰ ਚੁੱਪ ਕਰਾ ਕੇ ਬਿਠਾਓ ਜਿੰਨਾ ਦੇ ਸਹੁਰੇ ਨੂੰ। ਚਾਰ ਜਦੋਂ ਮੈਂ ਉਹਨਾਂ ਨੂੰ ਕਹਿ ਰਿਹਾ ਨਾ ਕਿ ਤੁਸੀਂ ਅੱਛਾ ਤੁਹਾਡਾ ਖਾਵਨ ਫੌਤ ਹੋ ਗਿਆ, ਤੁਸੀਂ ਬੇਵਾ ਹੋ ਗਏ। ਹਾਂਜੀ, ਲੁੜਕ ਗਿਆ। ਹਾਂ ਉਹ ਲੁਟਕ ਗਿਆ। ਉਸ ਤੋਂ ਬਾਅਦ ਤੁਸੀਂ ਸ਼ਾਦੀ ਨਹੀਂ ਕੀਤੀ? ਸ਼ਾਦੀ ਨਹੀਂ ਕੀਤੀ। ਕਿਉਂ? ਇੰਨੀ ਖੂਬਸੂਰਤ ਤੁਸੀਂ, ਤੁਹਾਨੂੰ ਤੇ ਕੋਈ ਰਿਸ਼ਤਾ ਆਰਾਮ ਨਾਲ ਮਿਲ ਜਾਣਾ। ਦੁਨੀਆ ਬੜੀ ਜ਼ਾਲਮ ਹੈ ਜਾਨੀ ਸਾਹਿਬ। ਅੱਛਾ ਜੀ। ਦੁਨੀਆ ਵੱਢ ਦੂੰਗਾ। ਉਹ ਦੁਨੀਆ ਵੱਢ ਕੇ ਕਿਤੇ ਮੇਰੇ ਭਰਾ ਨੇ। ਮੈਂ ਕੋਸ਼ਿਸ਼ ਕੀਤੀ ਕਿ ਮੇਰਾ ਘਰ ਦੁਬਾਰਾ ਬਸ ਜਾਏ, ਲੇਕਿਨ ਇੱਥੇ ਦਰਿੰਦੇ ਨੇ, ਲੋਕ ਭੇੜੀਏ ਨੇ। ਮੈਂ ਫਿਰ ਸੋਚਿਆ ਵੱਡੇ ਨੱਕਾਂ ਮੂੰਹਾਂ ਢਿੱਡਾਂ ਵਾਲੇ ਭੇੜੀਏ ਹਾਂਜੀ, ਤੇ ਤੰਦੂਰ ਕਮਾ ਪਿੰਡੇ ਨੇ। ਹਾਂਜੀ। ਤੇ ਮੇਰੀ ਕੱਚੀ ਕਲੀ ਦੇ ਮਗਰ ਪਏ। ਪਿਆਰ ਨਾਲ ਤੁਹਾਨੂੰ ਸੋਹਾ ਕਹਿ ਲਿਆ। ਨਹੀਂ ਕੱਚੀ ਕਲੀ ਤੇ ਤੁਸੀਂ ਹੈ ਉਹ ਤੇ- ਉਸਤਾਦ ਜੀ ਕਿਹੜੀ ਕੱਚੀ ਪੱਕੀ ਡਾਣ ਹੈਗੀ ਆ ਉਹਦੀ, ਵੇਖੋ ਤਾਂ ਸਹੀ। ਨਾ ਓਏ ਤੇ ਮੈਨੂੰ ਹੁਸਨ, ਮੈਂ ਨਕਾਬ ਦੇ ਅੰਦਰੋਂ ਵੇਖ ਲੈਣਾ ਹੁਸਨ। ਇਹ ਭਰਜਾਈ ਦੇ ਮਤਲਬ ਜੀ ਗੱਲ ਨਾ ਕਰ। ਵੀ ਬਕਵਾਸ ਨਾ ਕਰਵੇ। ਨਹੀਂ ਉਹ ਸਾਡਾ ਭਰਾ ਹੀ ਸੀ ਜਿਹੜਾ ਫੌਤ ਹੋ ਗਿਆ, ਭਰਜਾਈ ਲੱਗੀ ਇੱਕ ਸਾਥ। ਅੱਛਾ ਜੀ, ਚਲੋ। ਤੇ ਅੱਛਾ ਹੁਣ ਨਾਜ਼ਰੀਨ ਗੱਲ ਇਹ ਆ ਕਿ ਤੁਸੀਂ ਦੇਖੀ ਜਾਣਾ ਵੀ ਇਹਨੂੰ ਪੱਕਾ, ਇਹਨੂੰ ਕਰ ਲਈਏ ਅਸੀਂ ਨਿਜ਼ਾਮ ਇਹਦਾ, ਕਿੱਥੇ? ਇੱਥੇ ਪੱਕਾ ਕਰ ਲਈਏ ਇਹਨੂੰ। ਉਹ ਆਪ ਬਹੁਤ ਪੱਕੀ ਆ, ਉਹਦਾ ਵੇਖੋ ਤੌਬਾ ਉਹਦਾ। ਅੱਛਾ ਫਿਰ ਤੁਸੀਂ ਨਹੀਂ ਸ਼ਾਦੀ ਕੀਤੀ? ਮੈਂ ਸ਼ਾਦੀ ਨਹੀਂ ਕੀਤੀ, ਨਾ ਹੀ ਆਫਰਾਂ ਤੇ ਤੁਹਾਨੂੰ ਬਹੁਤ ਹੋਈਆਂ ਹੋਣੀਆਂ। ਬਹੁਤ ਜ਼ਿਆਦਾ ਮੇਰੀਆਂ ਤੇ ਈਮੇਲ ਆਈਡੀਆਂ ਦੇ ਵਿੱਚ ਲੋਕਾਂ ਨੇ ਵੜ ਕੇ ਹਾਏ ਦੇ ਮੈਸੇਜ ਬੜੇ। ਫੇਸਬੁੱਕ ਮੈਂ ਆਖਰ ਸੋਸ਼ਲ ਮੀਡੀਆ ਹੀ ਆਪਣਾ ਡਿਲੀਟ ਕਰਤਾ। ਅੱਛਾ ਵੀ ਆਫਰ ਹੋਵੇ ਜਿਹੜਾ ਝੂਠ ਬੋਲੇ, ਇਹਨੇ ਕਿਤੋਂ ਇਹਨੂੰ ਆਫਰ ਨਹੀਂ ਆਈ ਹੈਗੀ ਆ। ਝੂਠ ਬੋਲੇ ਦਾ ਮੱਥਾ ਹੀ ਉਹਦਾ ਰਗੜਿਆ, ਵੇਖੋ ਤੌਬਾ। ਯਾਰ ਉਹ ਵੀ ਕਿਸੇ ਦੀ ਧੀ ਭੈਣ, ਹਾਂਜੀ, ਕਿਸੇ ਨਹੀਂ। ਉਹ ਧੀ ਭੈਣ ਵੀ ਆ, ਕਿਸੇ ਦੀ ਧੀ ਭੈਣ ਵੀ। ਇਹ ਲਿਹਾਜ਼ਾ ਇਹ ਨਹੀਂ ਕਰਨਾ ਕੰਮ। ਅੱਛਾ ਹੁਣ ਤੁਸੀਂ ਸ਼ਾਦੀ ਕਰਨੀ ਹੈ ਇੱਥੇ ਆ ਕੇ ਜਾਂ ਤੁਸੀਂ ਯਾਰ ਖੁਦਾ ਦਾ ਖੌਫ ਖਾ ਯਾਰ। ਯਾਰ ਉਸਤਾਦ ਜੀ ਮੈਂ 2 ਵਕਤ ਦੀ ਰੋਟੀ ਦੇ ਦੂੰਗਾ। ਤੇ ਤੀਜੇ ਵਕਤ ਦੀ ਸਲਾਨੀ ਨੂੰ ਖਾਓਗੇ? ਨਹੀਂ ਫਿਰ ਜਿਹੜੀ 5 ਵਕਤ ਦੀ ਫਰਜ਼ ਆ ਉਹਦਾ ਕੀ ਕਰਨਾ? ਅੱਛਾ ਜੀ ਉਹ ਜਨਾਬ ਜੀ ਕੀ ਸੀ ਆਪਣਾ ਫੈਨ ਕੀ? ਨਹੀਂ ਸ਼ਾਦੀ ਨਹੀਂ ਮੈਂ ਕਰਨਾ ਚਾਹੁੰਦੀ। ਮੈਂ
ਸ਼ੋਬਿਜ਼ ਚ ਆਪਣਾ ਨਾਮ ਪੈਦਾ ਕਰਨਾ ਚਾਹਨੀ ਹੈ। ਅੱਛਾ ਸ਼ੋਅ ਵਿੱਚ ਨਾਮ ਪੈਦਾ ਕਰਨਾ ਚਾਹੁੰਦੀ ਹੈ ਹਾਂਜੀ। ਤੇ ਉਹ ਜਿਹੜਾ ਤੁਹਾਡਾ ਖਾਵੰਦ ਫੌਤ ਹੈ ਉਹਦੇ ਚੋਂ ਕੋਈ ਨਾਮ ਨਹੀਂ ਪੈਦਾ ਹੋਇਆ ਤੁਹਾਡਾ? ਨਹੀਂ ਉਹਦੇ ਚੋਂ ਨਾਮ ਕਿੱਥੋਂ ਪੈਦਾ ਹੋਣਾ ਸੀ, ਸਾਲ ਬਾਅਦ ਤੇ ਫੌਤ ਹੋ ਗਏ। ਓਏ ਹੋਏ ਸਾਲ ਬਾਅਦ? ਬਾਹਰ ਰਹਿ ਸਾਲ ਉਹਨੇ ਲੇਟ ਨਹੀਂ ਕੀਤਾ, ਉਹਨੂੰ ਤੇ ਮਰ ਜਾਣਾ ਚਾਹੀਦਾ ਤੀਸਰੇ ਚੌਥੇ ਮਹੀਨੇ ਵਿਆਹ ਤੋਂ ਬਾਅਦ। ਦੁਬਈ ਕਿਉਂ? ਉਹ ਯਾਰ ਉਹਦਾ ਮਹਾਂਦਰਾ ਹੀ ਨਹੀਂ ਹੈ। ਵੇਖੋ ਮੈਂ ਓਏ ਯਾਰ ਤੇ ਇਹਨੂੰ ਚੁੱਪ ਕਰਕੇ ਭਾਲੋ। ਮੈਂ ਨਾ ਹੁਣ ਉਹ ਕਸਮ ਖਾਧੀ ਹੈ ਉਤੋਂ ਤੁਸੀਂ ਟੌਪਿਕ ਉਦੋਂ ਦਾ ਸ਼ੁਰੂ ਕਰ ਲਿਆ ਵਾ। ਯਕੀਨ ਕਰੋ ਮੈਂ ਹੁਣ ਉਦੋਂ ਦੀ ਮੈਂ ਫੈਸਲ ਦੇ ਨਾਲ ਬੈਠਿਆ ਇੱਥੇ ਸਾਰਿਆਂ ਨੇ, ਮੈਂ ਕਿਹਾ ਯਾਰ ਨਹੀਂ ਕਰਨੀ ਗੱਲ, ਨਹੀਂ ਕਰਨੀ। ਭੈਣ ਮੇਰੀ ਕੀ ਕੋਸ਼ਿਸ਼ ਕਰਕੇ ਹੱਥ ਦੁਪੱਟੇ ਦੇ ਅੰਦਰ ਕਰ ਲਓ। ਕਿਉਂ ਨਾ ਉਹੀ ਵੈਸੇ ਮੈਂ ਕਹਿਣ ਡਿਆ, ਮੈਂ ਭੈਣ ਕਹਿ ਬੈਠੇ ਆ। ਇੱਧਰ ਵੇਖੋ ਜੀ, ਇਹਨਾਂ ਦੀ ਵੀ ਮੈਂ ਥੋੜੀ ਬਹੁਤੀ ਫੈਨ ਆ। ਮੇਰੇ ਵਾਲ ਸਾਹਿਬ ਇਹਨਾਂ ਦੇ ਬੜੇ ਫੈਨ ਨੇ। ਅੱਛਾ ਹਾਂਜੀ, ਉਹਨਾਂ ਨੇ ਇਹਨਾਂ ਦੀ ਤਸਵੀਰ ਆਪਣੇ ਬਟੂਏ ਚ ਲਾਈ ਹੋਈ ਹੈ। ਓਹੋ ਚੱਲ ਵੀ ਤੁਹਾਡੀ ਦੋਵਾਂ ਦੀ ਫੈਨ ਆ ਜੀ। ਅੱਛਾ ਇਹ ਤਸਵੀਰ ਉਹਨਾਂ ਨੇ ਆਪਣੇ ਬਟੂਏ ਚ ਲਾਈ ਹੈ। ਉਹ ਬੜਾ ਪਸੰਦ ਕਰਦੇ ਨੇ। ਉਹਨੂੰ ਕਿ ਬਟੂਏ ਚੋਂ ਕੱਢ ਕੇ ਸੁੱਟ ਦਿਓ ਤੇ ਵੈਸੇ ਹੱਥ ਨਾ ਲਾ ਬਹਾਨੇ ਨਾ ਐ ਟੈਪ ਨਾ ਕਰ ਮਾਂ ਪਰੇ ਕਰ ਲਾ, ਹੱਥ ਨਾ ਲਾ ਗੈਰ ਗੈਰ ਮਹਿਰਮ औरत तो बोर्ड लेके फिरन नहीं होती मेरे, मुझे हाथ लगाए, मुझे छेड़। ना अल्लाह माफी। ऐसी बातें नहीं करते। चवल इंसान एक औरत हमारे शो में आ चुकी है। ਅੱਛਾ ਜੀ ਹੁਣ ਅੱਛਾ ਚਲੋ ਉਹ ਤੇ ਤੁਹਾਡੀ ਜ਼ਿੰਦਗੀ ਚ ਉਹ ਵੀ ਚਲੋ ਛੱਡੋ। ਹੁਣ ਤੁਸੀਂ ਸਾਡੇ ਸ਼ੋਅ ਚ ਆਣਾ ਚਾਹ ਰਹੇ ਹੋ ਕਿ ਵੀ ਮੈਂ ਜੀ ਮੈਂ ਸ਼ੁਗਲ ਚ ਨਾਮ ਪੈਦਾ ਕਰਨਾ ਚਾਹੁੰਦੀ ਹਾਂ। ਸ਼ੁਗਲ ਚ ਨਾਮ ਪੈਦਾ ਕਰਨਾ ਚਾਹੁੰਦਾ। फिर इन्हें ब्याह करना ही पैना। पंछा कर ਬਕਵਾਸ ਨਾ ਕਰ, ਤੇਰੇ ਵਰਗੇ ਬੰਦੇ ਮੇਰੇ ਬੜੇ ਪਿੱਛੇ ਲੱਗੇ ਨੇ। ਮੈਂ ਵਿਆਹ ਨਹੀਂ ਕਰਨਾ, ਮੈਂ ਸ਼ੋਬਿਜ਼ ਚ ਨਾਮ ਬਣਾਉਣਾ ਹੈ। ਹਾਂ ਠੀਕ ਹੈ ਬਸ ਠੀਕ ਹੈ। ਮੈਨੂੰ ਡਾਂਸ ਵੀ ਆਉਂਦਾ ਜੇ। ਅੱਛਾ ਜੀ ਹਾਂਜੀ। ਅੱਛਾ ਚਲੋ ਠੀਕ। ਇੰਜ ਦੀ ਮੈਨੂੰ ਚਾਹੀਦੀ ਸੀ। ਤੁਸੀਂ ਭਾਈ ये जी सोहा जी एक ਹਾਂਜੀ सोहा जी ਸੋਹਾ? ਸੋਹਾ ਨਹੀਂ, ਮੇਰਾ ਨਾਮ ਮਿੱਠੀ ਪੂਰੀ ਹੈ। मैं प्यार से सोहा हूं। ਅੱਛਾ ਤੂੰ ਰੱਖ ਵੀ ਲੈਣਾ आहो ये सोहा? हाँ जी सोहा। ਅੱਛਾ ਚਲੋ शो हले 15 मिनट ਦਾ ਨਹੀਂ ਹੋਇਆ, ਪਿਆਰ ਹੁਣ 3 ਵਾਰੀ ਹੋ ਗਿਆ। ये डेली बेसिस के लिए कोई खावन चाहिए। ਵੇ ਚੁੱਪ ਕਰਕੇ ਬਹਿ ਜਾ, ਵੀ ਮੁਲੱਪਾ ਨਾਲ ਲੱਠ ਲਿਖਿਆ ਹੁੰਦੀ ਨਾ। ਓ ਯਾਰ ਇਹਨੂੰ ਨਹੀਂ ਤੇਰਾ ਕੀ ਜ਼ੇਨ ਆ? मेरा इस टीन टाइम में पंछे बोलनी पड़ती है। हाँ अच्छा। पंछे ਪੰਛੇ पंच लाइन। हाँ पंच लाइन वो बोल लेंगे आप। ਬੋਲਾਂਗੀ, ਕਰ ਲਓ ਮੇਰੇ ਨਾਲ ਜੁਗਤ। मुझे कुछ ਅੱਛਾ ਅਸੀਂ ਵੈਸੇ ਕਹਿ ਰਹੇ ਹਾਂ ਕਿ ਇਸ ਬੱਚੇ ਦੀ ਸ਼ਾਦੀ ਨਹੀਂ ਹੋਈ ਤੇ ਅਸੀਂ ਇਹਦੇ ਲਈ ਰਿਸ਼ਤਾ ਲੱਭ ਰਹੇ ਹਾਂ ਕੋਈ। ਸ਼ਾਦੀ ਤੇ ਮੇਰੀ ਵੀ ਨਹੀਂ ਹੋਈ। ਹਾਂਜੀ बाजी ਇਹਦੇ ਲਈ ਰਿਸ਼ਤਾ ਲੱਭ ਰਹੇ। ਅਜੀਤ ਤੋਂ ਤੁਹਾਡੇ ਕੋਈ ਹੋਵੇ ਨਜ਼ਰ ਦੇ ਵਿੱਚ ਲੜਕੀ ਅੱਛੀ ਤੇ ਇਹ ਵੀ ਤੁਸੀਂ ਕੰਮ ਅਸੀਂ ਤੁਹਾਨੂੰ ਨਾ ਹੁਣ ਕਿਉਂਕਿ ਅਸੀਂ ਆਪਣੀ ਫੈਮਿਲੀ ਮੈਂਬਰ ਤੁਹਾਨੂੰ ਸਮਝ ਲਿਆ ਪਰ ਅਸੀਂ ਉਹ ਤੁਹਾਨੂੰ ਦੱਸ ਰਹੇ ਕਿ ਕਿਉਂਕਿ ਇਹ ਔਰਤਾਂ ਦੇ ਜ਼ਿਆਦਾ ਕੰਮ ਨੇ ਕਿ ਬਾਜੀ ਕੋਈ ਤੁਸੀਂ ਇਹਦਾ ਰਿਸ਼ਤਾ ਲੱਭਣਾ ਕੋਈ ਸਾਡੇ ਬੱਚਿਆਂ ਜ਼ਰੂਰ ਲੱਭਾਂਗੀ। ਠੀਕ ਆ ਕੋਈ ਤੁਹਾਡੀ ਕੋਈ ਅਗਰ ਖਾਨਦਾਨ ਚ ਹੋ ਜਾਏ ਕੋਈ ਭਾਂਜੀ ਭਤੀਜੀ ਕੋ ਦੂਰ ਦੀ ਸਾਲੀਆਂ ਚੋਂ ਸਹੁਰਿਆਂ ਚੋਂ ਤਾਂ ਉਹ ਕੋਈ ਥੱਲੇ ਲਿਆ ਦੇਣਾ ਬੱਚਾ ਬਹੁਤ ਸ਼ਰੀਫ ਆ। ਇਹਦਾ ਹੋਰ ਕਿਸੇ ਗੋਲੇ ਦੀ ਕੁੜੀ ਨਾਲ ਵਿਆਹ ਹੋਣਾ ਜੇ। नहीं मैं ਗੋਲੇ ਦੀ ਮਤਲਬ ਏਲੀਅਨ ਨਾਲ ਕਿਸੇ ਨਾਲ। मैं आपको डिसाइड करता हूँ। क्या करता हूँ? डिसाइड? हाँ जी डिसाइड की मतलब मैं पसंद करता हूँ। पसंद? अच्छा ਲਾਇਕ हाँ ये आपको बहुत डिसाइड करता है। ठीक है जी आई डिसाइड यू वो कह रहा है। ਆਈ ਡਿਸਾਈਡ ਯੂ ਟੂ। चलो जी जुगता शुरू करते हैं ਜੀ ਜੀ। ਮੂੰਹ ਭਾਈ ਮੈਂ ਹਾਰ ਵੀ ਦਊਂਗਾ ਸੋਨੇ ਦਾ। जी ਉਹ ਅੱਗੋਂ ਤਵੀਤ ਵਾਲੀ ਵੀ ਨਹੀਂ ਹੈਗੀ ਹਾਰ। ਤੂੰ ਸੋਹਣਾ ਮੋਟਾ ਕਾਬਲਾ ਲੈ ਕੇ ਆਇਆ ਨਾ ਤਾਂ ਮੂੰਹ ਵੇਖ ਲਿਆ ਤੂੰ। ਉਹ ਮੂੰਹ ਵਿਖਾਉਣ ਲਈ ਹੈ ਹੀ ਨਹੀਂ ਹੈਗੀ। ਵੇ ਬਕਵਾਸ ਨਾ ਕਰ ਵੇ। ਓਏ ਅੱਲਾ ਮਾਫੀ ਦੇ, ਉਹਦੇ ਮੱਥੇ ਤੋਂ ਦਿਸਣ ਡਿਆ ਤੌਬਾ। ਸੋਹਾ ਇਹ ਸੱਚਾ ਕਰਿੰਦੇ ਹੋ ਤੁਸੀਂ? ਸੋਹਾ ਇਹ ਘਿਓ ਦਾ ਸ਼ਾਸ਼ੇ ਪੈਕ ਹੁੰਦਾ। हाँ जी। ਯਾਰ ਲੇਡੀਜ਼ ਨੂੰ ਜੁਗਤਾਂ ਨਹੀਂ ਕਰੀਦੀਆਂ ਲੇਡੀਜ਼। नहीं नहीं भाई वो आप आई उन्हें आप एल मुझे मार उन्हें आप किया। ਨਹੀਂ ਨਹੀਂ, ਮੈਂ ਇਹਨਾਂ ਨੂੰ ਅੱਗੋਂ ਪੂਰਾ ਆਵਾਂਗੀ। ਮੈਂ ਕੋਈ ਐਵੇਂ ਤੇ हाँ ਇੱਥੇ ਨਹੀਂ ਆ ਗਈ। हाँ जी सही गल है नहीं नहीं बिल्कुल मैनू ला मैं तो एवं नहीं बुलाया। ਹਾਂਜੀ, ਮੈਂ ਵੀ ਤੁਹਾਡੇ ਅਤਮਾਦ ਤੇ ਪੂਰਾ ਉਤਰਾਂਗਾ। हाँ बस ठीक ਸਾਜੀ ਮੈਂ ਚਾਹੁੰਦਾ ਇਹਨੂੰ ਆਪਣੀ ਨੋਹ ਬਣਾ ਲਓ। है। मैं ਹਾਂਜੀ तेरे ਨਾਲ ਵਿਆਹ ਕੇ ਅੱਛਾ ਉਹਦੀ ਤੂੰ ਵੇਖ ਰਿਹਾ ਤੇ ਇਹਦੀ ਸ਼ਕਲ ਹੀ ਪਿਆ ਵੇ ਵੇਖ ਓਏ ਬੰਬਿਆ, ਉਹਦਾ ਤੂੰ ਦੇਖ ਉਹਦੇ ਹੱਥਾਂ ਦਾ ਵੇ ਸੈ। ਉਹ ਤੇ ਉਹਦਾ ਤੇ ਵੇਖ ਲਾ ਵੀ ਉਹ ਕਿਹੜਾ ਵੀ ਅੱਲਾ ਮਾਫੀ ਦੇਵੇ ਕੋਈ। ਉਹਨੂੰ ਹੀ ਸਮਝਾਉਣ ਡਿਆ ਵਾ। ਉਹਦਾ ਮੂੰਹ ਵੇਖ ਲਓ ਉਸਤਾਦ ਜੀ, ਇੰਜ ਲੱਗਦਾ ਮਸਤ ਦੁਬਾਰਾ ਫੇਰ ਮਸਤ ਹੋ ਗਿਆ। ਅੱਛਾ ਅੱਛਾ ਉਸਤਾਦ ਜੀ ਵਾਹ ਜੀ। ਅੱਛਾ ਇਹ ਬਚ ਗਿਆ ਕੰਮ। ਹਾਂ ਇੱਕ ਸਾਈਡ ਤੋਂ ਤੂੰ ਬਚ ਗਈ ਹੁਣ। ਉਹ ਕੈਸਾ ਕਾਰਟੂਨ ਨੂੰ ਫਾਲਜ ਹੋਇਆ ਕੈਸਾ। ਓਏ ਇਹ ਟੀ ਟਾਈਮ ਚ ਨਾ ਸਮਝ ਇਹਨੂੰ ਤੂੰ ਟੀ ਟਾਈਮ ਚ ਸਮਝ। ਹਾਂ, ਪੱਥਰ ਦੇ ਦੌਰ ਦਾ ਠੀਪਾ ਹੁੰਦਾ ਹੀ, ਬਸ ਕਰ ਦੇ। ਬਿਸਤਰ ਹੈ। ਸਾਰੀਆਂ ਬਰਦਾਸ਼ਤ ਕਰੂੰਗਾ ਤੇਰੇ। ਕਰਨੀਆਂ ਪੈਣੀਆਂ ਵਾ। ਮੈਨੂੰ ਓਏ ਅੱਛਾ ਇਹ ਪਤਾ ਕੀ ਗੱਲ ਆ ਤੂੰ ਥੀਏਟਰ ਤੇ ਜਾ ਰਿਹਾ ਜੋੜਾ ਬਣਾ ਰਿਹਾ। ਹਾਂਜੀ ਸਰ ਓਕੇ ਪਤਾ ਕੀ ਗੱਲ ਮੈਂ ਚਾਹੁੰਦਾ ਮੈਨੂੰ ਕੋਈ ਸਿੱਧਿਆਂ ਕਰ ਦੇਵੇ। ਮੈਂ ਬੜਾ ਵਿਗੜਿਆ ਹੋਇਆ ਉਸਤਾਦ ਜੀ। ਅੱਛਾ ਜੀ ਕੀ ਉੱਤੇ ਦੀ ਪੂਛ ਵਾਲੇ ਤੈਨੂੰ ਸਿੱਧਾ ਕਰਦੀ। ਆਹੋ ਦੱਸ। ਨਹੀਂ ਉਸਤਾਦ ਜੀ ਵੈਸੇ ਇਹਦੇ ਨਾਲ ਸਹੀ ਜੋੜਾ ਰਹਿਣਾ ਵਾ। ਅੱਗੋਂ ਕਿਹੜਾ ਖੁਸ਼ਬੂ ਖਾਵਾਂ ਇਹੀ ਸਿਸਟਮ ਹੋਣਾ ਵਾ। ਵੇ ਮੈਂ ਤੇਰੀ ਫੈਨ ਆ। ਉਹ ਫੈਨਾਂ ਦੇ ਬਾਰੇ ਚ ਇਦਾਂ ਦੀ ਗੱਲ ਨਹੀਂ ਕਰੀਦੀ। ਨਹੀਂ ਸੋਹਾ ਇੰਨਾ ਅੱਗੇ ਡਾਕਟਰ ਲੱਗਣਾ ਇਹਨੂੰ। ਉਹ ਸੋਹਾ ਉਹਨੇ ਕੀ ਨਾਂ ਕੱਢਿਆ ਸੋਹਾ। ਉਹਨੂੰ ਲੋਹਾ ਕਹਿ ਲੋਹਾ। ਮੈਂ ਕਿਹਾ ਸੋਹਾ ਉਹਨੂੰ ਥੱਲੇ ਨੂੰ ਛੁਰਲੀ ਚਲਾਈ ਹੁੰਦੀ।
ਹਾਂਜੀ ਥੱਲੇ ਨੂੰ ਛੋੜ ਅੱਛਾ ਲੋਕੀ ਕਹਿੰਦੇ ਨੇ ਕਿ ਉਹ ਮਾਨਾ ਬੈਠਾ ਹੁੰਦਾ ਸੀ ਨਾ ਹਾਂਜੀ ਤੇ ਉਹ ਮਾਨਾ 2-3 ਦਿਨ ਹੋ ਗਏ ਮਾਨਾ ਨਹੀਂ ਆ ਰਿਹਾ ਭਾਈ, ਸਾਨੂੰ ਨਹੀਂ ਪਤਾ ਕਿਉਂ ਨਹੀਂ ਆ ਰਿਹਾ, ਕੋਈ ਉਹਨੇ ਦੱਸਿਆ ਪੁੱਛਿਆ ਨਹੀਂ, ਕੁਝ ਨਹੀਂ ਸਾਨੂੰ ਵੀ ਤਾਂ। ਤੇ ਉਹ ਲੋਕਾਂ ਨੇ ਕਿਹਾ ਯਾਰ ਉਹਨੂੰ ਉਹ ਵੀ ਬਹੁਤ ਘੱਟ ਬੋਲਦਾ ਸੀ, ਹਾਂਜੀ ਮਤਲਬ ਬਹੁਤ ਸਲੋ ਬੋਲਦਾ ਸੀ ਮੂੰਹ ਜਿਹਾ ਕਰਕੇ, ਤੇ ਉਹਦੀ ਆਵਾਜ਼ ਵੀ ਸਾਰੇ ਥੱਲੇ ਲੋਕਾਂ ਨੇ ਕਮੈਂਟਾਂ 'ਚ ਕਿਹਾ ਤੇਰਾ ਵੀ ਇਹ ਹਿਸਾਬ ਆ, ਤੁਹਾਨੂੰ 4 ਸਾਲ 'ਚ ਨਹੀਂ ਸਮਝ ਆਈ ਹਲੇ। ਉੱਚੀ ਬੋਲਾਂਗਾ ਹਾਂਜੀ ਮਿਹਰਬਾਨੀ ਕਰੋ ਤੁਸੀਂ। ਅੱਛਾ ਤੁਸੀਂ ਵੀ ਸਾਲ ਵਧਾ ਲਓ, ਤੁਹਾਡੀ ਮਿਹਰਬਾਨੀ। 3 ਸਾਲ 6 ਸਾਲ ਹੋ ਚੱਲੇ 6 ਹੋ ਗਏ ਤਾਂ ਸਾਜੀ। ਤੁਸੀਂ ਕਾਹਨੂੰ? 4 ਸਾਲ 2 ਸਾਲ ਨਹੀਂ ਪਹਿਲਾਂ 6 ਸਾਲ ਨਹੀਂ ਹੋਏ, 2 ਸਾਲ ਤੇ ਇਸ ਦਫ਼ਤਰ 'ਚ ਹੋਏ ਸਾਨੂੰ। ਅੱਛਾ ਉਸਤਾਦ ਜੀ 2 ਸਾਲ ਇਸ ਅਸੀਂ ਦਫ਼ਤਰ 'ਚ। ਅਸੀਂ ਉਹ ਭਾਈ ਜਾਨ ਤੁਸੀਂ YouTube ਤੇ ਵੀਡੀਓ ਦੇਖ ਲਓ ਨਾ, ਪਿੱਛੇ ਜਾ ਕੇ ਇਹ ਪਹਿਲੀ ਵੀਡੀਓ ਦੇਖ ਲਓ। ਤੁਹਾਨੂੰ 41 ਕਿਦਾਂ ਉਹ ਸਟਾਰ ਯਾਰ ਅੱਲਾ ਦੇ ਬੰਦੇ ਨਹੀਂ 6 ਸਾਲ ਹੋਏ ਯਾਰ, ਲਓ 5.5 ਪੱਕੇ ਆ। ਨਹੀਂ ਭਾਈ ਨਹੀਂ ਜੋ ਵੀ 4 ਨਹੀਂ, ਮੈਂ ਟੀ ਟਾਈਮ ਦੀ ਗੱਲ ਕਰ ਰਿਹਾ, ਉਹ ਚੈਨਲ ਦੀ ਗੱਲ ਨਹੀਂ ਕਰ ਰਿਹਾ। ਅੱਛਾ, ਟੀ ਚਲੋ। ਟਾਈਮ ਸ਼ੁਰੂ ਹੋਏ ਨੂੰ 2 ਸਾਲ ਇੱਥੇ ਹੋ ਹਾਂ, ਗਏ ਠੀਕ ਹੋ ਨੇ, ਗਿਆ। ਸਾਲ 1.5 ਸਾਲ ਪਿੱਛੇ ਹੋਏਗਾ। ਹਾਂ। ਮੈਂ ਇੱਥੇ ਦੀ ਗੱਲ ਕਰ ਰਿਹਾ ਕਿ 3 ਸਾਲ ਹੋ ਗਏ ਤੈਨੂੰ ਇਹ ਨਹੀਂ ਸਮਝ ਆਈ ਕਿ ਬੋਲਣਾ ਕਿੱਦਾਂ ਵਾ। ਟੀ ਟਾਈਮ ਦੀ ਗੱਲ ਕਰ ਰਿਹਾ। ਠੀਕ ਹੈ। ਦੂਜੇ ਸ਼ੋਆਂ 'ਚ ਤਾਂ ਇੱਥੇ ਮਾਈਕ ਲੱਗਾ ਹੁੰਦਾ ਹਾਂਜੀ। ਤੇ ਇਸ ਮਾਈਕ ਨੂੰ ਵੀ ਸਾਲ ਹੋ ਗਿਆ ਤਕਰੀਬਨ। ਕੀ ਬਚੇ ਨੇ ਯਾਰ ਉਹੀ ਗੱਲ। ਬੱਚੇ ਨਹੀਂ ਯਾਰ, ਸਹੀ ਗੱਲ ਆ, ਸਾਲ ਕਹਿਣਾ ਸੀ ਮੈਂ 3 ਸਾਲ। ਹਾਏ ਹਾਏ ਉਹ ਸਾਲ ਕਹਿਣਾ ਸੀ ਮੈਂ ਯਾਰ, ਬਗੈਰਤਾ ਤੈਨੂੰ ਮੈਂ ਸਾਲ ਮੈਂ ਕੀ ਕਹਿਤਾ? ਮੈਂ ਇਸ ਮਾਈਕ ਦੀ ਗੱਲ ਕਰਨੀ ਸੀ। ਆਪਣਾ ਕੁੱਤੀ ਸ਼ਿਕਾ ਪਾ ਲਿਆ ਮੈਂ ਕੀ ਕਹਤਾ, ਭੈਣ ਮੇਰੀ ਕੀ ਕਹੋਗੇ? ਅੱਜ ਮੈਂ ਤੁਹਾਡੇ ਸ਼ੋਅ 'ਚ ਆਈ, ਕਿੰਨੀ ਤੁਸੀਂ ਖੱਪ ਪਾਉਂਦੇ। ਬਾਜੀ ਮੇਰੀ ਗੱਲ ਸੁਣ, ਦੇਖੋ ਟੈਕਨੀਕਲ ਤਰੀਕਾ ਵਾ, ਜਦੋਂ ਇੱਥੇ ਮਾਈਕ ਲੱਗੇ ਹੁੰਦੇ ਨੇ ਉਦੋਂ ਜਿੱਦਾਂ ਮਰਜ਼ੀ ਬੋਲੋ। ਦੇਖਿਆ ਤੁਸੀਂ ਅਕਸਰ ਅਸੀਂ ਲਾਏ ਹੋਏ ਇੱਥੇ। ਹੁਣ ਇਹ ਮਾਈਕ ਆ ਦੂਰ ਪਿਆ, ਇਹਨੂੰ ਕੋ 8-9 ਮਹੀਨੇ ਹੋ ਗਏ ਨੇ ਇਸ ਮਾਈਕ ਨੂੰ ਅਸੀਂ ਯੂਜ਼ ਕਰਦੇ ਆ, ਤੇ 8-9 ਮਹੀਨੇ ਮੈਨੂੰ ਕਹਿੰਦੇ ਹੋ ਗਏ ਯਾਰ ਉੱਚੀ ਬੋਲ। ਇਹ ਵੀ ਇਦਾਂ ਹੀ ਆ। ਉਹ ਯਾਰ ਕੀ ਬੋਲਿਆ ਕਰ, ਮੈਂ ਉੱਚੀ ਬੋਲਦਾ ਹਾਂ ਯਾਰ। ਮੈਂ ਲੈ ਯਾਰ ਇੱਕ ਮਿੰਟ ਬਾਜੀ, ਬਾਵਾ ਚੱਕ ਤੁਹਾਡੀ ਕੋਈ ਰਿਸ਼ਤੇਦਾਰੀ ਹੈ? ਵੇ ਬੜਾ ਲਾ ਕੇ ਖਾਣ ਵਾਲਾ ਸਾਲਨ ਹੁੰਦਾ, ਤੈਨੂੰ ਤਮੀਜ਼ ਨਹੀਂ ਆ ਕੁੜੀਆਂ ਨਾਲ ਬਾਜੀ ਗੱਲ ਬੜਾ ਕਰਨ ਦੀ। ਕੜੀ ਨਾਲ ਖੱਤ ਲਿਖਿਆ ਹੁੰਦਾ, ਮੈਂ ਤੈਨੂੰ ਕੀ ਕਿਹਾ ਵਾ, ਤੂੰ ਮੇਰੇ ਨਾਲ ਹੀ ਸਿੱਧੀ ਹੋ ਗਈ ਉਧਰ ਕਰ ਯਾਰ ਇੱਕ ਮਿੰਟ ਯਾਰ, ਉਹ ਦੁੱਖ ਸੁਣੀ ਜਾਂਦਾ ਬਾਜੀ। ਭਾਈ ਇਹਨੂੰ ਤੁਸੀਂ ਉਹ ਇਹ ਨਫ਼ਰਤ, ਇਹ ਹੁਣ ਸਾਡੀ ਟੀਮ ਦਾ ਹਿੱਸਾ ਵਾ। ਕੌਣ? ਜਿੱਦਾਂ ਬਾਕੀਆਂ ਨਾਲ ਤੁਸੀਂ ਹਾਂ ਪਿਆਰ ਮੁਹੱਬਤ ਤੁਹਾਡਾ, ਉਂਝ ਇਹ ਬਾਜੀ ਨਾਲ ਵੀ ਆ। ਐਸੇ ਗੱਲੋਂ ਤੁਹਾਨੂੰ ਮੈਂ ਮਨਾ ਕਰਨਾ ਵਾ, ਤੁਸੀਂ ਫੌਰਨ ਸਾਈਨ ਕਰ ਦਿੰਦੇ ਟੀਮ ਦਾ ਹਿੱਸਾ। ਪਹਿਲਾਂ ਪਤਾ ਕਰੋ ਉਹ ਹੈ ਕੌਣ, ਕਿੱਥੋਂ ਦੀ ਨਾਮ। ਭਾਈ ਜਾਨ ਮੈਨੂੰ ਤਾਂ ਲੱਗ ਰਿਹਾ ਹੈ ਇਹ ਅਗਲਾ ਜਿਹੜਾ ਤੁਹਾਡਾ ਆਪਣਾ ਪੋਡਕਾਸਟ ਹੈ ਉਹਦੇ ਨਾਲ ਹੀ ਆਉਣਾ। ਤੁਸੀਂ ਦਿਲ ਕਰੇ ਰਾਤ ਨੂੰ ਮੈਸੇਜ ਕਰ ਦਿਓ ਕਿ ਬਾਜੀ ਤੂੰ ਗੱਲਾਂ ਬਹੁਤ ਅੱਛੀਆਂ ਕਰਦੀ ਆ, ਉੱਥੇ ਮੈਂ ਸ਼ੁਗਰ ਲੱਗਾ ਸੀ ਤੇ ਆ ਜਾ। ਹਾਂ ਲੇਕਿਨ ਤੁਸੀਂ ਇੱਥੇ ਆ ਗਏ ਹੋ, ਹੁਣ ਤੁਹਾਨੂੰ ਬਹੁਤ ਲੋਕਾਂ ਨੇ ਫੋਨ ਕਰਨੇ ਨੇ, ਬਹੁਤ ਲੋਕ ਤੁਹਾਡੇ ਮਗਰ ਹੋਣੇ ਨੇ, ਠੀਕ ਹੈ ਜੀ। ਲੇਕਿਨ ਤੁਸੀਂ ਜੇ ਹੱਕ ਲਾਲਦੇ ਹੋਵੋਗੇ ਨਾ ਤੇ ਫਿਰ ਤੁਸੀਂ ਇੱਥੇ ਰਹਿਣਾ। ਮੈਂ ਤੁਹਾਡੇ ਨਾਲ ਅੱਜ ਜੀਨ ਆ ਨਵੇਂ ਚੈਨਲ ਬਣਾ ਕੇ ਨਾ ਪੋਡਕਾਸਟਾਂ ਦੇ ਨਾਲ ਬਹੁਤ ਗੇੜੇ ਦੇਣੇ ਲੋਕਾਂ ਨੇ ਤੁਹਾਨੂੰ ਜੀ। ਗੈਰਤਾਂ ਜਦੋਂ ਮਰ ਜਾਣ ਨਾ ਉਦੋਂ ਹੀ ਬੰਦਾ ਇੰਜ ਕਰਦਾ। ਮੈਂ ਗੈਰਤਮੰਦ ਲੜਕੀ ਹਾਂ, ਮੈਂ ਐਸਾ ਕੋਈ ਕੰਮ ਗੈਰਤਮੰਦ ਮਹੀਨਾ ਛੁੱਟੀਆਂ ਵੀ ਨਹੀਂ ਕਰਦੀਆਂ। ਹੱਥ ਪਰਾਂ ਕਰ ਬਗੈਰਤ ਆਦਮੀ। ਤੁਹਾਡੇ ਘਰ ਮਾਵਾ ਭੈਣਾਂ ਓਏ ਜੀ ਮਿੱਠੇ ਦੀ ਫੈਨ ਨੂੰ ਹੱਥ ਲਾਤਾ ਮੈਂ। ਕੋਈ ਨਹੀਂ ਉਹ ਓਏ ਵੱਢਦੇ ਸੋਹਾ ਆਪ ਉਹ ਇਨਸੇ ਫੈਨ ਮਿੱਠੇ ਦੀ ਫੈਨ ਨੂੰ ਵੱਢਦੇ ਉਹ ਵੜ ਕੇ ਦੇਗ ਚ ਪਾਉਣੀ ਵੱਢਦੇ ਸੋਹਾ ਤਾਂ ਹੈ ਇਹ ਦੇਗ ਚ ਪਾਉਗੀ ਭਾਜੀ। ਫਿਰ ਖਾ ਲਓ ਕੋਈ। ਭਾਜੀ ਜਦੋਂ ਹਮਦਾਦ ਕਰਨੀ ਹੋਵੇ ਇਦਾਂ ਦੀ ਚਲਾ ਚੱਲ ਮਰੇ ਨੂੰ ਖੋਤੇ ਅੱਗੇ ਪਾਓ, ਮੂੰਹ ਪਰੇ ਕਰ ਲੈਣਾ ਉਹਨੇ। ਚਲੋ ਜੀ, ਨਹੀਂ ਐਡੀ ਤੁਹਾਨੂੰ ਖੂਬਸੂਰਤ ਉਹਨੇ ਕਹਿਣਾ ਇਨਸਾਨ ਆ, ਮੈਂ ਕਿਉਂ ਖਾਵਾਂ ਇਹਨੂੰ। ਉਸਤਾਦ ਜੀ ਤੁਸੀਂ ਉਸਤਾਦ ਇੰਨਾ ਜੀ। ਨਾ ਕਰੋ ਯਾਰ। 10 ਜੁਗਤਾਂ ਕਰੇ ਜੀ ਉਹ ਮੁੰਡੇ ਨੂੰ। ਓ ਯਾਰ ਜੋ ਉਸਤਾਦ ਜੀ ਨਹੀਂ ਕਾਹਤੋਂ 10 ਜੁਗਤਾਂ ਕਰੇ। ਫਿਰ ਕੋਈ ਪਤਾ ਤਰੀਕਾ ਵਾ, ਲੱਗੇ। ਗੱਲਾਂ ਕਰ ਰਹੀ ਅਸੀਂ ਜਿਹੜੀ ਗੱਲ ਤੋਰਾਂਗੇ ਉਹਦੇ ਵਿੱਚ ਗੱਲ ਤੋਰੇਗੀ। ਇਹ ਮੈਨੂੰ ਨਾ ਮਿਲੀ ਮੈਂ ਮਰ ਜਾਊਂਗਾ। ਇਹ ਤੈਨੂੰ ਮਿਲ ਗਈ ਤਾਂ ਵੀ ਮਰ ਜਾਣਾ ਤੂੰ। ਇਸ ਜ਼ਾਤ ਦਾ ਡੰਗ ਵਾ ਨਾ ਇਹਦਾ, ਤੈਨੂੰ ਪਤਾ ਉਹਦੇ ਮੱਥੇ ਚੋਂ ਵੇ ਸਿਲਵਰ ਦੇ ਵਾਲ ਨਿਕਲਣ ਦੇ, ਪਿੱਤਲ ਦੇ। ਉਹ ਤੈਨੂੰ ਨਾ ਮਿਲੀ ਤੂੰ ਕੱਲਾ ਮਰੇਗਾ, ਜੇ ਤੈਨੂੰ ਮਿਲ ਗਈ ਤੁਹਾਡੀ ਦੋਵਾਂ ਦੀ ਡੈਥ ਹੋ ਜਾਣੀ ਹੈ। ਤੂੰ ਰਹਿਣ ਦੇ। ਸਭ ਤੋਂ ਪਹਿਲੀ ਗੱਲ ਹੈ ਕਿ ਮੈਂ ਇੱਥੇ ਇਹੋ ਜਿਹੇ ਕੰਮਾਂ ਲਈ ਜਾਂ ਤਾਲੁਕਾਤ ਬਣਾਉਣ ਲਈ ਨਹੀਂ ਆਈ। ਮੈਂ ਤੇ ਇੱਥੇ ਨਾਮ ਪੈਦਾ ਕਰਨਾ ਚਾਹਨੀ ਹਾਂ ਸ਼ੁਗਲ ਦੀ ਦੁਨੀਆ 'ਚ। ਅੱਛਾ ਇੱਥੇ ਨਾ ਨਾਮ ਪੈਦਾ ਕਰਨਾ, ਇਹ ਤੁਹਾਡੀ ਮਿਹਰਬਾਨੀ। ਤੁਹਾਡੇ ਜ਼ਰੀਏ ਕਰਨਾ ਮੈਂ ਨਾਮ ਪੈਦਾ। ਉਹ ਬਾਜੀ ਮੇਰੀ ਗੱਲ ਸੁਣ। ਆ ਲੈ ਮੈਨੂੰ ਅੰਤਰਿਆ ਮੈਂ ਤੇਰੀ ਪਾਵਾਂ ਤੋੜ ਦਾਂਗੀ। ਆ ਤੂੰ ਗੱਲ ਹੀ ਸੁਣੀ ਵੀ ਤੁਹਾਡੇ ਜ਼ਰੀਏ ਨਾਮ ਪੈਦਾ ਕਰ ਰਹਾ ਵਾ। ਮੇਰੇ ਜ਼ਰੀਏ ਬਾਜੀ ਖੁਦ ਹੀ ਚ ਨਾਮ ਪੈਦਾ ਕਰ, ਇੱਥੇ ਕੀ ਰੱਖਿਆ। ਤਮੀਜ਼ ਨਾਲ ਬਹਿ, ਇਹਨੂੰ ਨਾਲੇ ਆਰਾਮ ਨਾਲ ਬਿਠਾਓ। ਪਟਾਸ ਨਾਲ ਬੁਰਸ਼ ਕਰਨ ਵਾਲੇ ਨੂੰ। ਪਟਾਸ ਨੂੰ ਕਹਿੰਦਾ ਮੁਰਜੀ। ਯਾਰ ਕੀ ਮੁਫਲਿਸੀ ਦਾ ਆਲਮ ਹੈ ਇਸ ਟਾਈਮ ਸਾਹਿਬ ਤੁਹਾਡੇ। ਪਰ ਤੇਰੀ ਫਲਾਈਂਗ ਕੇ ਚੁੰਮੀ ਖੁਦਾ ਦਾ ਵਾਸਤਾ ਫੈਸਲ ਹਟ ਜਾ। ਆਪ ਕਰ ਲਿਆ ਤੇ ਚਾਰ ਤੁਹਾਨੂੰ ਉਹ ਤੂੰ ਲੈ ਮੇਰੇ ਕੋਲ ਲਿਖਾ ਲਾ ਜਿੰਨੀਆਂ ਵੀ ਕੀਤੀਆਂ। ਇੱਕ ਮੈਨੂੰ ਤੇ ਸਮਝਾਉਣ ਵਾਲਾ ਤੇ ਬਚਾਉਣ ਵਾਲਾ ਕੋਈ ਨਹੀਂ ਸੀ, ਤੁਹਾਡੇ ਸਿਰ ਤੇ ਮੈਂ ਹੈਗਾ। ਹਾਂਜੀ ਜਿੰਨੀਆਂ ਮੇਰੇ ਸਿਰ ਤੇ ਤੁਸੀਂ ਹੁੰਦੇ ਤੇ ਅੱਜ ਮੇਰੀ ਹੁੰਦੀ। ਹਾਂ ਹੈ ਬੇਸਿਕਲੀ ਮੈਂ ਤੇਰੀ ਆ। ਹਾਂ ਤੇ ਇਹ ਤੁਹਾਨੂੰ ਮੇਰੀ ਕਦਮ ਲੱਗੇ ਅੱਜ ਬਚਨ ਦਿਓ ਮੈਨੂੰ, ਸ਼ਪਥ ਲਵੋ ਮੇਰੇ ਤੇ, ਦੇਖੋ ਇਹ ਤੇਰੀ ਆ ਯਾਰ। ਮੈਨੂੰ ਬਚਨ ਦਵੋ। ਉਹ ਯਾਰ ਮੇਰੀ ਗੱਲ ਸੁਣ ਨਾ, ਇਹ ਤੇਰੀ ਆ। ਜਿਵੇਂ ਕਦੋਂ ਕਹਿੰਦੇ ਨਹੀਂ ਭਾਜੀ ਇਹ ਤੁਹਾਡੀ ਸ਼ੈ ਇੱਥੇ ਪਈ ਆ, ਇਹ ਜਦੋਂ ਮਰਜ਼ੀ ਦਿਲ ਕਰੇ ਆ ਕੇ ਲੈਣਾ, ਇਹ ਝੁਕ ਫਿਰ ਉਹ ਤੁਹਾਡੀ ਆ, ਇਹ ਤੇਰੀ ਆ। ਲੈ ਤਾਂ ਜੀ ਕਿਸੇ ਦੀ ਨਹੀਂ, ਮੈਂ ਕਿਸੇ ਦੀ ਨਹੀਂ। ਦੇਖੋ ਮੈਂ ਸਮੇਂ ਸੱਠੇ ਤੋਂ ਸਫ਼ਰ ਕਰਕੇ ਇੱਥੇ ਆਈ ਹਾਂ, ਐਵੇਂ ਨਹੀਂ ਆ ਗਈ। ਲੋ ਜੋ ਸਮੇਂ ਸੇਠੇ ਤੋਂ ਆਈ ਹੈ।
ਭਾਜੀ। ਉਧਰ ਮੇਰੇ ਨਾਨਕੇ ਰਹਿੰਦੇ ਨੇ। ਸਮੇਂ ਸਿੱਟੇ ਹਾਂਜੀ ਉਸਤਾਦ ਠੀਕ ਜੀ। ਹੈ ਸਮਾਂ ਸੱਟਾ ਇੱਕ ਸੱਟਾ ਸਮਾਂ ਸੱਟਾ ਹਾਂਜੀ ਇੱਥੇ ਮੈਂ ਰੇਲਵੇ ਕਲੋਨੀ ਬੈਠਕ ਕਿਰਾਏ ਤੇ ਲਈ ਹੈ ਭਾਜੀ ਚਾਲ ਤੇ ਅੱਲਾਹ ਤਾਲਾ ਕਿੱਥੇ ਕਰ ਗਈ? ਉਹ ਚਾਹ ਵਾਲੀ ਦੁਕਾਨ ਦੇ ਨਾਲ ਹੀ ਥੱਲੇ ਨੂੰ ਗਲੀ ਉੱਤਰਦੀ ਉੱਥੇ ਹੀ ਹੈ। ਇਹ ਭਾਜੀ ਕਿਤੇ ਰੋਟੀ ਫੜਾ ਕੇ ਆਉਣੀ ਆ ਹੈ ਮੈਂ ਚਾਲ ਤੇ ਬੈਠਕ ਕਿਰਾਏ ਤੇ ਲਈ ਹੈ ਨਾ, ਹੁਣ ਰਹਿਣਾ ਵੀ ਤੇ ਹੈ ਨਾ ਫੈਸਲਾਬਾਦ, ਸਮੇਂ ਸੱਟੇ ਤੋਂ ਆਈ ਹਾਂ ਮੈਂ। ਸਮਾਂ ਸੱਟਾ ਹਾਂਜੀ ਰਾਤ ਦਿਨੇ ਮੈਂ ਤੁਹਾਡੇ ਨਾਲ ਇੱਥੇ ਸ਼ੋਅ ਕਰਾਵਾਂਗੀ, ਰਾਤ ਨੂੰ ਮੈਂ ਤਰੀਕ ਤੇ ਰਕਸ਼ਾ ਵੀ ਲੈ ਲਿਆ। ਐਵੇਂ ਇੱਕ ਕੰਮ ਨਾਲ ਗੁਜ਼ਾਰਾ ਨਹੀਂ ਹੁੰਦਾ। ਭਾਜੀ ਤੁਸੀਂ ਯੂਸਫਾਬਾਦ ਵੀ ਰਹੇ ਹੋ ਨਾ? ਨਹੀਂ ਇੱਕ ਮਿੰਟ ਠੀਕ ਹੈ ਭਾਈ ਬਿਲਕੁਲ ਠੀਕ ਉਸਤਾਦ ਹੁਣ ਜੀ। ਤੂੰ ਕਹਿੰਦਾ ਵੀ ਮੇਰਾ ਵਿਆਹ ਕਰਾ ਦੇ, ਬੁੱਢੀ ਤੇਰੀ ਰਾਤ ਨੂੰ ਤਰੀਕ ਤੇ ਰਕਸ਼ਾ ਚਲਾਉਂਦੀ ਹੋਵੇ ਫਾਇਦਾ ਕੀ? ਮੰਗਦੀ ਤੇ ਨਹੀਂ ਠੀਕ ਹੈ ਨਾ, ਹੱਥ ਤੇ ਫਲਾਦੀ। ਪੂਰੀ ਪਲੈਨਿੰਗ ਨਾਲ ਇੱਥੇ ਆਈ ਹੈ। ਮੇਰੀ ਇੱਕ ਭੈਣ ਲਾਈਆਬਾਦ ਵੀ ਆਈ ਹੈ। ਉਹ ਕਿੱਥੇ ਕਰ ਗਏ ਆ? ਉਹ ਬਾਪੀ ਉਹ ਦੱਸੀ ਤੇਰਾ ਕੀ ਆ ਉਹਨੂੰ ਰੌਲਾ ਕੀ ਮਸਲਾ ਕੀ ਸੀ ਅੱਛਾ ਉੱਥੇ ਇਹਨੂੰ ਤੇਰਾ ਭੈਣ ਭਣਵਈਆ ਰਹਿੰਦੇ ਨੇ। ਮੈਂ ਉਹਨਾਂ ਘਰ ਵੀ ਰਹਿ ਸਕਦੀ ਹਾਂ, ਲੇਕਿਨ ਮੈਂ ਇੱਥੇ ਬੈਠਕ ਕਿਰਾਏ ਤੇ ਲਈ। ਆਪੇ ਭਣਵਈਆ ਤੇਰਾ ਕਿੱਦਾਂ ਦਾ ਕੀ ਆ ਦਾ ਲਾਈਆਬਾਦ ਅਸੀਂ ਸਾਰਿਆਂ ਨੂੰ ਜਾਣਦੇ ਆ। ਚਵਲ ਜੀ ਆਈਏ, ਗਾਣ ਵਜਾਉਣ ਦਾ ਬੜਾ ਸ਼ੌਕ। ਖਾਨ ਸਾਹਿਬ ਫੈਮਿਲੀ ਚ ਮੇਰੀ ਭੈਣ ਨੇ ਵਿਆਹ ਕਰ ਲਿਆ। ਅੱਛਾ ਆਪੀ ਅੱਛਾ ਉਹ ਬੜਾ ਲੇਕਿਨ ਬਣਦਾ ਤੁਸੀਂ- ਹਨਾ, ਬੜਾ ਐਂਕਰ ਟੈਪ ਬਣਦਾ, ਬੜਾ ਸੋਹਣਾ ਸੋਹਣਾ ਬਣਨ ਦੀ ਕੋਸ਼ਿਸ਼ ਕਰਦਾ ਹਾਂ ਕੁੰਡਲੇ ਵਾਲੇ ਵਾਲ ਨੇ ਉਤਰੇ ਦੇ। ਭਾਜੀ ਅੱਗੇ ਮੇਰੀ ਗੱਲ ਸੁਣ ਭਾਜੀ ਯਾਰ, ਨਹੀਂ ਤੂੰ ਵੀ ਨਾਲ ਲੈ ਕੇ ਵਿੱਚੋਂ ਗੱਲ ਨਿਬੇੜ ਐਵੇਂ ਕੁੱਤਿਆਂ ਤੋਂ ਭੌਂਕਣਾ। ਫਿਰ ਤੂੰ ਵੀ ਕਹਿਣਾ ਯਾਰ ਮੇਰੀ ਸਾਲੀ ਦਾ ਕੋਈ ਰੌਲਾ ਚੱਲਣ ਡਿਆ ਉਹ ਕਿ ਹਾਂਜੀ ਹਾਂਜੀ ਨਹੀਂ ਉਹ ਤੇ ਕੋਈ ਉਹਦਾ ਰੌਲਾ ਨਹੀਂ ਚੱਲ ਸਕਦਾ। ਨਹੀਂ ਜੀ, ਮੇਰਾ ਰੋਲਾ ਨਹੀਂ, ਮੇਰਾ ਖਾਵਾਂ ਦੀ ਫੋਤ ਹੋ ਗਿਆ ਤੇ ਰੋਲਾ ਕਰਦਾ। ਨਹੀਂ ਟੈਨਸ਼ਨ ਆਪਾਂ ਨਾਲ ਘਬਰਾ ਨਾ ਉਸਤਾਦ ਜੀ, ਮੈਨੂੰ ਅੱਲਾ ਨੂੰ ਤੈਨੂੰ ਦੋ ਭਰਾ ਦਿੱਤੇ ਆ ਉਹਦਾ ਰੌਲਾ ਨਹੀਂ ਚੱਲਦਾ, ਉਹ ਆਪ ਬਹੁਤ ਅੱਛੀ ਇਨਸਾਨ ਆ, ਉਹਦਾ ਕਿੱਥੇ ਰੌਲਾ ਚੱਲਣਾ? ਉਸਤਾਦ ਜੀ ਮੈਨੂੰ ਤੇ ਇਹਨੂੰ ਆਸ਼ੀਰਵਾਦ ਦਿਵੋ, ਨਵੀਂ ਜ਼ਿੰਦਗੀ ਦਾ ਆਗਾਜ਼ ਕਰੀਏ। ਦੇਣਗੇ ਆਸ਼ੀਰਵਾਦ ਹਾਂਜੀ ਤੇ ਉਸਤਾਦ। ਕੋਈ ਵਿਆਹ ਨਿਕਾਹ ਕੋਈ ਇਹ ਉਹ ਕੋਈ ਜੀਨ ਮਰਨ ਦੀਆਂ ਕਸਮਾਂ ਚਾਰ ਸੈਨ ਇਹ ਉਹ। ਇਹਨਾਂ ਨੂੰ 7 ਫੇਰਿਆਂ ਦੇ ਮਤਲਬ ਤਾਂ ਪਤਾ, ਉਹਦੇ ਕੀ ਤਕਾਜ਼ੇ ਨੇ, ਕੀ ਹਕੂਕ ਨੇ, ਕੀ ਫਰਾਈਜ਼ ਨੇ। ਜੀ ਸਾਡਾ ਅਸੀਂ ਐਜ਼ ਏ ਮੁਸਲਮਾਨ ਨਾ ਸਾਡੇ 7 ਫੇਰੇ ਨਹੀਂ ਹੁੰਦੇ। ਨਹੀਂ ਉਹ ਫੇਰੇ ਨਹੀਂ ਮੈਂ ਕਹਿ ਰਹੀ ਹਾਂ। ਦੇਖੋ ਜੀ ਹੁਣ ਮੈਂ ਇਹਦੇ ਘਰ ਵਿਆਹ ਗਿਆ ਗਈ, ਪਹਿਲਾ ਫੇਰਾ ਮੇਰੇ ਸਹੁਰਿਆਂ ਦੇ ਮੇਰੇ ਪੇਕਿਆਂ ਦੇ, ਇਹਨੇ ਮੈਨੂੰ ਲੈ ਕੇ ਜਾਣਾ, ਇੱਕ ਫੇਰਾ ਹੋ ਗਿਆ, ਫੇਰ ਵਾਪਸ ਲੈ ਕੇ। ਇਹ 7 ਫੇਰੇ ਨੇ। ਉਹਨਾਂ ਦੀ ਬੰਦੇ ਦੀ ਖਸਲਤ ਦਾ ਪਤਾ ਚੱਲ ਜਾਂਦਾ ਕਿ ਮੇਰੇ ਘਰ ਜਾ ਕੇ ਇਹਦਾ ਕੀ ਰੱਖ ਰਖਾਓ, ਕੀ ਮਿਲਣ ਵਰਤਨ। ਬਹਰਹਾਲ ਇਹ ਹੈ ਕਿ ਸਾਡੇ ਅੱਛਾ ਤੁਸੀਂ ਉਹ ਫੇਰੇ ਜਿਹੜੇ ਵੀ ਨੇ ਨਾ, ਬਹਰਹਾਲ 7 ਫੇਰੇ ਜਿਹੜੇ ਨੇ ਨਾ, ਇਹ ਜਿੱਦਾਂ ਸਾਡਾ ਨਿਕਾਹ ਹੁੰਦਾ ਨਾ ਹਾਂਜੀ ਉਂਝ ਸੈਟਅਪ ਹੁੰਦਾ ਵਾ ਸਾਡੇ ਬਹੁਤ ਸਾਰੇ ਵੀਰਾਂ ਦਾ। ਤੇ ਇਹਦੇ ਤੇ ਨਾ ਗੱਲ ਕਰੋ, ਤੁਸੀਂ ਆਪਣੇ ਗੱਲ ਕਰੋ ਕਿ ਤੁਸੀਂ ਨਿਕਾਹ ਕਰਾਉਣਾ, ਮੌਲਵੀ ਬੁਲਾ ਕੇ ਅਸੀਂ ਤੁਹਾਡੇ ਹੱਥ ਪੀਲੇ। ਨਹੀਂ ਅਗਰ ਮੌਲਵੀ ਨੇ ਪੀਲੇ ਨਹੀਂ ਹੋਣੇ ਭਾਜੀ, ਇਹ ਕਿਰਮਚੀ ਜੇ ਹੋ ਜਾਣੇ। ਅੱਲਾ ਮਾਹੋ ਸਿਰ ਤੇ ਪਤਾ ਨਹੀਂ ਕਿਤੇ ਛੱਲੀਆਂ ਖੋਲ ਕੇ ਰੱਖੀਆਂ। ਆ ਖੋਲਣੇ ਕੀ ਆ ਵੇਖਾਂ ਦੁਨੀਆ ਨਾਲੇ- ਲਈ ਗਰੰਡੀ। ਉਸਤਾਦ ਜੀ ਉਹ ਪਹਿਲੀ ਵਾਰੀ ਅੱਗੇ ਵੀ ਨਿਕਾਹ ਹੋਣ ਲੱਗਾ ਸੀ, ਮੌਲਵੀ ਨੇ ਪੜ੍ਹਾਈ ਸ਼ੁਰੂ ਕਰਦਾ ਤੇ ਅੱਗ ਪੈ ਜਾਂਦੀ ਇਹਨਾਂ ਨੂੰ। ਹਾਂਜੀ ਪੜ੍ਹਾਈ ਨਹੀਂ ਹੋ ਇਹ ਦੂਜਾ ਪਾਰਟ ਵਾਲੀ ਔਰਤ ਆ। ਇਹ ਉਹ ਨਹੀਂ ਹੈਗੀ। ਇਹ ਰੱਖੇ ਨੇ ਮੁੰਡੇ, ਹੋਰ ਬੁਲਾਓ ਇੱਥੇ, ਹੋਰ ਔਰਤਾਂ ਬੁਲਾਓ। ਇਹਨਾਂ ਦੇ ਵੱਸ ਚੋਂ ਲੰਘ ਗਿਆ, ਹੁਣ ਕਾਮੇਡੀ ਨਹੀਂ ਕਰ ਭੈਣ ਸਕਦੇ। ਮੇਰੀ ਮੈਂ ਬੜੀ ਹਯਾ ਕਰਨ ਡਿਆ, ਮੈਂ ਬੜਾ ਮੁੱਤਬਰ ਜਿਹਾ ਹੋ ਕੇ ਬੈਠਾ ਵਾਂ, ਮੈਂ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੁੰਦਾ, ਤੁਹਾਡੀ ਮਿਹਰਬਾਨੀ। ਮੈਂ ਕੀ ਕਰਾਂ ਵੀ ਮਤਲਬ ਵੈਸੇ ਇਹ ਵੀ ਮਜ਼ੇਦਾਰ ਗੱਲ ਆ ਵੀ ਇੱਧਰ ਵੀ 3 ਔਰਤਾਂ ਬੈਠੀਆਂ ਨੇ, ਇੱਧਰ ਵੀ 3 ਟੀ ਟਾਈਮ ਹੋ ਰਿਹਾ ਹੋਵੇ। ਇਹ ਬੰਦਿਆਂ ਦੇ ਵੱਸ ਦੀ ਗੱਲ ਹੀ ਨਹੀਂ ਰਹੀ। ਦੇਖੋ ਕਿੰਨੀਆਂ ਕੱਚੀਆਂ ਗੱਲਾਂ ਕਰਨ ਦੇ ਨੇ, ਡੁੱਬ ਕੇ ਮਰ ਜਾ ਮਿੱਠੇ ਪੁੱਤ। ਸੋਹਾ ਮੇਰੇ ਨਾਲ ਸ਼ਮਕਲਾਮ ਹੋ ਕੀ ਕਲਾਮ ਆਵਾ ਸ਼ਮਕਲਾਮ ਹਾਂ ਮੇਰੇ ਨਾਲ। ਸ਼ਮ ਕਲਾਮ ਹੋ ਜਾ ਕੇ ਔਰ ਤੂੰ ਤੈਨੂੰ ਮੈਂ ਕੋਈ ਵਿਰਦ ਦੱਸਾਂ, ਤੇਰੇ ਵਿੱਚ ਉਤਰ ਜੂਗੀ ਉਹ ਸ਼ਮਕਲਾਮ ਦੇ। ਅੱਛਾ ਜੀ ਪਹਿਲੇ ਤੁਸੀਂ ਕਿਤੇ ਜੌਬ ਕੀਤੀ ਕਿਤੇ ਹੋਰ? ਹਾਂਜੀ ਪੱਠੇ ਤੇ ਬੰਨੀ ਰੱਖੀ ਉਹਨਾਂ ਨੇ ਮਹੀਨਾ, ਇੱਟ ਕਿਤੇ ਗਲਤ ਪੜਾਉਂਦੇ ਸੀ, ਕਹਿੰਦੇ ਕਰਕੇ ਜਾਏਗੀ ਸਿੱਧੀ ਤੇ ਜਾਏਗੀ। ਮੈਂ ਪੜ੍ਹੀ ਲਿਖੀ ਆ, ਮੈਂ ਅਕਾਊਂਟਸ ਦਾ ਕੰਮ ਕਰਦੀ, ਕੰਪਿਊਟਰ ਚਲਾਉਣਾ ਮੈਨੂੰ ਆਉਂਦਾ। ਬੱਚਿਆਂ ਦੀ ਤਰਬੀਅਤ ਵੀ ਅੱਛੀ ਹੋਊਗੀ। ਹਾਂ ਲਓ ਜੀ। ਮੈਂ ਸਕੂਲ 'ਚ ਟੀਚਰ ਰਹੀ ਆ, ਘਰ ਅਕੈਡਮੀ ਖੋਲੀ ਰੱਖੀ, ਬੱਚੇ ਮੇਰੇ ਕੋਲ ਪੜ੍ਹਨ ਆਉਂਦੇ ਸੀ। ਸਿਲਾਈ ਕਢਾਈ ਦਾ ਮੈਨੂੰ ਕੰਮ ਆਉਂਦਾ। ਬਾਜੀ ਤੁਹਾਡਾ ਮੱਥਾ ਨੋਰਾ ਫਾਤੀ ਨਾਲ ਬੜਾ ਮਿਲ ਦਿਆ ਵਾ। ਮੇਰਾ ਲੱਕ ਵੀ ਟਵਿੰਕਲ ਖੰਨਾ ਨਾਲ ਬੜਾ ਮਿਲਦਾ। ਬਾਜੀ ਜੇ ਮੈਂ ਚਵਲ ਮਾਰ ਬੈਠਾ ਕੋ ਵਧਾਉਣੀ ਓਏ ਜੋ ਝੂਠ ਤੇ ਨਾ ਬੋਲਣ, ਟਵਿੰਕਲ ਖੰਨਾ ਤੇਰੇ 'ਚ ਟਵਿੰਕਲ ਖੰਨਾ ਨੂੰ ਨਹੀਂ ਮਿਲਦਾ। ਸੋਹਾ ਨੰਬਰ ਟੈਲੀ ਨਾ ਆ ਰਹੀ। ਵੇ ਇੰਜ ਪੈਰ ਨੱਪ ਕੇ ਨਹੀਂ, ਜਿਹੜੀ ਡਸਟਬਿਨ ਖੋਲੀ ਦੀ ਉਹਦੇ ਵਰਗਾ ਤੇਰਾ ਮੂੰਹ ਆ। ਲਓ ਜੀ ਅੱਜ ਪੈਲ ਨਾ ਪਿੱਤੇ ਦੇ ਲਈ ਟੱਚ ਪਿੰ। ਭਾਜੀ ਤੁਹਾਡੇ ਨਾਲ ਤੁਸੀਂ ਉਦੋਂ ਦੀਆਂ ਕੀ ਗੱਲਾਂ ਕੀਤੀਆਂ? ਤੁਹਾਡੇ ਸਾਰਿਆਂ ਨਾਲੋਂ ਅੱਛੀ ਜੁਗਤਾ ਕਰ ਰਹੀ ਤੂੰ ਤੇ ਉਹਦੇ ਦੁਆਲੇ ਹੋਇਆ ਜਦੋਂ ਬੈਠਾ ਹੋਇਆ ਹੱਥ ਕਿੱਦਾਂ ਮੱਚਾ ਕਿੱਦਾਂ ਉੱਤੇ ਕੀ ਕਰਨ ਬੈਠਾ ਇੱਥੇ ਤੂੰ? ਅੱਲਾ ਮਾਫੀ ਤੇ ਉਹਦਾ ਮੂੰਹ ਵੇਖੋ, ਮੱਥਾ ਕਿਦਾਂ ਦਾ ਤੌਬਾ। ਇਹਦਾ ਮੂੰਹ ਵੇਖੋ ਜਿਵੇਂ ਬੈਠਕ ਤੇ ਬਾਹਰ 150 ਜੁੱਤੀ ਪਈ। ਆਹ ਦੱਸ ਸੋਹਾ ਉਹ ਭਰਾਵਾ ਔਰ ਖੈਰ 150 ਬੰਦਾ ਕਿੱਦਾਂ ਆ ਸਕਦਾ? ਸੋਹਾ ਇਹ ਤੰਦ ਨਹੀਂ ਲੈਣਾ ਗੱਲ, ਇਹ ਬਚਣਾ ਚਾਹਨੀ ਨਹੀਂ ਕਿੱਥੇ ਵਸਣਾ ਉਹਨੇ? ਉਹਦਾ ਤਾਂ ਵਿਆਹ ਹੀ ਨਹੀਂ ਹੋਇਆ। ਵਿਆਹ ਕਰਨਾ ਵਾ ਕੱਟ ਲਾ। ਤੂੰ ਮੈਂ ਵੀ ਹੈ? ਹਾਂਜੀ ਕਰ ਲਾ। ਮੈਂ ਵੀ ਕਰਨਾ। ਮੈਂ ਕੋਈ ਵਿਆਹ ਕਰਾਂਗੀ। ਮੈਂ ਆਪਣੀ
ਭੈਣ ਤੇ ਬਹਿਨੋਈ ਨੂੰ ਪੁੱਛ ਕੇ ਲਾਈ ਆਬਾਦ ਉਹ ਰਹਿੰਦੇ ਨੇ ਉਹਨਾਂ ਕੋਲੋਂ ਪੁੱਛ ਉਹਨਾਂ ਨੇ ਮੰਨ ਜਾਣਾ, ਉਹਨਾਂ ਕੋਲ ਰੁਪਈਏ 50 ਤਾਂ ਉਹ ਮੰਨ ਯਾਰ ਜਾਂਦੇ। ਉਹ ਗੱਲ ਹੋਰ ਕਰ, ਉਹ ਇਸਤਰਾਤੀ ਮਿਸਾਲੀ ਗੱਲ ਹੁੰਦੀ ਆ, ਉਹ ਕਿਹੜੇ ਕੋਲ ਲੰਮਾ ਉਹ ਚੱਲ ਇਸ ਟਾਈਮ ਭਾਜੀ ਉਹਦਾ ਨਹੀਂ ਪੈਨੋ ਹੀ ਅੱਖੇ ਇੱਥੇ ਹੈਗਾ, ਤੂੰ ਬਣ ਜਾ ਘੰਟੇ ਲਈ ਪੈਨੋ ਹੀ ਉਹ ਜ਼ਰੂਰੀ ਹੈ ਤੇ ਮਠਿਆਈ ਦਾ ਡੱਬਾ ਤਾਂ ਉਹਨੇ ਮੰਨ ਜਾਣਾ। ਕਿੰਨੇ ਤੇ ਬਹਿਨੋਈ ਹੋਰ ਨੇ ਜਿੱਦਾਂ ਦੱਸਣ ਦੇ। ਸੋਹਰ ਓਏ ਤੂੰ ਆਪਣੇ ਪੈਨੋ ਹੀ ਨਹੀਂ ਇਹ ਕਹਿਣਾ ਵਾ ਪੋਡਕਾਸਟ ਨਾ ਕਰਾਂਗੇ ਉਹਨੇ ਜੇ ਮੰਨਣਾ ਤੇ ਕੀਤਾ ਉਹ ਹੁਣ ਇੱਥੇ ਨਹੀਂ ਨਾ ਹੈਲ ਹੋ ਗਿਆ ਨਸੀਮ ਵਿੱਕੀ ਨਾਲ ਪੋਡਕਾਸਟ ਕਰ ਉਹ ਹੁਣ ਇੱਥੇ ਹੋ ਕੇ ਵੀ ਇੱਥੇ ਨਹੀਂ ਹੈ। ਅੱਛਾ ਚਲੋ ਛੱਡ ਦੋ ਯਾਰ, ਛੱਡ ਦੋ ਹੁਣ ਇੱਕ ਪ੍ਰੋਗਰਾਮ ਸ਼ੁਰੂ ਕਰੋ, ਬੈਠਾ ਰਹਿ ਦੋ। ਆ ਤੁਸੀਂ ਵਿੱਚ ਇਹ ਗੱਲ ਇਸ ਕੰਮ ਲਈ ਮੈਂ ਆਈ ਹਾਂ। ਹਾਂ, ਜਿਸ ਕੰਮ ਲਈ ਆਈਆਂ ਉਹ ਸ਼ੁਰੂ ਕਰੋ। ਚਲੋ ਸ਼ਾਇਰੀ ਵੀ ਆਉਂਦੀ ਮੈਨੂੰ। ਅੱਛਾ ਜੀ, ਹਾਂਜੀ ਮੁਸ਼ਾਇਰੇ 'ਚ ਵੀ ਮੈਂ ਬਵਾਂਗੀ। ਹਾਂ ਇਹ ਵੀ ਠੀਕ ਹੈ ਯਾਰ। ਸ਼ੇਰ ਨਾ ਸੁਣਾਈ, ਬੰਦਾ ਕੋਈ ਗਾਇਬ ਹੋ ਗਿਆ, ਅਸੀਂ ਤੇਰੇ ਕੋ ਪੂਰਾ ਕਰਨਾ ਹੈ। ਬਸ ਠੀਕ ਆ, ਵੀ ਠੀਕ ਆ, ਵੀ ਕੰਮ ਠੀਕ ਆ ਨਾਜ਼ਰੀਨ। ਆਹੋ ਯਾਰ ਚਲੋ ਸਾਡੇ ਨਾਲ ਇੱਕ ਚਾਹ ਚੂ ਬਣਾ ਲੈਣੀ ਹੈ। ਚਾਹ ਚੂ ਕੱਪੜੇ ਕੁਪੜੇ ਹਰ ਸ਼ੈ ਮੈਨੂੰ ਧੋਣੀ ਵਰਤਣੀ ਘਰ ਦਾ ਮੈਨੂੰ ਸਾਰੇ ਕੰਮ ਆਉਂਦੇ ਨੇ। ਹਾਂਡੀ ਹਾਂਡੀ ਰੋਟੀ ਹਰ ਸਾਲਨ ਸੁਲਨ ਸਾਰੇ। ਜੀ ਜੀ ਲਓ ਇਹ ਵੀ ਤੁਹਾਡਾ ਰੌਲਾ ਮੁੱਕ ਗਿਆ। ਮੈਂ ਨੌਕਰ ਰੱਖੂੰਗਾ ਘਰ, ਮੈਂ ਨਹੀਂ ਕੰਮ ਕਰਨ ਦਊਂਗਾ। ਗੱਡੀ ਵੀ ਚਲਾਣੀ ਆਉਂਦੀ ਮੈਨੂੰ, ਮੋਟਰਸਾਈਕਲ ਵੀ ਚਲਾਣੀ ਆਉਂਦੀ। अच्छा जी, ਹਾਂਜੀ। ओए होए ताश तूश ਤਾਸ਼ ए ताश के हम होश में अब आने ना पाए। ਫਲਾਸ਼ ਤੋਂ ਇਲਾਵਾ ਨਹੀਂ ਕੋਈ ਆਉਂਦੀ। फ्लाश ਹਾਂਜੀ अच्छा, स्नूकर ਸਨੋਕਰ ਦੀ अच्छा, ਇਨਡੋਰ ਗੇਮਾਂ ਮੈਂ ਖੇਲਦੀ ਹਾਂ। ਅੱਛਾ ਜੀ। ਅੱਛਾ ਇੱਕ ਸਵਾਲ ਇਹਨਾਂ ਕੋ ਪੁੱਛਿਆ ਕਿ ਨੇ ਬਾਜੀ ਹੁਣਾਂ ਦਾ ਪਹਿਲਾ ਬੰਦਾ ਜਿਹੜਾ ਕਿੱਦਾਂ ਫੌਤ ਹੋਇਆ? ਉਹ ਵਿਆਹ ਹੋਇਆ ਉਹ ਕੁਝ ਵੀ ਨਹੀਂ ਦੇਣਾਗੇ, ਉਹ ਐਦਾਂ ਬਹੁਤ ਹੋ ਗਿਆ। ਦੇਖੋ ਜੀ ਹੁਣ ਰਿਸ਼ਤੇਦਾਰ ਵੀ ਇਹ ਗੱਲਾਂ ਪੁੱਛਣਗੇ। ਨਾ ਨਾ ਤੁਸੀਂ ਏਦਾਂ ਯਾਰ ਕਰੋ। ਜਿਹੜੇ- ਤੁਸੀਂ ਇਹਦਾ ਇਹ ਚੀਜ਼ਾਂ ਨਾ ਕਰੋ। ਫਰੀਦ ਸਾਹਿਬ ਵੀ ਬੜਾ ਅੱਛਾ ਆਰਟਿਸਟ ਆ। ਸੋਹਰ ਆਈਡੀ ਕਾਰਡ ਤੇਰਾ ਚੇਪ ਵਾਲਾ ਕਿ ਦੂਜਾ? ਉਹ ਰਾਸ਼ਨ ਲੈ ਕੇ ਦੇਣਾ ਤੂੰ। ਨਹੀਂ ਉਹ ਕੱਲ ਨੂੰ ਜ਼ਰੂਰ, ਆਈਡੀ ਕਾਰਡ ਤੇ ਹਲੇ ਕੱਲ ਨੂੰ ਕੱਲ ਤੈਨੂੰ ਮੈਂ ਕਿਹਾ ਉੱਚੀ ਮੁੱਕਲ ਉਹ ਕੱਲ ਨੂੰ ਉਸਤਾਦ ਜੀ ਜ਼ਰੂਰਤ ਪੈਣੀ ਆਈਡੀ ਕਾਰਡ ਦੀ, ਫੇਰ ਬਣਵਾਉਣਾ ਪਊ, ਮੈਂ ਖੱਜਲ ਹੋਊਂ। ਵੇ ਫੇਰ ਕਸ਼ਫ ਵਾਲਿਆਂ ਤੋਂ ਕਰਜ਼ਾ ਕਢਾ। ਨਹੀਂ ਨਹੀਂ, ਉਹਦਾ ਆਈਡੀ ਕਾਰਡ ਜਿਹੜਾ ਦੁਬਾਰਾ ਹਮੇਸ਼ਾ ਕਿਸੇ ਵੀ ਨਾ ਹਾਂਜੀ ਜਦੋਂ ਫੀਮੇਲ ਦੀ ਸ਼ਾਦੀ ਹੁੰਦੀ ਨਾ, ਹਾਂਜੀ ਉਹਦਾ ਦੁਬਾਰਾ ਆਈਡੀ ਕਾਰਡ ਖਾਵਨ ਦੇ ਨਾਲ ਬੰਦਾ ਹੀ ਬੰਦਾ ਹੁੰਦਾ। ਆਹੋ ਅੱਗੇ ਤਾਹਿਆਤ ਵੀ ਲਿਖਦੇ ਨੇ। ਯਾਰ ਇੱਕ ਮਿੰਟ ਮੇਰੀ ਗੱਲ, ਤੁਸੀਂ ਫੀਮੇਲ ਉਹਦੇ ਬਾਹਰ ਚੈੱਕ ਕਰੋ। ਆ ਬਾਨੇ ਬਾਨੇ ਨਾਲ ਨਾ ਆ ਵੇ ਉਹਦਾ ਬਦਤਮੀਜ਼ੀ ਕਰ ਰਿਹਾ। ਸ਼ਾਂਤੇ ਦਾ ਬੋਲਟ ਮਾਰਿਆ ਹੁੰਦਾ ਬਸ ਕਰ ਦੇ। ਉਹ ਠਹਿਰ ਸਬਰ ਕਰ ਜਾ, ਕੀ ਹੋ ਗਿਆ ਤੈਨੂੰ? ਅੱਛੀ ਗੱਲ ਝਾਟੇ ਨਾਲ ਬੋਲਡ ਮਾਰਿਆ ਹੁੰਦਾ। ਨਹੀਂ ਛਾਂਟੇ ਦਾ ਬੋਲਟ। ਆਹ ਉਸਤਾਦ ਜੀ। ਉਹ ਪੱਕੇ ਆ, ਐਵੇਂ ਹੱਸੀ ਜਾਂਦੇ ਉਹਦੀ ਗੱਲ। ਨਹੀਂ ਗੱਲ ਪੱਕੀ ਹੈ। ਗਲੇਲ ਦੀ ਮੈਗਜ਼ੀਨ ਹੁੰਦੀ ਵੇਖੋ। ਅੱਛਾ ਅੱਜ ਤੱਕ ਉਸਤਾਦ ਜੀ ਵੈਸੇ ਇੱਕ ਸਵਾਲ ਆ, ਤੁਸੀਂ ਫੀਮੇਲ ਸਾਡੇ ਨਾਲ ਨਹੀਂ ਆਰਟਿਸਟ ਬੈਂਡ ਦਿੱਤੀ, ਇੱਕ ਗੱਲ ਲੇਕਿਨ ਇਹਦੇ ਮੈਨੂੰ ਕੋਈ ਡਰ ਨਹੀਂ ਲੱਗਾ, ਕਿਉਂ? ਕਿਉਂਕਿ ਸ਼ਰੀਫ ਖਾਨਦਾਨ ਦੀ ਹੈ। ਸ਼ਰੀਫ ਨਹੀਂ ਭਾਜੀ, ਇਹਦਾ ਮੈਨੂੰ ਕੋਈ ਡਰ ਨਹੀਂ। ਸਹੀ ਗੱਲ। ਪੈਸਾ ਪੂਸਾ ਕੋਈ ਚਾਹੀਦਾ ਹੀ? ਨਹੀਂ ਮੈਨੂੰ ਨਹੀਂ ਚਾਹੀਦਾ। ਮੈਂ ਤੇ ਹੁਣ ਉਸਤਾਦ ਜੀਆਂ ਕੋਲੋਂ ਹੀ ਲਾਂਗੀ ਜੋ ਲੈਣਾ ਹੈ। ਇੱਥੇ ਕੰਮ ਕਰਾਂਗੀ, ਮਿਹਨਤ ਕਰਾਂਗੀ, ਮੁਸ਼ੱਕਤ ਕਰਾਂਗੀ, ਜੋ ਮੇਰਾ ਬਣਦਾ ਹੋਇਆ ਮੈਨੂੰ ਤੁਸੀਂ ਦੇ। ਹਾਂ ਉਹ ਮੇਰੇ ਮਰਨ ਮੈਂ ਤੋਂ ਬਾਅਦ ਹੀ ਤੇਰਾ ਹਰਾਮ ਨਹੀਂ ਖਾਣਾ। ਹਾਂ ਨਾ 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 ਨਾ, ਪ੍ਰੋਗਰਾਮ ਚ ਬਾਕੀਆਂ ਕੋ ਨਹੀਂ, ਤੂੰ ਹਰਾਮ ਨਹੀਂ ਖਾਣਾ। ਨਾ ਮੈਂ ਨਹੀਂ। ਹਾਂ ਤੂੰ ਏਦਾਂ ਨਹੀਂ ਕਰਨਾ ਵੀ ਹਰਾਮ ਦਾ ਮਹੀਨਾ ਪੂਰਾ ਆ ਕੇ ਤੇ ਤਨਖਾਹ ਲੈ ਲੈਣੀ। ਬਿਲਕੁਲ ਏਦਾਂ ਦਾ ਹਰਾਮ ਨਹੀਂ ਖਾਣਾ। ਗੱਲ ਵੀ ਕੋਈ ਨਹੀਂ ਕਰਨੀ ਤੇ ਐਂਡ ਤੇ ਪੈਸੇ ਵੀ ਪੂਰੇ ਲੈਣੇ, ਕੋਈ ਫਾਇਦਾ ਨਹੀਂ ਹੈ। ਨਹੀਂ ਨਹੀਂ, ਉਹਦਾ ਤੇ ਫਰਕ ਵਾ ਵੀ ਕਿਤੇ ਨਾ ਕਿਤੇ ਆ ਕੇ ਬਹਿ ਜਾਣਾ, ਤੇ ਤੂੰ ਜਿਹੜਾ ਮਹੀਨਾ ਨਾ ਆਣਾ ਉਹਨਾਂ ਤਰ੍ਹਾਂ ਹਰਾਮ ਨਾ ਕਹੀਂ। ਠੀਕ ਹੈ ਨਾ, ਬਿਲਕੁਲ ਮੈਂ ਹਰਾਮ ਨਹੀਂ ਖਾਣਾ ਕਿ ਦਿਨੇ ਇੱਥੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਰਾਤ ਨੂੰ ਮੈਂ ਟਿਕਟੋਕ ਤੇ ਇਹ ਬੜਾ ਦੁੱਖ ਵਾ ਤੈਨੂੰ, ਬੜਾ ਦੁੱਖ ਆ। ਠੀਕ ਹੈ ਇਹ ਬੜਾ ਦੁੱਖ ਆ। ਮੈਂ ਦੁੱਖ ਨਹੀਂ, ਇਹ ਬਦਤਮੀਜ਼ੀ ਹੈ। ਅੱਛਾ ਜੀ, ਅੱਛਾ ਉਸਤਾਦ ਜੀ ਇਹਨੂੰ ਕੋ ਮੇਰੀ ਜ਼ਿੰਦਗੀ ਜਾ ਜਾਵੇ। ਵੇ ਭਾਈ ਕੈਸਾ ਤੇਰਾ ਬਾਕਰ ਖਾਨੀ ਦੇ ਪੇੜੇ ਵਰਗਾ ਮੂੰਹ ਆ, ਬਸ ਕਰ ਦੇ। ਅੱਛੀ ਗੱਲ। ਤੇਰੀ ਜ਼ਿੰਦਗੀ 'ਚ ਜਗ੍ਹਾ ਹੈ ਹਾਂਜੀ ਉਸਤਾਦ ਜੀ, ਕਿੰਨੀਆਂ ਸਵਾਰੀਆਂ ਦੀ? ਦਿਲ 'ਚ ਮੇਰੇ ਬੜੀ ਜਗ੍ਹਾ, ਮੇਰਾ ਬੜਾ ਵੱਡਾ ਦਿਲ ਆ। ਤੇਰਾ ਮੇਦਾ ਵੀ ਵੱਡਾ ਹੀ ਆ। ਹਾਂ ਅੱਛਾ ਮੁਸਤਕਬਲ ਦੀ ਕੀ ਪਲੈਨਿੰਗ ਆ ਫਿਰ? ਮੁਸਤਕਬਲ ਦੀ ਪਲੈਨਿੰਗ ਹੈ ਕਿ ਦੇਖੋ ਕਿ ਇਹਨਾਂ ਚਵਲਾਂ ਨੂੰ 5-5 7-7 ਸਾਲ ਹੋ ਗਏ ਨੇ ਤੁਹਾਡੇ ਕੋਲ, ਅੱਜ ਵੀ ਖੂਹ ਦੀ ਮਿੱਟੀ ਖੂਹ ਨੂੰ ਲੱਗੀ। ਹਾਂ ਮੈਂ ਤੁਹਾਡੇ ਕੋਲ ਇੱਥੇ ਸਿੱਖਾਂਗੀ, ਕੰਮ ਕਰਾਂਗੀ, ਕੋਈ 10-12 ਸ਼ੋਅ, ਫਿਰ ਮੇਰਾ ਟਾਰਗੇਟ ਹੈ ਵੱਡੇ ਚੈਨਲ। ਅੱਛਾ ਫਿਰ ਉਹਨਾਂ ਤੋਂ ਬਾਅਦ ਮੈਂ ਅਸਲ ਇੰਡੀਆ ਬਾਲੀਵੁੱਡ 'ਚ ਜਾਣਾ ਚਾਹੁੰਦੀ ਹਾਂ, ਫਿਲਮਾਂ 'ਚ। ਅੱਛਾ ਉਸ ਤੋਂ ਬਾਅਦ ਫਿਰ ਹਾਲੀਵੁੱਡ ਵੀ ਜਾਣਾ? ਫਿਰ ਹਾਲੀਵੁੱਡ 'ਚ ਵੀ ਚੱਲ ਜਾਂਦੀ। ਹਾਂ ਲੇਕਿਨ ਮੇਰਾ ਟਾਰਗੇਟ ਇਹ ਹੀ ਹੈ ਕਿ ਮੈਂ ਗਿੱਪੀ ਗਰੇਵਾਲ ਨਾਲ, ਅਮਰਿੰਦਰ ਗਿੱਲ ਨਾਲ, ਜੱਸੀ ਗਿੱਲ ਨਾਲ, ਇਹਨਾਂ ਨਾਲ ਮੈਂ ਫਿਲਮਾਂ ਕਰਾਂ। ਜੋ ਹਨੀ ਸਿੰਘ ਭਾਜੀ ਮੇਰੇ ਪਿੱਛੇ ਪਿੱਛੇ ਫਿਰਨ। ਨਾਲੇ ਭਾਜੀ ਵੀ ਤੇ ਪਿੱਛੇ ਪਿੱਛੇ ਵੀ ਫਿਰਦਾ। ਬਈ ਕੰਮ ਵਾਸਤੇ। ਬਾਜੀ ਬਾਕੀ ਗੱਲਾਂ ਬਾਅਦ 'ਚ ਮੈਨੂੰ ਤੂੰ ਇਹ ਦੱਸ ਵੀ 1 ਨੰਬਰ ਗੋਲਡ ਲੀਫ ਦੀ ਪਹਿਚਾਣ ਕੀ ਆ? ਉਹਦੀ ਡੱਬੀ ਨਾ ਉਤਲੀ ਸਾਈਡ ਤੋਂ ਥੋੜੀ ਜਿਹੀ 2 ਮੋਹਰੀਆਂ ਹੁੰਦੀਆਂ, ਜਿਹੜਾ ਉਤਲਾ ਢੱਕਣ ਦੀ। ਵੇ ਫੈਨ ਨੂੰ ਕੀ ਕਹਿੰਦੇ ਆ ਸਿਗਟਾਂ ਦੀ, ਮੈਨੂੰ ਪਛਾਣ ਪੁੱਛਣ ਦੇ ਆ। ਸੋਹਾ ਆਰਾਮ ਕਰ ਲੈਣੀ ਆ। ਆਰਾਮ ਹੀ ਕਰਦੀਆਂ ਵੇ, ਬੜਾ ਤੇਰਾ ਕੁੱਬੇ ਦੇ ਬਿਸਤਰੇ ਵਰਗਾ ਮੂੰਹ। ਯਾਰ ਮੈਨੂੰ ਕੋਈ ਗੱਲ ਦੱਸ ਦੇ ਵੀ ਤੇਰੇ ਕਿਤੇ ਮੱਥੇ 'ਚ ਬਾਜੀ ਜੂਤ। ਉਸਤਾਦ ਜੀ ਇਹਨੂੰ ਕੋ ਬਾਹਰ ਲਿਆ ਕੇ ਤੇਰੀ ਬੜੀ ਅੱਛੀ ਸੋਚ ਆ, ਤੂੰ ਅੱਗੇ ਨਿਕਲ। ਹਾਂਜੀ ਠੀਕ ਹੈ, ਮੈਂ ਲੇਕਿਨ ਤੁਹਾਡਾ ਨਾਮ ਰੋਸ਼ਨ ਕਰਨਾ ਹੈ। ਲੇਕਿਨ ਇੱਥੇ ਇਹਨੂੰ ਨਹੀਂ ਭੁੱਲਣਾ। ਇਹੀ ਤਾਂ ਮੇਰਾ ਸਭ ਕੁਝ ਹੈ। ਦੇਖੋ ਮੈਂ ਹੋਰ ਵੀ ਅਦਾਰਿਆਂ 'ਚ ਜਾ ਸਕਦੀ ਸੀ,
ਮੈਂ ਇਹਦਾ ਇੰਤਖਾਬ ਕਿਉਂ ਕੀਤਾ? ਹਾਂ ਕਿਉਂ? ਬਾਜੀ ਤੈਨੂੰ ਪਤਾ ਵੀ ਇੱਥੇ ਹਾਰ ਚ ਲੱਭ ਜਾਂਦੀ ਆ ਵੀ ਤੇ ਨਾ ਵੀ ਆਈਏ 10 ਦਿਨਾਂ ਕਿ ਮਹੀਨੇ ਤਨਖਾਹ ਲੱਭ ਜਾਣੀ ਆ, ਤੂੰ ਤਦ ਇੰਤਖਾਬ ਕੀਤਾ ਸਾਨੂੰ ਪਤਾ ਨਹੀਂ। ਮੇਰੀ ਸਾਲੀ, ਮੇਰੀ ਜਿਹੜੀ ਭੈਣ ਹੈ ਨਾ, ਹਾਂ ਉਹਨੇ ਮੈਨੂੰ ਦੱਸਿਆ ਕਿ ਮੇਰਾ ਬੰਦਾ ਵੀ ਉਹਨਾਂ ਕੋਲ ਕੰਮ ਕਰਦਾ, ਤੂੰ ਵੀ ਜਾ। ਤੇ ਬਾਜੀ ਹੁਣ ਤੂੰ ਚਾਹੁੰਦੇ ਕੀ ਆ? ਮੈਂ ਚਾਹੁੰਦੀ ਹਾਂ ਕਿ ਮੈਂ ਟੀਮ ਦਾ ਹਿੱਸਾ ਬਣ ਕੇ ਰਵਾਂ, ਹਰ ਟੀ ਟਾਈਮ 'ਚ ਬੈਠਾ, ਹਰ ਮੁਸ਼ਾਇਰੇ 'ਚ ਬੈਠਾ, ਟੀਮ ਵਾਲੇ ਸ਼ੋਆਂ 'ਚ ਕੰਮ ਕਰਨ ਜਾਣੀ ਕਿ ਚਾਹ 'ਚ ਮੇਰਾ ਛੋਟਾ ਜਿਹਾ ਅੱਡਾ ਹੋਵੇ, ਕੀ ਹੋਏ ਮੇਰੀ ਵੀ ਦੁਕਾਨ ਹੋਵੇ ਵਿੱਚ। ਉਹ ਅੱਡਾ? ਤੇ ਇੱਕ ਘਟੀਆ ਜਿਹਾ ਇਨਸਾਨ ਆ ਚਾਚਾ ਤਾਜ, ਠੀਕ ਹੈ। ਉਹ ਡੰਗਰ ਜਿਹਾ ਜਿਹੜਾ ਨਾ ਉਹ ਖੱਚ ਜੀ ਨੂੰ ਕਿਤੇ ਠਾ ਦੇਵੇਂ, ਤੇਰਾ ਉੱਥੇ ਅੱਡਾ ਲਵਾ ਦਈਏ। ਜਾਹਰ- ਤਾਜੀ ਕਹੋ ਉਸ ਬੰਦੇ ਦਾ ਤੇ ਹਿਸਾਬ ਲਾਈਏ ਕਿਤੇ। ਬਜ਼ੁਰਗਾਂ ਦੇ ਬਾਰੇ 'ਚ ਇਹੋ ਜਿਹੀਆਂ ਗੱਲਾਂ ਤੁਹਾਨੂੰ ਤਮੀਜ਼ ਤੁਹਾਡੇ ਘਰ ਦੇ ਨੇ ਇਹੀ ਸਿਖਾਈ, ਉਹ ਬਜ਼ੁਰਗ ਹੈ, ਬਾਜੀ ਕੋਈ- ਚਿੱਟੇ ਵਾਲ ਨੇ ਉਹਦੇ। ਬਾਜੀ ਕੋਈ ਜੁਗਤ ਕਰੀ ਭਾਜੀ ਨੇ ਹੱਸਣਾ, ਉਹ ਗੈਸ ਹੋ ਜਾਣ ਡਈ ਬੈਠੇ ਨੂੰ, ਉਸਤਾਦ ਜੀ ਮੇਰਾ ਇਹਨਾਂ ਦੀਆਂ ਅੱਖਾਂ 'ਚ ਡੁੱਬਣ ਨੂੰ ਦਿਲ ਕਰਦਾ। ਹਵਾ ਭਰ ਪੇ ਪਿੰਡ ਚ। ਤੁਹਾਡੇ ਘਰ ਦੇ ਸਾਹਮਣੇ ਨਹਿਰ ਹੈ, ਉੱਥੇ ਡੁੱਬ ਕੇ ਮਾਰ ਹਾਂ। ਵੇਲਾ ਨੂੰ ਤੇਰੇ ਨਾਲ ਵੀ ਪਤਾ ਹੀ। ਉੱਥੇ ਰਿਸ਼ਤੇਦਾਰ ਡੋਬਦਾ ਵਾ। ਸੋਹਾ ਬੱਦਰਾਂ ਵਾਲੀ ਐਨਕ ਉਹ ਹੁੰਦੀ ਵੇ ਮੈਂ ਤੇਰੇ ਮੂੰਹ ਤੇ ਮਾਰਨਾ ਗੋਹਾ। ਮੇਰੇ ਤੇ ਮੁਤਮੈਨ ਆ ਕਿ ਨਹੀਂ? ਤੇਰੇ ਮਾਪਿਓ ਨਹੀਂ ਮੁਤਮਿਨ। ਨਹੀਂ ਮੁਤਮੈਨ। ਉਹਦੇ ਸਵਾਲ ਦਾ ਮਿਆਰ ਚੈੱਕ ਕਰ। ਕਹਿੰਦਾ ਮੇਰੇ ਤੇ ਮੁਤਮਈਨ ਆ ਕਿ ਨਹੀਂ? ਕਿਸ ਸਵਾਲ ਲੈਣਾ ਤੇਰੇ ਤੇ ਬੇਟੇ ਮੁਤਮਈਨ? ਨੂੰ ਟੰਕੀ ਲਵਾ ਐਗਰੀ ਕਿ ਨਹੀਂ? ਮੈਂ ਕਿਹਦਾ ਲੱਗਦਾ ਵਾਂ ਤੈਨੂੰ? ਨਹੀਂ ਮਤਲਬ ਤੂੰ ਹਾਂ ਏਦਾਂ ਪੁੱਛ ਨਾ, ਹਾਂਜੀ ਮੈਂ ਸਹੀ ਲੱਗਦਾ ਤੈਨੂੰ? ਤੂੰ ਮੈਨੂੰ ਬਸ ਹਿਸਾਬ ਦਾ ਹੀ ਲੱਗਦਾ। ਸਹੀ ਲੱਗਦਾ। ਅੱਛਾ ਹਿਸਾਬ ਫਿਰ ਦਾ ਹੀ ਲੱਗਦਾ। ਤੂੰ ਫਿਰ ਮੈਨੂੰ ਹਿਸਾਬ ਦੀ ਨਹੀਂ ਲੱਗਦੀ। ਬਸ ਫਿਰ ਬਸ ਕਰ ਦੇ। ਨਹੀਂ ਤੇ ਮੈਨੂੰ ਸਹੀ ਦੱਸ, ਪਰਚਾ ਕੋਈ ਹੈ? ਹੈ ਮੈਂ ਕੀ ਮਿੱਠੀ ਬਸਰੀ ਆ? ਓ ਯਾਰ ਮੈਨੂੰ ਆਪੀ ਮੇਰੀ ਗੱਲ ਸੁਣ ਫੈਨ ਜੀ, ਇੰਜ ਰੱਖ ਕੇ ਚੱਕਾ ਸਿੱਧਾ ਕਰ ਲੋਗੇ? ਨਹੀਂ ਵੇ, ਤੂੰ ਕਿਹੋ ਜਿਹੀਆਂ ਔਖਾ। ਗੱਲਾਂ ਕਰਦਾ? ਤੂੰ ਕੀ ਕਰਨਾ ਵਾ ਯਾਰ? ਤੂੰ ਕੀ ਉਸਤਾਦ ਜੀ ਹਰ ਫਰਮ ਓ ਯਾਰ ਨਹੀਂ, ਸਾਡੇ ਇੱਥੇ ਤੂੰ ਕਰ ਲੈਣ, ਤੂੰ ਚੱਕੇ ਸਿੱਧੇ ਕਰਦਾ ਬਾਹਰ ਕਰ। ਨਹੀਂ, ਇੱਥੇ ਬਹਿ ਕੇ ਜਿਹੜਾ ਕਰ ਲੈਣਾ ਉਹੀ ਕਰਨਾ ਬਸ। ਚੁਬਲਾ ਮਾਰ ਨਾਲੇ ਉਹ ਗਿੱਪੀ ਗਰੇਵਾਲ ਤੱਕ ਦੀ ਪਹੁੰਚ ਆ। ਇੱਥੋਂ ਜਾਏਗੀ ਨਾ, ਇੱਥੋਂ ਜਾਏਗੀ। ਇੱਥੋਂ ਜਾਵਾਂਗੀ ਮੈਂ ਆਪਣੇ ਨਾਮ ਦੇ ਨਾਲ ਵੀ ਜਾਨੀ ਲਿਖਣਾ, ਤਾਂ ਕਿ ਪਤਾ ਚੱਲੇ ਮੈਨੂੰ ਤੁਸੀਂ ਤਿਆਰ ਕੀਤਾ। ਹਾਂ ਓਏ ਆਹੋ ਏ ਮਿੱਠੀ ਅੱਜ ਤਾਂ ਸਾਰੇ ਕਮਾਲ ਲਿਖਦੇ ਨੇ, ਜਿਹੜੇ ਹਾਂਜੀ। ਸਰਦਾਰ ਕਮਾਲ ਸਾਹਿਬ ਦੇ ਸ਼ਗੀਰ ਸੀ ਸਾਰੇ ਕਮਾਲ ਲਿਖਦੇ ਨੇ। ਹਾਂਜੀ। ਜਿਹੜੇ ਮਤਲਬ ਅਲਬੇਲਾ ਸਾਹਿਬ ਦੇ ਸ਼ਗੀਰ ਨਾਲ ਅਲਬੇਲਾ ਲਿਖਦੇ ਨੇ, ਮਸਤਾਨਾ ਸਾਹਿਬ ਮਸਤਾਨਾ ਸਾਹਿਬ ਦੇ ਜਿਹੜੇ ਨਾਲ ਮਸਤਾਨਾ ਲਿਖਦੇ ਨੇ, ਹਾਂਜੀ। ਬਰਾਲ ਸਾਹਿਬ ਦੇ ਨਾਲ ਬਰਾਲ ਲਿਖਦੇ ਨੇ। ਹਾਂਜੀ। ਤੇ ਤੁਹਾਡੇ ਚੋਂ ਕਿਸੇ ਨੇ ਅੱਜ ਤੱਕ ਆਪਣੇ ਨਾਮ ਦੇ ਨਾਲ ਜਾਨੀ ਨਹੀਂ ਲਿਖਿਆ? ਇਹ ਮੈਂ ਕਿਹਾ ਸੀ ਇੱਕ ਵਾਰੀ, ਮੈਂ ਕਿਹਾ ਸੀ, ਤੁਸੀਂ ਕਿਹਾ ਨਹੀਂ ਯਾਰ ਤੇਰਾ ਇਹ ਹੀ ਸਹੀ ਆ ਫਰੀਦ ਸਾਹਿਬ ਵੀ। ਆਹੋ ਮੈਂ ਤੁਹਾਨੂੰ ਪੁੱਛਿਆ, ਤੁਸੀਂ ਹਾਂ ਕਿਹਾ ਅੱਛਾ। ਮਿਰਜ਼ਾ- ਆਹ ਮੈਂ ਵੀ ਦੇਖਿਆ ਉਸਤਾਦ ਜੀ, ਅੱਜ ਤੱਕ ਮੈਂ ਐਸਾ ਆਰਟਿਸਟ ਉਸ ਲੈਵਲ ਤੇ ਜਾਂਦਾ ਨਹੀਂ ਵੇਖਿਆ ਜਿਹਦੇ ਨਾਮ ਦੇ ਨਾਲ ਉਹਦੇ ਉਸਤਾਦ ਦਾ ਉਸਤਾਦ ਦਾ ਨਾਮ ਲੱਗਾ ਹੋਵੇ। ਨਹੀਂ ਤੇ ਸਾਨੂੰ ਵੇਖ ਕੇ ਤੇ ਲੋਕ ਕਿਹੜਾ ਕਿ ਸਾਨੂੰ ਕਹਿੰਦੇ ਵੀ ਤੂੰ ਕਿਸ ਹਿਸਾਬ ਨਾਲ, ਤੇ ਸਾਰਿਆਂ ਨੂੰ ਹੀ ਪਤਾ ਵਾ ਵੀ ਇਹ ਨਾਲੇ ਫਰੀਦ ਲੇਕਿਨ ਸਾਹਿਬ ਖੁਦਾ ਨੂੰ ਜਾਣ ਦੇਣੀ ਉਸਤਾਦ ਜੀ, ਮੇਰਾ ਸਾਰਿਆਂ ਨੂੰ ਪਤਾ ਕਿ ਜਾਨੀ ਸਾਹਿਬ ਦਾ ਸ਼ਗਿਰਦ ਹੈ। ਉਹ ਪਤਾ ਤੇ ਹੈਗਾ, ਮੈਂ ਨਾਮ ਦੀ ਗੱਲ ਕਰਦਾ। ਨਾਮ ਵੀ ਮੇਰਾ ਨਾਮ ਤੁਸੀਂ ਐਵੇਂ ਲਿਖ ਲਓ, ਨਾਲ ਜਾਨੀ ਲਿਖ ਲਓ, ਫੈਸਲ ਜਾਨੀ, ਆਹੋ। ਐ ਸਮਝ ਆ ਰਹੀ? ਮਿੱਠਾ ਜਾਨੀ। ਆਪੀ ਤੁਸੀਂ ਗੱਲ ਕੀਤੀ, ਮੈਨੂੰ ਬੜੀ ਅੱਛੀ ਲੱਗੀ ਕਿ ਤੁਸੀਂ ਇੱਥੋਂ ਫਿਲਮਾਂ ਜਾਣਾ, ਜੀ। ਇੱਥੋਂ ਤੁਹਾਨੂੰ ਜਾਣ ਦੇਣਗੇ ਤਾਂ ਫਿਲਮਾਂ ਜਾਏਗੀ। ਤੈਨੂੰ ਮੈਂ ਇੱਕ ਗੱਲ ਤੁਸੀਂ ਦੱਸਾਂ, ਆਪਣੇ ਵਿਆਹ 'ਚ ਫਿਲਮ ਰੀਡ ਕਰਦਾ ਨਹੀਂ ਦੇਖੀ ਇੱਥੋਂ ਤੂੰ ਜਾਣਾ ਨਹੀਂ, ਇੱਥੇ ਤੇਰੀ ਫਿਲਮ ਬਣੀ, ਲੇਕਿਨ ਮੈਨੂੰ ਕਬੂਲ ਹੈ, ਕਬੂਲ ਹੈ, ਕਬੂਲ ਹੈ, ਬਸ। ਅੱਛਾ ਇਹ ਫਿਲਮ ਬਣਨੀ। ਇੱਥੇ ਪਤਾ ਕੀ ਹਿਸਾਬ ਕਿਤਾਬ, ਜਦੋਂ ਉਹਨਾਂ ਨੂੰ ਕੰਮ ਨਾ, ਉਹਨਾਂ ਨੇ 15 ਦਿਨ ਲਈ ਆਉਣਾ ਤੇ 15 ਦਿਨ ਤੂੰ ਘਰ ਨਹੀਂ ਜਾ ਸਕਣਾ। ਬੱਚਿਆਂ ਦਾ, ਬੱਚੇ ਤੇ ਚਲੋ ਤੇਰੇ ਨਹੀਂ ਆ, ਉਹਨਾਂ ਦਾ ਮੂੰਹ ਵੀ ਨਹੀਂ ਵੇਖ ਸਕਣਾ। ਉਹਨਾਂ ਨੇ ਦੁਬਈ ਜਾਣਾ ਵਾ, ਉਹਦੇ ਲਈ ਤੈਨੂੰ ਪਹਿਲਾਂ 400 ਸ਼ੋਅ ਕਰਨਾ ਪੈਣਾ। ਕੋਈ ਗੱਲ ਆਪੀ ਨਹੀਂ। ਰੁੱਲ ਜਾਏਗੀ ਇੱਥੇ ਆ ਕੇ, ਸਹੀ। ਇੱਕ ਤਰਸ ਜਾਏਗੀ ਚਿਹਰਾ ਦੇਖੋ, ਟੀ-10 ਨਜ਼ਰ ਆਉਂਦੇ ਆ Emotional ਇਹਨਾਂ ਦੇ ਚਾਰ ਸ਼ਾਇਦ ਸ਼ੈਂਪੂ ਤੇ ਸਾਹਮਣੇ ਖੁੱਲਾ ਪਿਆ ਹੋਣਾ, ਇੰਜ ਕਰਕੇ ਲੁਕਮਾਲੋਸ਼ੀ ਨਹੀਂ ਕਰ ਸਕੇਗੀ ਤੂੰ। ਹਾਂਜੀ। ਇਮੋਸ਼ਨਲ ਬਲੈਕਮੇਲ ਕਰਨਾ ਸਿਰਫ ਤੈਨੂੰ। ਤੂੰ ਜਾ ਕੇ ਸਲਾਮ ਦੁਆ ਲੈਣ ਨਹੀਂ ਸਕਦੀ, ਅੰਦਰ ਲੋਕ ਲੱਗੇ ਵੱਡੇ ਆਟੋਮੈਟਿਕ ਟਣਾਉ। ਇੱਥੋਂ ਕੋਈ ਫਿਲਮਾਂ 'ਚ ਜਾਂਦਾ ਨਹੀਂ, ਫਿਲਮ 'ਚ ਆਉਂਦਾ ਆ। ਬਸ ਮੈਨੂੰ ਅੱਛਾ ਉਹਦੀ ਵੀ ਤਾਂ ਕੋਈ ਸੁਣ ਲਓ ਨਾ, ਇੱਕ ਤੁਸੀਂ ਨੂੰ ਪੈ ਗਏ ਉਹਨੂੰ, ਉਹਦੀ ਵੀ ਸੁਣ ਲਓ, ਇੱਕ ਗੱਲ ਕਰਕੇ ਉਹਦਾ ਜਵਾਬ ਵੀ ਲਵੋ ਨਾ ਵੀ ਉਹਦਾ ਕੀ ਜ਼ੇਨ ਆ। ਸੋਹਾ ਬੋਲ ਤੂੰ। ਮੈਂ ਦੇਖੋ, ਮੈਂ ਇੱਥੇ ਹੀ ਕੰਮ ਕਰਨਾ। ਦੇਖੋ ਉਹ ਲੋਕ ਅੱਛੇ ਨੇ ਤੁਹਾਡੇ ਨਾਲੋਂ, ਤੇ ਉਹ ਲੋਕ ਅੱਛੇ ਨੇ ਜਿਹੜੇ ਇੱਥੋਂ ਜਾ ਕੇ ਵੀਡੀਓ ਬਣਾਉਂਦੇ ਨੇ। ਤੁਸੀਂ ਮੂੰਹ ਤੇ ਬਹਿ ਕੇ ਕੋੜ ਫੱਕੀ ਜਾ ਰਹੇ, ਸਾੜ ਫੱਕੀ ਜਾ ਉਹ ਰਹੇ। ਵੀ ਏਦਾਂ ਹੀ ਕਰਦੇ ਆ, ਭੋਲਿਆਂ ਦੀ ਪਲੇਟ ਮੰਗਾ ਕੇ ਸਾਰੇ ਖਾ ਕੇ ਤੇ ਟੀ-10 ਕੋਈ ਗੱਲ ਵੀ ਦੱਸੋ ਭੁੰਨੇ ਦਾ ਮਜ਼ਾ ਆ। ਇਹ ਕਰਦੇ ਆ। ਤੁਸੀਂ ਨਾਮ ਬਣਾਤਾ ਜਿਨ੍ਹਾਂ ਨੂੰ ਕੱਖ ਵੀ ਨਹੀਂ ਪਤਾ। ਇਹਨਾਂ ਦੇ ਬਾਰੇ ਚ ਲੋਕੀ ਫਲਾਣੇ ਧਮਕਾਣੇ ਕਹਿ ਕੇ ਦੱਸਦੇ ਆ, ਤੇ ਤੁਸੀਂ ਉਹਨਾਂ ਦੇ ਨਾਮਵਰ ਬਣਾਤਾ ਉਹਨਾਂ ਨੂੰ। ਆਪ ਕੀ ਵੀ- ਫਾਇਦਾ ਹੋਇਆ? 4 ਮਹੀਨੇ ਹੋ ਗਏ ਮੈਨੂੰ ਤਨਖਾਹ ਨਹੀਂ ਮਿਲੀ, ਪੁੱਛ ਲੈ ਬੈਠੇ ਆ। ਤੇ ਕੀਤਾ ਵੀ ਤਾਂ ਕੱਖ ਨਹੀਂ ਨਾ। ਆਹੋ। ਇਹ ਨਹੀਂ ਹੋ ਸਕਦਾ, ਆਪੀ ਸੋਨ ਪਰੀ ਨਾ ਬਣ। ਇਹ ਨਹੀਂ ਹੋ ਸਕਦਾ। ਮੈਂ ਕਿਉਂਕਿ ਸਾਰੇ ਸ਼ੋਅ ਵੇਖਦੀ ਆ, ਮੈਨੂੰ ਪਤਾ ਹੈ ਕਿ ਉਹ ਪੈਸੇ ਧੇਲੇ ਦੇ ਮਾਮਲੇ 'ਚ ਕਿਹੋ ਜਿਹੇ। ਉਹ ਨਹੀਂ, ਅੱਲਾ ਦੀ ਕਸਮ ਹੈ, ਰਾਤੀ ਪੈਸੇ ਸੈਂਡ ਕੀਤੇ ਹਲੇ ਨੇ। ਬਸ ਮੈਨੂੰ ਪਤਾ, ਤੁਸੀਂ ਕਸਮਾਂ ਨਾ ਖਾਓ, ਮੈਨੂੰ ਤੁਹਾਡੇ ਤੇ ਯਕੀਨ। ਨਹੀਂ ਕੀਤੇ, ਤੈਨੂੰ ਤੇਰੀ ਮਾਂ ਦੀ ਕਸਮ, ਨਹੀਂ ਕੀਤੇ, ਨਹੀਂ ਕੀਤੇ ਸੈਂਡ, ਨਹੀਂ ਨਾ ਸੈਂਡ ਨਹੀਂ ਕੀਤੇ। ਅਮਾਉਂਟ ਵੀ ਦੱਸ ਦੋ। ਅਮਾਉਂਟ ਜਿੰਨੀ ਵੀ ਆ, ਪੈਸੇ ਸੈਂਡ ਕੀਤੇ ਤੈਨੂੰ। ਤੇਰਾ ਮੇਰਾ ਬੈਂਕੀ ਲਿੰਕ ਹੈਗਾ ਕਿ ਨਹੀਂ? ਲੈ ਬੈਂਕੀ ਲਈ ਦਿਮਾਗ ਖਰਾਬ।
ਐ ਤੇ ਨਾ ਕਰ ਰਹੇ ਸਵੇਰੇ ਆ ਕੇ ਮੈਨੂੰ ਪੁੱਛਿਆ ਸਾਜੀ ਪੈਸੇ ਰਾਜੀ ਤੁਸੀਂ ਸੈਂਡ ਕੀਤੇ, ਮੈਂ ਕਿਹਾ ਹੋਈ ਆ ਠੀਕ ਆ ਜੀ। ਕਿੰਨੇ ਸੀਗੇ? 5 ਨਾ ਦੱਸ ਮੈਂ ਇਹਨਾਂ ਸਾਰਿਆਂ ਨੇ ਵੀ ਮੁੜ ਕੇ ਮੇਰੇ ਦੁਆਲੇ ਹੋ ਜਾਣਾ। ਕਿੰਨੇ ਤੇ ਸੈਂਡ ਛੱਡ ਦੇ, ਛੱਡ ਦੇ। ਨਹੀਂ ਉਸਤਾਦ ਜੀ ਦੱਸੋ ਕਿੰਨੇ ਛੱਡ ਦੇ। ਉਹਨੂੰ ਕਦੋਂ ਸੈਂਡ ਕੀਤੇ ਤੁਸੀਂ? ਸਾਨੂੰ ਵੀ ਸੈਂਡ ਕਰੋ, ਇਹ ਕਿਹੜੀ ਗੱਲ ਹੋਈ? ਉਹਨੂੰ ਕਿਉਂ ਸੈਂਡ ਕੀਤਾ? ਤੇ ਮਿੱਠਾ ਜੀ ਸਿੱਧੇ ਹੋਵੋ। ਯਾਰ ਮਾਂ-ਬਾਪ ਦੀ ਜਦਾਇਦ ਚ ਜੋ ਵੀ ਤੁਹਾਡਾ ਬਣਦਾ ਲੈ ਬਾਜੀ ਤੂੰ ਵੀ ਕੰਮ ਕੀਤਾ ਵਾ, ਤੂੰ ਵੀ ਬੋਲ ਮੂੰਹ ਲਾ। ਅੱਧਾ ਘੰਟਾ ਲਾਇਆ ਤੂੰ ਵੀ ਹੁਣ। ਠੀਕ ਹੈ ਮੈਨੂੰ ਉਹਨਾਂ ਨੇ ਉਹਨੂੰ ਪੈਸੇ ਸੈਂਡ ਕਰਤੇ। ਮੇਰੀ ਗੱਲ ਸੁਣ ਲੈ ਬਾਜੀ ਮੈਂ 700 ਰੁਪਇਆ ਦੇਣਾ ਇੱਕ ਟੀ ਟਾਈਮ ਦਾ, ਮਨਜ਼ੂਰ ਆ? ਜ਼ਰੂਰ ਹੈ, 700 ਵੀ ਬੜਾ ਹੈ। ਦੇਖੋ ਜੀ ਨਾਲੇ ਕੰਮ ਵੀ ਸਿੱਖਣਾ ਨਾਲੇ ਪੈਸੇ ਵੀ ਮਿਲਣੇ। ਐਸ ਗੱਲ ਤੁਸੀਂ ਸਕੂਲ ਜਾਂਦੇ ਹੋ, ਉੱਥੇ ਤੁਸੀਂ ਜਾ ਕੇ ਤੇ ਟਾਈਮ ਵੀ ਦਿੰਦੇ 6 ਘੰਟੇ ਹਾਂਜੀ। ਤੇ ਪੈਸੇ ਵੀ ਦਿੰਦੇ ਹੋ। ਪੈਸੇ ਵੀ ਦੇਣੇ ਪੈਂਦੇ। ਫਿਰ ਉਹਦੀ ਤੁਹਾਨੂੰ ਮਿਲਦੀ ਆ ਕਦੇ 20 ਸਾਲ 30 ਸਾਲ ਬਾਅਦ ਰਿਟਰਨ। ਹਾਂਜੀ ਪਾਨ ਮੰਗਾਉਂਦੇ ਨੇ, ਚਾਵਾਂ ਜੀ ਮੰਗਾਉਂਦੇ ਨੇ। ਇੱਥੇ ਤੁਸੀਂ ਆ ਕੇ ਤੁਹਾਨੂੰ ਪੈਸੇ ਵੀ ਦੇਵਾਂ, ਨਾਮ ਵੀ ਬਣਨ ਤੇ ਰਿਟਰਨ ਵੀ ਨਾਲੋਂ ਨਾਲ। ਹਾਂਜੀ। ਲੈ ਕੈਸੇ ਮੂੰਹ ਇਹਨਾਂ ਦੇ। ਆਪੀ ਮੇਰੀ ਸੁਣਾ ਮਾਫ਼ੀ। ਗੱਲ, ਮੈਂ ਤੁਹਾਨੂੰ ਸਿੱਧੂ ਸਾਹਿਬ ਆ ਵੇ 12-13 ਲੱਖ ਰੁਪਇਆ ਮਜ਼ਾਕਰਾਤ ਤੋਂ ਲੈ ਰਿਹਾ ਜੀ, ਮੇਰੇ ਕੋਲ ਨਾਮ ਹੀ ਲਏਗਾ ਤੇ ਉੱਥੇ ਜਿਹੜਾ ਲੈ ਰਿਹਾ ਇੱਥੇ ਦੀ ਵਜ੍ਹਾ ਤੋਂ ਲੈ ਰਿਹਾ। ਉੱਥੇ ਦੀ ਵਜ੍ਹਾ ਤੋਂ ਹੀ ਹੈ ਜੀ, ਤੁਸੀਂ ਬੂਟੇ ਲਾਏ। ਗੱਡੀ ਰੱਖ ਲਈ ਆ, ਘਰ ਲੈਪਟਾਪ ਉੱਪਰ ਉਹ ਜਿਹੜਾ ਉਹਦਾ ਬਿਜਲੀ ਵਾਲਾ ਸੋਲਰ ਪਲੇਟਾਂ ਸੋਲਰ ਉੱਤੇ LCDਆਂ, ਗੱਡੀ, ਮੋਬਾਈਲ, ਅੱਗੋਂ ਚੈਨਲ ਵੀ ਬਣ ਗਿਆ। ਐਹਸਾਨ ਅੱਲਾ ਨੇ ਆਪਣੀ ਜਨਾਬ ਚ ਦਿੱਤਾ, ਮੈਨੂੰ ਕੋਈ ਕਹਿ ਨਹੀਂ ਸਕਦਾ ਕਿ ਗਿਫਟ ਆਇਆ। ਨਹੀਂ ਮੈਂ ਕਦੋਂ ਕਿਹਾ ਗਿਫਟ ਤੁਸੀਂ ਮੈਨੂੰ ਪਤਾ ਮੈਂ ਤੇਰੀ ਜਨਾਬ ਚੋਂ ਕਹਿ ਵੀ 12 ਲੱਖ ਦੀ ਨਹੀਂ ਤਨਖਾਹ ਵਾ, ਉਹਨੇ ਗਿਫਟ ਕੀ ਕਰਨਾ? ਨਾਲੇ ਜਿੰਨੇ ਸਿਖਾਇਆ ਉਹਨੂੰ ਤੇ ਨਾ ਭੁੱਲੋ। ਕਿੰਨੇ ਸਿਖਾਇਆ? ਜਿਨ੍ਹਾਂ ਦੇ ਕੋਲ ਬਹਿੰਦੇ ਹੋ, ਜਿਨ੍ਹਾਂ ਕੀ? ਕਰਕੇ ਮੈਨੂੰ ਨਹੀਂ ਤੁਹਾਡੇ ਕੋਈ ਨਾਮ ਸਿਖਾਇਆ। ਬਣ ਗਏ, ਉਹੀ ਫਿਰ ਮੈਨੂੰ ਵਾਜਾ ਨਹੀਂ ਆਇਆ, ਮੈਂ ਤਰਲੇ ਕਰਦਾ, ਮੈਨੂੰ ਵਾਜਾ ਵਜਾਣ ਨਹੀਂ ਦਿੰਦੇ, ਤੇ ਫਿਰ ਡਬਿੰਗ ਨਹੀਂ ਮੈਨੂੰ ਕਰਨ ਦਿੰਦੇ। ਇੰਨਾ ਨਾਮ ਵੀ ਨਹੀਂ ਸੀ ਮੈਂ ਇਹਨਾਂ ਨੂੰ ਕਿਹਾ, ਮੈਂ ਕਿ ਸਿਰਫ ਮੈਨੂੰ ਬਟਨ ਤੇ ਉਂਗਲ ਰੱਖਣੀ ਦੱਸ ਦਵੋ ਕਿ ਉਸਤਾਦ ਜੀ ਕਿਹੜੀ ਡਬਿੰਗ ਕਦੋਂ। ਇਹ ਬਹੁਤ ਅੱਛਾ ਵਾਜਾ ਵਜਾਉਂਦਾ, ਇਹਦੇ ਨਾਲ ਦਾ ਵਾਜਾ ਹੀ ਕੋਈ ਨਹੀਂ ਵਜਾਉਂਦਾ। ਨਹੀਂ ਜਾਂਦਾ ਇਹ। ਭੈਣ ਮੇਰੀ ਇਹ ਸਿੱਧੀ ਸਾਫ਼ ਗੱਲ ਕਹੂੰਗਾ, ਆਪਣਾ ਕਿਤੇ ਘਰ ਬਸਾ ਇਦਾਂ ਚੂਹਾ ਵੇਖ ਕੇ ਉਹਨਾਂ ਨੇ ਕਹਾ ਕਰ ਲਾ, ਤੇਰੀ ਮਿਹਰਬਾਨੀ। ਯਾਰ ਮੈਂ ਕਰਨਾ ਯਾਰ, ਮੈਨੂੰ ਉਹ ਭਰਾਵਾ ਕੋ ਮਿੱਠੇ ਮੈਂ ਤੈਨੂੰ ਕਹਿੰਦਾ, ਮੈਂ ਮੂੰਹ ਬੁਹਾਈ ਵੀ ਦਊਂਗਾ, ਹੱਕ ਮਹਿਰ ਵੀ ਦਊਂਗਾ, ਜਦਾਦ ਵੀ ਲਾਊਂਗਾ। ਅੱਲਾ ਦਾ ਸ਼ੁਕਰ ਹੈ ਮੈਂ ਸਾਬੇ ਸੀਗੇ ਤਾਂ, ਤੇ ਮੈਂ ਕਹਿੰਦਾ ਮੈਂ ਕਿ ਕਰਾਂ। ਪਤਾ ਕੀ ਗੱਲ ਹੈ, ਜਾਇਦਾਦ ਕਿਹੜੀ ਫੈਸਲ ਸਾਹਿਬ? ਅਲਹਮਦੁਲਿਲਾ ਉਸਤਾਦ ਜੀ, ਮੈਂ ਇੱਕ ਪਲਾਟ ਲਿਆ ਲੈਦਾ ਸੈਪਰੇਟ। ਉਹ ਤੁਰਕੀ ਚਾਹ ਪਲਾਟ, ਕਿੱਥੇ? ਤੁਰਕੀ ਚਾਹ ਪਲਾਟ ਜਿਹੜਾ ਕਹਿੰਦੇ। ਨਹੀਂ ਉਸਤਾਦ ਜੀ, ਮੈਂ ਪਲਾਟ ਲਿਆ। ਚੀਜ਼ਾਂ ਦੀ ਲਾਲਚ ਨਹੀਂ ਜਾਂਦੀ ਸਾਹਿਬ। ਮੇਰਾ ਖਾਮਦ ਫੌਤ ਹੋਇਆ ਨਾ, ਮੇਰੇ ਲਈ ਸਭ ਕੁਝ ਛੱਡ ਕੇ ਮਰਿਆ ਉਹ। ਠੀਕ ਹੈ, ਸਾਡੇ ਕੋਲ ਜਗ੍ਹਾ ਵੀ ਹੈ ਆਪਣੀ, ਸਮੇਂ ਸੱਟੇ 'ਚ ਸਾਡੀ ਹਵੇਲੀ ਹੈ ਬੜੀ ਵੱਡੀ। ਇੱਥੇ ਮੇਰੀ ਭੈਣ ਵਿਆਹੀ ਹੈ ਲਾਈਆਬਾਦ, ਉਹਦਾ ਬੰਦਾ ਵੀ ਠੀਕ ਠਾਕ ਕਮਾਉਂਦਾ ਹੈ। ਪੋਡਕਾਸਟ ਤੇਰੀ ਭੈਣ ਵਿਆਹੀ ਆ, ਪਤਾ ਮੈਨੂੰ ਪਤਾ। ਨਹੀਂ ਉਹਦਾ ਬੰਦਾ ਕੋਈ ਗੈਰਤ ਗੁਰਤ ਨਹੀਂ ਖਾਂਦਾ ਜਿਹੜਾ ਤੁਹਾਨੂੰ ਸ਼ੋਅ 'ਚ ਭੇਜਤਾ ਨਹੀਂ ਸਾਲਾ ਮੈਂ ਤੁਹਾਡਾ। ਪੁੱਛਿਆ ਸੀ, ਕਹਿੰਦਾ ਸੀ ਭਾਵੇਂ ਲੈ ਜਾ ਆਪਣੀ ਭੈਣ ਨੂੰ ਵੀ ਨਾਲ, ਇਕੱਲੇ ਦਿਲ ਲੱਗਾ ਰਹੇਗਾ। ਮੈਂ ਫਿਰ ਆਪ ਹੀ ਛੱਡ ਆਇਆ। ਮੈਂ ਕਿਹਾ ਚਲੋ ਉਹ ਭੈਣ ਨੂੰ ਛੱਡ ਤੂੰ, ਉਹ WhatsApp ਕਿਹੜਾ ਬਿਜ਼ਨਸ ਆ ਕਿ ਦੂਜਾ? ਨਹੀਂ ਮੇਰਾ ਸਾਦਾ ਹੀ ਹੈ, ਮੇਰੇ ਕੋਲ ਬਟਨਾਂ ਵਾਲਾ ਮੋਬਾਈਲ ਹੈ, ਮੈਂ ਨਹੀਂ ਚਲਾਉਂਦੀ। ਉਹ ਇਦਾਂ ਦੇ ਨਹੀਂ, ਉਹਦੇ ਕੋਲ ਬਿਜ਼ਨਸ ਨਹੀਂ। ਟਿਕਟੌਕ ਤੇ ਵੀ ਬਣੀ ਹੈ, ਮੈਨੂੰ ਪਤਾ ਨਹੀਂ। ਨਹੀਂ ਮੈਂ ਤੇ ਅਗਰ ਤੁਹਾਡੇ ਨਾਲ ਇਹਦਾ ਸੈਟਅਪ ਹੋ ਜਾਂਦਾ ਕੋਈ, ਤੇ ਤੁਸੀਂ ਇਹਨੂੰ ਕਿੰਨੀ ਕੁ ਸਖਤੀ ਕਰੋਗੇ, ਉਹਦਾ ਇੱਥੇ ਸ਼ੋਅ ਕਰਨ ਦੀ ਇਜਾਜ਼ਤ ਦਿਓਗੇ? ਉਸਤਾਦ ਜੀ ਬੇਸਿਕ ਤੌਰ ਤੇ ਮਾਫੀ ਦੇ ਨਾਲ ਸਾਡੇ ਜਿਹੜਾ ਖਾਨਦਾਨ ਚ ਅਸੀਂ ਵੱਢ ਦਿੰਦੇ ਆ। ਜੇ ਤੁਸੀਂ ਵੱਢ ਦਿੰਦੇ ਆ ਤੇ ਫਿਰ ਉਹਦੀ ਕਿਉਂ ਜ਼ਿੰਦਗੀ ਖਰਾਬ ਕਰਨੀ? ਨਹੀਂ ਉਹਦਾ ਜਿਹੜਾ ਵੀ ਉਹਨੂੰ ਤੁਸੀਂ ਵਿਆਹ ਕਰਕੇ ਤੁਹਾਨੂੰ ਵੱਢਦੇ ਹੋ, ਤੁਸੀਂ ਵੀ ਤੁਹਾਡੇ ਘਰ ਵਡਾਉਣ ਵਾਸਤੇ ਤੀਆਂ ਭੇਜਦੇ ਨਹੀਂ ਇਹਨੂੰ। ਨਹੀਂ ਮੈਂ ਉਹਦੇ ਹਕੂਕ ਪੂਰੇ ਕਰਾਂਗਾ। ਇਹ ਵੱਢ ਕੇ ਹਲੀਮ 'ਚ ਪਾਉਂਦੇ ਤੁਸੀਂ? ਯਾਰ ਮੈਂ ਉਹਦੇ ਹਕੂਕ ਪੂਰੇ ਕਰਾਂਗਾ। ਉਹਨੂੰ ਜਿਹੜੀ ਸ਼ੈ ਚਾਹੀਦੀ ਹੈ ਮੂੰਹੋਂ ਕੱਢੇਗੀ, ਮੈਂ ਇਹ ਨਹੀਂ ਕਦਾਂਗਾ। ਉਹ ਜਿਹੜੀ ਸ਼ੈ ਚਾਹੀਦੀ ਹੁੰਦੀ ਉਹ ਮੂੰਹ 'ਚ ਪਾਈਦੀ ਆ। ਆਹੋ। ਜਿਹੜੀ ਸ਼ੈ ਚਾਹੀਦੀ ਉਹ ਮੂੰਹ 'ਚੋਂ ਕੱਢੇਗੀ। ਇਹ ਪੁੱਠੀ ਮਿਸਾਲ। ਇੱਕ ਜ਼ੁਬਾਨ ਮੂੰਹ ਚੋਂ ਕੱਢੇਗੀ, ਅੱਛਾ ਕਹੇਗੀ ਕਹੇਗੀ ਤੇ ਸ਼ੈ ਆ ਜਾਏਗੀ। ਉਸੇ ਟਾਈਮ ਆ ਜਾਏਗੀ। ਲੇਕਿਨ ਮੇਰਾ ਟੈਲੈਂਟ ਤੇ ਫਿਰ ਮੇਰੇ ਅੰਦਰ ਹੀ ਰਹਿ ਉਹ ਜਾਏਗਾ। ਟੈਲੈਂਟ ਮੈਂ ਵੇਖਾਂਗਾ, ਮੈਨੂੰ ਵਿਖਾਇਆ ਕਰ ਟੈਲੈਂਟ। ਅੱਛਾ ਯਾਰ 10 ਪਾਬੰਦੀਆਂ ਤੇ ਕੀ ਆ ਲਾਈਕ? ਮੈਂ ਉਹੀ ਅਰਜ਼ ਕਰ ਰਿਹਾ। ਮਤਲਬ ਕੀ ਇਹ ਕਿੱਦਾਂ ਰਹੇਗੀ? ਘਰੋਂ ਬਾਹਰ ਜਾ ਕੇ ਕੋਈ ਚੀਜ਼ ਚੂਜ਼ ਨਹੀਂ, ਸੌਦਾ ਬਾਹਰ ਨਹੀਂ ਸੀ ਨਿਕਲ। ਸੌਦਾ ਲਿਆ ਸਕਦੇ? ਮੁਲਾਜ਼ਮ ਨਹੀਂ ਜੀ, ਮੁਲਾਜ਼ਮ ਰੱਖਣੀ ਬਾਹਰ। ਮੁਲਾਜ਼ਮ ਰੱਖਣੇ ਤੇ ਮੁਲਾਜ਼ਮ ਵੀ ਤੇ ਵੇਖਣਗੇ ਹੀ। ਅੱਛਾ ਇਹਨੇ ਤੇਰੇ ਕਹਿਣ ਦਾ ਮਕਸਦ ਆ ਵੀ ਬਿਲਕੁਲ 4 ਦੀਵਾਰੀ ਪਰਦਾ। चार दीवारी जो औरत का काम ही 4 दीवारी। औरत का काम है घरदारी, मर्दों का काम है दुनियादारी। ਤੂੰ ਏਦਾਂ ਕਰਨਾ, ਤੂੰ 3 ਦੀਵਾਰੀ ਕਰ ਲੈ ਇੱਕ ਪਿੱਛੋਂ ਦੀ। नहीं उस्ताद जी, इन्हें अगे- पैर यानी कि पैर बाहर नहीं पाना। ਪੈਰ ਬਾਹਰ ਨਹੀਂ ਪਾਉਣਾ। नहीं ਹਾਂ ਇਹ ਗਲੀ 'ਚ ਬੈਠੀ ਰਹੇ ਪੈਰ ਬੂਝ ਕਰ ਦੇ ਅੰਦਰ। ਅਵਲ ਤੇ ਮੈਂ ਸ਼ਾਦੀ ਕਰਨੀ ਨਹੀਂ। ਜੇ ਮੈਂ ਸ਼ਾਦੀ ਕਰਾਂਗੀ ਮੈਂ ਇਸ ਸ਼ਰਤ ਤੇ ਕਰਾਂਗੀ ਕਿ ਮੈਂ ਟੀਮ 'ਚ ਰਹਿਣਾ ਤੇ ਮੈਂ ਇੱਥੇ ਟੀ-ਟਾਈਮ। ਯਾਰ ਸਾਡੇ ਟੀ-10 ਦੇ ਵਿੱਚ ਤੇ ਆ ਲੈਂਦੇ ਨਾ, ਅਸੀਂ ਵੇਖ ਲਾਂਗੇ ਤੇ ਕੀ ਹੈ ਸਾਡੇ ਤੇ ਆਪਣੇ ਘਰ ਵਾਲੀ ਗੱਲ। नहीं उस्ताद जी, मैंने यकीन माफी दे नाल। ओ वेखो ऑडियंस वेखो उधर, ओ वेखो ओ भाई दा मुंह वेखो उस्ताद जी, ਕਿਹੜੇ ਮੁਲਕ 'ਚ ਬੈਠਾ, ਬਰਫ਼ਬਾਰੀ 'ਚ ਬੈਠਾ ਵਾ ਤੇ ਇੱਧਰ ਕਿਦਾਂ ਤਰਸਿਆ ਵੇਖਣ ਡਿਆ ਹੈਗਾ। ਨਾ ਯਾਰ ਭਾਜੀ ਕੀ ਕਰਦੇ ਹੋ? ਗੱਲ ਕਰੇ ਨਾਲ ਹੀ ਕਰਿਆ ਕਰ ਹੋਵੇ। ਇਹਨੂੰ ਸਾਰੇ ਉਹ ਵੇਖ ਉਸਤਾਦ ਜੀ ਉਹ ਭਾਈ ਅਰਸ਼ ਵੀ ਵੇਖਣ ਡਿਆ ਜੀ। ਯਾਰ ਭਾਈ ਅਰਸ਼ ਵੇਖ ਲੈ, ਤੇਰਾ ਕਿੱਡਾ ਨੂਰਾਨੀ ਚਿਹਰਾ ਵਾ, ਤੇ ਤੂੰ ਵੇਖਣ ਆਪਣੀ ਭਰਜਾਈ ਨੂੰ ਵੇਖਣ ਡਿਆ ਤੂੰ।
ਤੇ ਭਰਜਾਈ ਨੂੰ ਵੇਖਣਾ ਗੁਨਾਹ ਵਾ? ਨਹੀਂ ਉਸਤਾਦ ਜੀ ਮੈਂ ਨਹੀਂ ਆਉਣ ਦੇਣਾ, ਸਾਡੀ ਗੈਰਤ ਨਹੀਂ ਗਵਾਰਾ ਕਰਦੀ ਕਿ ਸਾਡੀ ਮੈਨੂੰ ਥੋੜਾ ਬਹੁਤ ਦੇ ਨਾ ਇਜਾਜ਼ਤ। ਮੇਰਾ ਬਹਿਨੋਈ ਫੈਸਲਾ ਕਰੇਗਾ ਕਿ ਮੈਂ ਵਿਆਹ ਕਰਾਣਾ ਹੈ ਕਿ ਨਹੀਂ, ਉਂਝ ਮੇਰੇ ਵੱਲੋਂ ਨਾ ਹੀ ਹੈ। ਜਾਂ ਫਿਰ ਇੱਕ ਤੈਨੂੰ ਰੁਪਈਆ ਚਾਹੀਦਾ, ਨਹੀਂ ਮੈਨੂੰ ਰੁਪਈਆ ਨਹੀਂ, ਮੈਂ ਆਪਣਾ ਤੈਨੂੰ talent- ਸਕੂਨ ਚਾਹੀਦਾ, ਮੈਂ ਆਪਣਾ ਟੈਲੈਂਟ ਸ਼ੋਅ ਕਰਨਾ ਚਾਹਨੀ ਸਾਹਿਬ। ਮੈਂ ਤਾਂ ਇਸ ਕੰਮ ਲਈ ਇੱਥੇ ਆਈ, ਮੈਂ ਉਹੀ ਕਰਨਾ। ਤੇਰੇ ਹਕੂਕ ਮੈਂ ਪੂਰੇ ਕਰੂੰਗਾ, ਸਾਰੀਆਂ ਤੇਰੀ ਮੈਂ ਮਿਲਣ ਵਰਤਨੀ ਮੈਂ ਇਹ ਜਿਹੜੀ ਇਦਾਂ ਦੀ ਔਰਤ ਹੁੰਦੀ ਨਾ, ਹਾਂਜੀ ਜਿਹਨੂੰ ਸੋਸ਼ਲ ਮੀਡੀਆ ਦਾ ਠਰਕ ਹੁੰਦਾ, ਹਾਂ ਉਹਨੂੰ ਜਿੰਨਾ ਮਰਜ਼ੀ ਕਹੀ ਜਾਓ ਕਿ ਤੈਨੂੰ ਮੈਂ 2 ਲੱਖ ਮਹੀਨੇ ਦਾ ਦਊ, 3 ਮਹੀਨੇ ਦਾ ਦਊ, ਤੂੰ ਨਾ ਬਾਹਰ ਜਾ, ਉਹਨੇ ਉਹਦੇ ਤੇ ਨਜ਼ਰ ਪੈਣੀ ਆ ਮਰਦਾਂ ਦੀ ਗੈਰਾਂ ਦੀ, ਤੇ ਉਹਨੂੰ ਸਕੂਨ ਮਿਲਣਾ। ਹਾਏ ਹਾਏ। ਇਦਾਂ ਦੀਆਂ ਔਰਤਾਂ ਨਹੀਂ ਹਟਦੀਆਂ। ਲੇਕਿਨ ਉਸਤਾਦ ਜੀ ਸਾਡਾ ਹਾਂਜੀ, ਇਹਨੂੰ ਬਾਸੀ ਨਾਲ ਮੈਂ ਉਹਨੂੰ ਉਂਝ ਵੱਢ ਦਊਂਗਾ। ਓ ਯਾਰ, ਗੱਲ ਸੁਣੀ ਮੈਂ ਵੱਢ ਦੇਣਾ। ਨਾ ਕੋਈ ਵਿਆਹ ਨਾ ਨਿਕਾਹ, ਪਹਿਲੇ ਬਿਠਾਲਾ। ਸਾਰੇ ਘਰਾਂ ਦੀ ਬਿੱਲੀ ਰੱਖ ਲੈਣੀ, ਹੈ ਸਾਰੇ ਘਰਾਂ ਦੀ ਬਿੱਲੀ। ਉਹ 2 ਘਰਾਂ ਦੀ ਬਿੱਲੀ ਹੁੰਦੀ ਆ, ਉਹ ਕਹਿੰਦਾ ਸਾਰੇ ਘਰਾਂ ਦੀ ਬਿੱਲੀ ਕਰਨ। 2 ਘਰਾਂ ਦੀ ਬਿੱਲੀ ਹੁੰਦੀ ਕ੍ਰਿਕਟ ਦੇ ਵਿੱਚ, ਜਿਹਨੂੰ ਘਰੇਲੂ ਕੱਟਾ ਵੀ ਕਹਿੰਦੇ ਆ। ਉਸਤਾਦ ਜੀ ਸਰਦੀਆਂ ਬਿੱਲੀ ਦੇ ਕਹਿ ਸਕਣਾ ਮੈਂ, ਬਿੱਲੀ ਇੱਕ ਬੜਾ ਸੌਫਟ ਜਿਹਾ ਉਹਦਾ ਇਹ ਕਲਰ ਦੁਨੀਆ ਦਾ ਐਕਸਪੈਂਸਿਵ ਔਰ ਲਓ ਭਾਜੀ ਤੁਸੀਂ ਦਲੀਲ ਦੇ ਕੇ ਅਟਰੈਕਟਿਵ ਨਾ ਔਰ ਯਾਨੀ ਤੁਸੀਂ ਇਹਨੂੰ ਕਹਿੰਦੇ ਮਹਿੰਗਾ ਕਲਰ ਹੈ। ਮਹਿੰਗੇ ਤੋਂ ਮੁਰਾਦ ਇਹ ਕਿ ਮਤਲਬ ਅਟਰੈਕਟਿਵ ਔਰ ਚੰਦ ਲੋਕਾਂ ਦਾ ਹਾਂਜੀ ਮੇਰੀਆਂ ਇਹ ਨਿਗਾਹਾਂ ਕਲਰ ਜਿਹੜਾ ਬਿਲਕੁਲ ਜਿਹੜਾ ਇੱਕ ਬਿਲਕੁਲ ਸਿਆਹ ਹੁੰਦਾ ਬਾਈ ਕਰਗਾ, ਹਾਂਜੀ। ਉਹ ਵੀ ਮਲਟੀ ਆ। ਉਹ ਬੜਾ ਨਾਯਾਬ ਕਲਰ ਆ ਉਹ। ਇਹਨੂੰ ਕੰਧ ਚ ਭਾਜੀ, ਪਾਈ ਉਹ ਕਲਰ ਤੇ ਠੀਕ ਆ, ਬਾਅਦ ਚੋਂ ਖੰਡੀ ਨਾ ਨਿਕਲ ਆਵੇ। ਨਹੀਂ ਮੇਰੀਆਂ ਨਿਗਾਹਾਂ ਨਾਲ ਵੇਖੋ ਇਹਨੂੰ। ਭਾਜੀ। ਵੇਖੋ ਜੀ, ਤੁਸੀਂ ਮੈਨੂੰ ਚੈਨੀ ਸਾਹਿਬ ਕਿਹਾ ਸੀ ਕਿ ਇੱਥੇ ਤਹਿਜ਼ੀਬ ਦੇ ਦਾਇਰੇ 'ਚ ਰਹਿਣਾ। ਮੈਂ ਇਸ ਲਈ ਨਕਾਬ ਕੀਤਾ ਕਿ ਸਾਡੀ ਫੈਮਿਲੀ ਹੈ, ਅੱਛਾ ਸਾਡਾ ਇੱਥੇ ਦਾ ਸੈਟਅਪ ਹੈ। ਹਾਂ ਮਹੀਨੇ ਦੇ 10 ਸੂਟ ਮੈਂ ਦਊਂਗਾ ਤੈਨੂੰ। ਕਿਉਂ ਕਾਤੋਂ? ਸਰਦੀਆਂ ਦੇ ਲੈਦਾ, ਗਰਮੀਆਂ ਦੇ ਲੈਦਾ। 5 ਸੂਟ ਗਰਮੀਆਂ ਦੇ ਹੋਣਗੇ, 5 ਸੂਟ ਸਰਦੀਆਂ ਦੇ। ਫੈਸਲ ਸਾਹਿਬ ਤੁਸੀਂ ਇਹ ਦੱਸੋ ਵੀ ਤੁਸੀਂ ਉਹਨੂੰ ਅਗਰ ਉਹ ਕਿਤੇ ਪੜ੍ਹਨਾ ਚਾਹਵੇ ਕਾਲਜ ਸਕੂਲ ਦੁਬਾਰਾ, ਜਾਂ ਕਿਤੇ ਥੀਏਟਰ ਕਰਨਾ ਚਾਹਵੇ, ਜਾਂ ਕਿਤੇ ਡਰਾਮਾ ਜਾਂ ਫਿਲਮ ਦੀ ਆਫਰ ਹੋ ਜੇ, ਤੇ ਉਹ ਕਹਿੰਦੀ ਮੈਂ ਘਰਾਂ ਦੇ ਵਿੱਚ ਅੰਦਰ 4 ਦੀਵਾਰੀ 'ਚ ਵੜ ਕੇ ਲੋਕ ਕੇ ਸਾਰੀ ਜ਼ਿੰਦਗੀ ਨਹੀਂ, ਮੈਂ ਕੁਝ ਕਰਨਾ ਚਾਹੁੰਦੀ। ਮੇਰਾ ਟੈਲੈਂਟ ਜ਼ਾਇਆ ਹੋ ਜਾਏਗਾ। ਇਹ ਫਿਲਮ ਕਰੇ ਮੈਂ ਵੱਢ ਦੇਣੀ, ਅੱਛਾ ਠੀਕ ਹੈ। ਠੀਕ ਹੈ। ਇਹ ਡਰਾਮਾ ਕਰੇ ਮੈਂ ਵੱਢ ਦੇਣੀ। ਚੱਲ ਕੇ ਜਾਵਾਂ ਕਿਤੇ ਆਰਡਰ ਆਇਆ ਵਾ, ਵੱਡੀ ਜਾਣਦੇ ਆ। ਇਹ ਭਈਆ ਅੱਛਾ ਜੀ ਅੱਗੇ ਇਹ ਟੀ ਟਾਈਮ 'ਚ ਬੈਠੇ ਮੈਂ ਵੱਢ ਦੇਣੀ। ਠੀਕ ਹੈ ਸਟੇਜ ਕਰੇ ਤੇ ਓਕੇ। ਨਹੀਂ ਮੈਂ ਫੇਰ ਵੀ ਵੱਢ ਦੇਣੀ। ਠੀਕ ਹੈ ਅਗਰ ਮੈਂ ਗੈਰ ਮਹਿਰਮ ਨਾਲ ਤੁਹਾਡੇ ਨਾਲ ਵੀ ਵੇਖ ਲਿਆ ਮੈਂ ਵੱਢ ਦੇਣੀ ਉਸਤਾਦ। ਠੀਕ ਹੈ। ਸਿੱਧੀ ਸਾਫ਼ ਗੱਲ ਹੈ, ਮੇਰੀ ਨਹੀਂ ਗੈਰਤ ਗਵਾਰਾ ਕਰਦੀ ਕਿ ਮੇਰੀ ਅੱਛਾ ਤੁਸੀਂ ਇਹਦਾ ਵਿਆਹ ਕਰਕੇ ਨਾ ਵੈਸੇ ਹੀ ਵੱਢਣ ਲਈ ਕਰਨਾ ਪਿਆ। ਮੇਰੀ ਗੱਲ ਸੁਣੋ ਜੀ, ਤੁਸੀਂ ਪਹਿਲੇ ਬਿਠਵਾ ਲਓ ਇੱਥੇ ਢੇਰੀ ਲਾ ਕੇ ਟੀ ਟਾਈਮ ਫਿਰ ਇਦਾਂ ਕਰ ਵੱਡੀ ਤੋਂ 5 ਦਿਨ ਪਹਿਲੇ ਕਰ ਲਈ ਵਿਆਹ। ਨਹੀਂ ਉਸਤਾਦ ਜੀ, ਸਿੱਧੀ ਸਾਫ਼ ਗੱਲ ਹੈ, ਹਕੂਕ ਮੈਂ ਪੂਰੇ ਕਰਨੇ, ਖਰਚਾ ਤੈਨੂੰ ਮੈਂ ਦੇਣਾ। ਉਹ ਹਕੂਕ ਵੱਢਣ ਵਾਲੇ ਪੂਰਾ ਕਰਨਾ ਵਾ। ਭਾਜੀ ਲੇਕਿਨ ਠੀਕ ਹੈ, ਤੁਸੀਂ ਆਪਣੀ ਜਗ੍ਹਾ ਠੀਕ ਹੋ, ਲੇਕਿਨ ਅਗਲੀ ਨੂੰ ਇਹ ਨਹੀਂ ਮਨਜ਼ੂਰ ਤੇ ਕੋਈ ਬਾਤ ਨਹੀਂ। ਮੈਂ ਵੱਢ ਦੇਣੀ। ਚਲੋ ਜੀ, ਨਾ ਲੈ ਵੱਢ ਕੇ ਪਰੌਂਠੇ ਨਹੀਂ ਪਾ ਲਈ ਫਿਰ। ਇਹ ਤੂੰ ਸਿਰਫ ਕਰਨਾ ਕੀ ਹੈ ਮੇਰੇ ਲਈ? ਸਿਰਫ ਮੇਰੀ ਖਿਦਮਤ ਕਰਨੀ, ਮੇਰੇ ਵਾਲਦਨ ਦੀ ਖਿਦਮਤ ਵੇਖਿਓ ਕਰਨੀ। ਤੈਨੂੰ ਫਾਲਜ ਆਇਆ ਤੇਰੀ ਖਿਦਮਤ ਕਰਨੀ। ਨਹੀਂ। ਮੇਰੇ 'ਚ ਜਿਹੜਾ ਟੈਲੈਂਟ ਹੈ ਮੈਂ ਉਹ ਦੁਨੀਆ ਦੇ ਅੱਗੇ ਲੈ ਕੇ ਆਣਾ ਜੀ। ਮੂੰਹ 'ਚੋਂ ਅੱਗ ਮੈਂ ਕੱਢ ਲੈਣੀ, ਕੜੇ 'ਚੋਂ ਮੈਂ ਲੰਘ ਜਾਣੀ। ਹਰ ਕਿਸਮ ਦੀ ਆਈਟਮ ਮੈਨੂੰ ਕਰਨੀ ਇਹ ਤੂੰ ਮੈਨੂੰ ਵਿਖਾ, ਖਾਮਦ ਨੂੰ ਵਿਖਾਓ। ਲੈ ਹੁਣ ਘਰ ਦੇ ਵਿੱਚ ਕਮਰੇ 'ਚ ਉਹਨੂੰ ਕੜਾ ਲਾ ਕੇ ਅੱਗ ਲਾ ਕੇ ਤੈਨੂੰ ਵਾਹੂਗੀ ਕੱਲੀ, ਹਾਂਜੀ ਮੈਂ ਤਾੜੀਆਂ ਮਾਰੂੰਗਾ। ਨਹੀਂ ਮੂੰਹ ਚੋਂ ਅੱਗ ਵੀ ਕੱਢ ਲੈਂਦੇ। ਪੈਸੇ ਵੀ ਸਿੱਟੇਗਾ। ਹਾਂਜੀ ਅੱਛਾ ਜੀ। ਮੈਂ ਯਾਨੀ ਕਿ ਮੈਨੂੰ ਕੜਾ ਕੂੜਾ ਲਾਵੇ, ਅੱਗ ਵਾਲੀ ਆਈਟਮ ਤਿਆਰ ਕਰਕੇ ਖਾਵਾਂ, ਸੋਹਣਾ ਸਮਝ ਰਿਹਾ। ਕੜਾ ਸਿੱਧਾ ਕਰਕੇ ਉੱਤੇ ਹਾਂਡੀ ਪਕਾਉਣ ਤੇ। ਮੇਰੀ ਮੰਜ਼ਿਲ ਸ਼ਾਦੀ ਨਹੀਂ, ਹਾਂ ਮੇਰੀ ਮੰਜ਼ਿਲ ਸ਼ੋਹਰਤ ਹੈ। ਹਾਂ ਮੇਰੀ ਗੱਲ ਸੁਣ ਉਹਨੂੰ ਦੀ ਮੰਜ਼ਿਲ ਤੱਕ ਪਹੁੰਚਾ। ਉਸਤਾਦ ਜੀ, ਮੰਜ਼ਿਲ ਮੇਰੇ ਤੱਕ ਆਣਾ ਹੈ। ਇਹ ਪਾਣੀ ਇਸ ਪੁਲੀ ਥੱਲੋਂ ਲੰਘਣਾ ਹੈ। ਅੱਛਾ ਮੈਂ ਇਹ ਕਹਿਣ ਡਿਆ ਵਾਂ ਕਿ ਮੇਰੇ ਨਾਲ ਸ਼ਾਦੀ ਕਰੇ, ਇਹਦੀ ਮੈਂ ਹਰ ਹਕੂਕ ਪੂਰੇ ਕਰਾਂਗਾ। ਠੀਕ ਹੈ ਇਹ ਮੈਨੂੰ ਬਣ ਸਵਰ ਕੇ ਮੈਨੂੰ ਵਿਖਾਵੇ, ਚਲੋ ਨਾ ਕਿ ਗੈਰ ਮਹਿਰਮਾ। ਓਕੇ ਠੀਕ ਹੈ, ਮੇਰੀ ਬੀਵੀ ਹੈ, ਮੇਰੀ ਹੱਕ ਜ਼ੋਜੀਅਤ ਦੇ ਵਿੱਚ ਆਵੇ, ਠੀਕ ਹੈ ਇਹਦੇ ਮੈਂ ਪੂਰੇ ਹੱਕ ਦਾ ਕਰਾਂਗਾ। ਇਹਨੇ ਸਿਰਫ ਔਰ ਸਿਰਫ ਮੇਰੀ ਖਾਤਰ ਕਰਨਾ ਕੀ? ਸਵੇਰੇ ਉੱਠ ਕੇ ਮੈਨੂੰ ਪਾਣੀ ਦਾ ਗਲਾਸ ਗਰਮ ਕਰਕੇ ਵਿੱਚ ਸ਼ਹਿਦ ਪਾ ਕੇ ਦੇਣਾ, ਤਾਂ ਕਿ ਮੈਂ ਸਮਾਨ ਉਹ ਸਵੇਰੇ ਨਾ ਕਹਿ 3 ਵਜੇ ਤੋਂ ਉੱਠਦਾ ਹਾਂ। 3 ਮਹੀਨੇ ਦੇ ਦੇ। ਇਹ ਚਰਬੀ ਗਲੇ ਤੱਕ ਆ ਗਈ ਹੈ ਵੀ ਇੰਨਾ ਅੱਛਾ ਜੀ, ਫੇਰ ਹੋਰ? ਠੀਕ ਹੈ ਨਾ। ਉਸ ਤੋਂ ਬਾਅਦ ਮੈਨੂੰ ਉਸਤਾਦ ਜੀ ਨਾਸ਼ਤਾ ਦੇਣਾ ਠੀਕ ਹੈ ਤੇ ਪਿਆਰ ਦੇ ਮਿੱਠੇ ਮਿੱਠੇ ਬੋਲ ਦੇਣੇ ਮੈਨੂੰ। ਓਕੇ। ਇਹ ਬੈਠੇ ਬੈਠੇ ਮਤਲਬ ਕਿੰਨੇ ਇਹਨੂੰ ਰੱਖੇਗਾ ਕਿੱਥੇ? ਜਿੱਥੇ ਸਾਰੇ ਹੀ ਰੱਖਦੇ ਨੇ, ਮੈਂ ਕਿੱਥੇ ਰੱਖਣਾ? ਨਹੀਂ। ਘਰ ਆਪਣੇ ਰੱਖਣਾ, ਹੋਰ ਕਿੱਥੇ ਰੱਖਣਾ? ਘਰ ਕਿਹੜਾ ਉੱਥੇ ਦੇ ਅੱਗੇ ਰਹਿ ਰਹੇ ਨੇ? ਕਿੱਥੇ? ਘਰ ਦੇ। ਉਸਤਾਦ ਜੀ ਮੈਂ ਤੁਹਾਨੂੰ ਕਿਹਾ, ਮੈਂ ਇੱਕ ਲਹਿਦਾ ਸੈਪਰੇਟ ਪਲਾਟ ਲਿਆ 5 ਮਰਲੇ ਦਾ। ਅੱਛਾ ਉਹ ਪਲਾਟ ਦੇ ਵਿੱਚ ਕਿੱਦਾਂ ਕੁੱਕੜੀ ਹੈ, ਮੈਨੂੰ ਛੱਡ ਦੇਗਾ ਉੱਥੇ? ਉਸਤਾਦ ਜੀ ਮੈਂ ਉਹਨੂੰ ਬਣਾਉਣਾ ਨਹੀਂ, ਮੈਂ ਛੱਤਾਂ ਬਸ ਪਹਿਲੇ ਛੱਤ ਲਿਆ ਹੋਇਆ ਉਸਤਾਦ ਜੀ। ਉੱਪਰਲਾ ਪੋਰਸ਼ਨ ਜਿਹੜਾ ਹੈਗਾ, ਰੇਲਵੇ ਕਲੋਨੀ 'ਚ ਇੱਕ ਘਰ ਹੈਗਾ ਨਾ ਮੇਰੇ ਕੋਲ, ਉੱਥੇ ਰੱਖ ਉਹ ਲਓ। ਰੇਲਵੇ ਕਲੋਨੀ ਤੇ ਗਵਰਨਮੈਂਟ ਦੀ ਰੇਲਵੇ ਨਹੀਂ। ਚਲੋ ਮੈਂ 3 ਮਹੀਨੇ ਦੇ ਵਿੱਚ ਉਹਨਾਂ ਵਿਆਹ ਕਰੂ, ਆਪਣੀ ਜ਼ਿੰਦਗੀ ਤੇਰੇ ਨਾਲ ਆ ਦੇਵੇ, ਕੱਲ ਨੂੰ ਰੇਲਵੇ ਕਲੋਨੀ ਵਾਲੇ ਮਕਾਨ ਖੋਲਣ। ਵਿੱਚ ਇਹ ਵੀ ਵੜ ਜਾਣ। ਜਦੀ ਪੁਸ਼ਤੀ ਠੀਕ ਆ, ਪਿੱਛੋਂ ਇਹ ਨਹੀਂ ਕਿ ਮੇਰੇ ਵਾਲਦਨ ਕਾਫੀ ਦਾਰ ਲੜਕੀਆਂ ਦੇਖੋ, ਮੇਰੇ ਬਹਿਨੋਈ ਨੂੰ ਉਹਦੇ ਉਸਤਾਦ ਨੇ ਘਰ ਬਣਾ ਕੇ ਦਿੱਤਾ ਲਾਈਆਬਾਦ 'ਚ। ਬੜਾ ਸੋਹਣਾ ਟਾਇਲ ਪੱਥਰ ਲੱਗਾ। ਮੈਂ ਉਹਦੇ ਕੋਲ ਨਹੀਂ ਰਹੀ, ਮੈਂ ਰੇਲਵੇ ਕਲੋਨੀ ਬੈਠ ਕਿਰਾਏ ਤੇ ਲਈ। ਠੀਕ ਹੈ, ਮੈਂ ਨਹੀਂ ਕਿਸੇ ਦੇ ਸਹਾਰਿਆਂ ਤੇ ਪਲਣਾ, ਮੈਂ ਆਪਣੇ ਬਲਬੂਤੇ ਤੇ ਅੱਗੇ ਆਣਾ।
ਉਹ ਉਹ ਕਹਿੰਦੇ ਕਹਿੰਦੀ ਮੈਂ ਆਪਣੇ ਬਲਬੂਤੇ ਤੇ ਅੱਗੇ ਆਉਣਾ। ਉਹਦੇ ਖਾਮਦ ਵੀ ਤੇ ਛੱਡ ਕੇ ਕਾਫੀ ਕੁਝ ਨਹੀਂ ਜੋ ਤੂੰ ਤੇਰਾ ਸਹਾਰਾ ਨਹੀਂ ਲੈ ਰਹੀ। ਬਾਜੀ ਮੇਰੇ ਨਾਲ ਓਕੇ ਕਰ, ਮੈਂ ਦਿਲ ਚ ਤੁਸੀਂ ਦੱਸ ਦਿਓ ਭਾਜੀ, ਤੁਸੀਂ ਵੀ ਕੋਈ ਥੋੜਾ ਮੇਰੇ ਨਾਲ ਓਕੇ ਕਰ ਉਸਤਾਦ ਜੀ, ਮੇਰੇ ਨਾਲ ਓਕੇ ਕਰਾਓ। ਮੇਰੇ ਵੱਲੋਂ ਖੁੱਲੀ ਛੁੱਟੀ ਹੈ ਇਹਨੂੰ, ਜਿੱਥੇ ਮਰਜੀ ਫਿਰੇ, ਕੈਫਿਆਂ ਤੇ, ਸਨੋਕਰ ਕਲੱਬ, ਜਿੱਧਰ ਮਰਜੀ ਜਾਵੇ, ਮਤਲਬ ਰਕਸ਼ਾ ਚਲਾਵੇ ਭਲਾ, ਫਿਲਮਾਂ ਕਰਾਂ। ਹਾਂ ਫਿਲਮਾਂ ਵੇਖੇ ਭਲਾ, ਸਿਨੇਮਾ ਚ ਚਾਹ ਵਾਲੇ ਹੋਟਲ ਤੇ ਬੈਠੀ ਰਵੇ। ਲੇਕਿਨ ਜਦੋਂ ਘਰ ਆਣ ਲੱਗੇ ਮੈਨੂੰ ਇੱਕ ਮੈਸੇਜ ਸੁੱਟ ਦਿਆ ਕਰੇ, ਮੈਂ ਵੀ ਆ ਗਿਆ ਕਰਾਂ। ਇਹ ਬੰਦਾ ਮੈਨੂੰ ਵਾਰੇ ਖਾ ਜਾਣਾ ਹੈ, ਥੁੱਕੀਆਂ ਚਿੰਗਮਾਂ ਖਾਣ ਵਾਲਾ। ਬਾਜੀ ਇਹਨੇ ਤੈਨੂੰ ਤੇਰੇ ਨਾ- ਬਾਰੇ ਵੀ ਖਾ ਜਾਣਾ, ਇਹਨੇ ਤੇਰਾ ਜੋ ਕਮਾਇਆ ਕਮੂਇਆ ਉਹ ਵੀ ਖਾ ਜਾਣਾ। ਬਾਜੀ ਤੈਨੂੰ ਕਿਸੇ ਬੰਦੇ ਦਾ ਸਹਾਰਾ ਲੈਣਾ ਪੈਣਾ, ਮਸ਼ਹੂਰ ਬਾਹਰ ਹੋਣ ਵਾਸਤੇ ਨੈਣ ਨਸ਼ੋਦਾ ਤਾਂ ਨਹੀਂ ਹੈਗੇ। ਨੈਣ ਕੱਲਿਆਂ ਨੂੰ ਛੱਡਦੇ ਅਗਰ ਇਹ- ਬਣਾ ਦਵਾਂ ਨਾ ਤੇ ਤੁਹਾਡੀਆਂ ਲਾਸ਼ਾਂ ਹੋ ਜਾਣ। ਬਾਜੀ ਨਾ ਲੇਕਿਨ ਮੱਥੇ ਨੇ ਲਾਸ਼ਾਂ ਹੋਣ ਡਈਆਂ ਵਾ। ਜਾਨੀ ਸਾਹਿਬ ਨੇ ਕਿਹਾ ਤਹਿਜ਼ੀਬ ਦੇ ਮੇਰੀ ਗੱਲ ਦਾਇਰੇ ਸੁਣ ਲਓ। ਸਾਡਾ family ਅਗਰ ਇਹਦੇ ਨਾਲ ਇਹਦੀ ਸ਼ਾਦੀ ਹੋ ਜਾਏ ਨਾ, ਇਹਨੂੰ ਫੇਰ ਵੀ ਸਹਾਰੇ ਦੀ ਲੋੜ ਜੀ। ਕੋਈ ਸਹਾਰੇ ਦੀ ਨਹੀਂ ਉਸਤਾਦ ਜੀ, ਜ਼ਿੰਦਗੀ ਬਸਰ ਕਰਾਂਗੇ ਆਪਾਂ ਦੋਵੇਂ ਮਿਲ ਉਹ ਕੇ। ਤੇਰੇ ਕੋ ਖੋਲ ਨਹੀਂ ਕਿਸੇ ਨੇ ਮਰੇ। ਐਵੇਂ ਖੋਲ ਉਹ ਕੀ ਕਿਹੜੀ ਆ ਇਹ ਵੀ ਜਾਣ ਤੇ ਮਾਫੀ ਦੇਵੇ। ਇਹ ਦੋਵੇਂ ਤੁਰੇ ਜਾ, ਇਹ ਸਹੁਰੇ ਜਾਂ ਛੱਡਣ ਜਾਵੇ ਉਹਨੂੰ 1500-1600 ਇਕੱਠਾ ਹੋ ਜਾਣਾ ਵਾ। ਲੋਕਾਂ ਨੇ ਕਿਹੜਾ ਫਲੋ ਭਾਜੀ ਵਾਲਾ ਕਰ ਕੇ। ਤੁਹਾਡੀ ਤਲਾਲ ਹੀ ਅਰਜ਼ੇ ਇਸ ਟਾਈਮ ਵੀ ਇੰਨਾ ਪੈਸਾ ਹੈ, ਮੈਂ ਇੱਕ ਲਾਵਾਂ ਇੱਕ ਪਾਵਾਂ, ਇੱਕ ਲਾਵਾਂ ਇੱਕ ਪਾਵਾਂ। ਜ਼ੇਵਰ ਮੇਰੇ ਕੋਲ ਖੁੱਲਾ ਹੈ, ਗੱਡੀ ਮੈਂ ਰੱਖੀ, ਹਰ ਸ਼ੈ ਹੈ ਮੇਰੇ ਕੋਲ। ਮੈਂ ਵੀ ਇਹ ਚਾਹਨਾ ਉਸਤਾਦ ਜੀ। ਬਾਜੀ ਫਿਰ ਚੱਲਦਾ ਬੰਦਾ ਵੀ ਲੈ ਲਾ ਕੋਈ। ਸਾਜੀ ਦਰਸ਼ਨ ਤੇ ਕਰਵਾ ਦੋ। ਨਹੀਂ ਨਹੀਂ ਸਾਜੀ ਮੈਂ ਮੂੰਹ ਵਿਖਾਈ ਦਊਂਗਾ। ਨਹੀਂ ਨਹੀਂ ਮੂੰਹ ਵਿਖਾਈ, ਬਾਜੀ ਨਹੀਂ ਮੂੰਹ ਵਿਖਾਈ ਕਿੰਨੀ। ਨਹੀਂ ਨਹੀਂ ਯਾਰ ਇਦਾਂ ਨਹੀਂ ਸੀ ਉਹ, ਇਹ ਕਦੀ ਵੀ ਨਹੀਂ ਇਦਾਂ ਕਹਿਣਾ ਚਾਹੀਦਾ। ਹਾਂਜੀ ਹਾਂ ਇਹ ਵੀ ਬੜੇ ਲੋਕੀ ਗਲਤ ਗੱਲ ਕਰਦੇ ਬਾਜੀ। ਤੈਨੂੰ ਪਤਾ ਜਿਹੜੇ ਔਰਤ ਜਦੋਂ ਤੁਹਾਡੇ ਘਰ ਵਿਆਹੀ ਆ ਜਾਂਦੀ ਹੈ, ਅਗਰ ਔਰਤ ਦਾ ਨਹੀਂ ਨਾ ਦਿਲ ਕਰ ਰਿਹਾ ਤੁਹਾਡੇ ਕਜ਼ਨਾਂ ਦੇ ਅੱਗੇ ਜਾਣ ਨੂੰ ਜਾਂ ਤੇ ਤੁਸੀਂ ਉਹਨਾਂ ਜ਼ਬਰਦਸਤੀ ਨਹੀਂ ਕਰ ਨਹੀਂ ਕਰ ਸਕਦੇ। ਸਕਦੇ। ਤੁਹਾਡੀ ਗੱਲ ਜੀ ਬਜਾ ਤੁਸੀਂ ਨਹੀਂ ਵਾਕਈ ਨਹੀਂ ਕਦੋਂ ਨਾ ਸਾਹਮਣੇ ਜਾ ਸਕਦੀ ਬੇਗਮ। ਨਹੀਂ ਨਹੀਂ ਅਗਰ ਉਹ ਚਾਹਵੇ ਕਿ ਵੀ ਮੈਂ ਨਹੀਂ ਜਾਣਾ, ਗੈਰ ਮਹਿਰਮ ਨੇ ਨਾ, ਦਿਓਰ ਵੀ ਜੇਠ ਦੇ ਸਾਹਮਣੇ ਨਹੀਂ ਜਾ ਸਕਦੀ ਜੀ। ਹਾਂਜੀ ਹਾਂਜੀ ਇਹ 60 ਸਾਲ ਔਰਤਾਂ ਨੇ ਜੇਠਾਂ ਕੋ ਪਰਦਾ ਕੀਤਾ, ਦਿਓਰਾਂ ਕੋ ਪਰਦਾ ਕੀਤਾ, ਸ਼ਕਲ ਨਹੀਂ ਵਹਾਈ ਉਹਨਾਂ ਨੇ। ਇਹ ਤਾਂ ਕਿੱਦਾਂ ਪਤਾ ਲੱਗਣਾ ਕਿ ਮੇਰਾ ਜੇਠ ਹੈ। ਸਰ ਵੇਖਣ ਨਾਲ ਹੀ ਪਤਾ ਲੱਗਣਾ। ਆਵਾਜ਼ ਨਹੀਂ ਕਹਿੰਦਾ ਅਸਲਾਮ ਵਾਲੇਕੁਮ ਭਰਜਾਈ ਜੀ, ਉਹ ਇੰਜ ਘੁੰਡ ਕੱਢ ਕੇ, ਘੁੰਡ ਸੁਣਿਆ ਲਫ਼ਜ਼, ਐ ਦੱਸਿਆ ਘੁੰਡ ਕੱਢ ਕੇ ਅੰਦਰ ਆਉਂਦੇ ਸੀ ਨਾ ਤੇ ਪਹਿਲੇ ਛੇੜ ਕੇ ਭੂਆ ਜੀ ਘੁੰਡ ਕੱਢ ਲੋ ਜ਼ਰਾ। ਹਾਂ ਉਹ ਹਾਂਜੀ ਸਿਰਫ ਭਤੀਜੇ ਭਤੀਜੀਆਂ ਇਹਨਾਂ ਦੇ ਕੋਲੋਂ ਆ, ਬਾਕੀ ਨਹੀਂ। ਸਾਜੀ ਉਹ ਕੱਲ ਪਰਸੋਂ ਕਲਿੱਪ ਹੀ ਚੱਲਣ ਡਿਆ ਸੀ, ਉਹਦੇ ਵਿੱਚ ਕਹਿਣ ਡਏ ਸੀ ਕਿ ਭਾਬੀ ਦੇ ਸਲਾਮ ਦਾ ਜਵਾਬ ਦੇਣਾ ਵੀ ਨਜਾਇਜ਼ ਆ। ਨਹੀਂ ਯਾਰ ਮਤਲਬ ਉਹਦੇ ਯਾਨੀ ਇੱਕ ਐਕਸਟ੍ਰੀਮ ਲੈਵਲ ਆ। ਯਾਰ ਤਾਂ ਇਹ ਔਰਤ ਦੀ ਮਰਜ਼ੀ ਹੈ, ਔਰਤ ਕਰਨੀ ਜੇ ਤੁਸੀਂ ਉਹਨਾਂ ਜ਼ਬਰਦਸਤੀ ਨਹੀਂ ਕਰ ਸਕਦੇ ਕਿ ਮੇਰਾ ਵੱਡਾ ਭਰਾ ਆਇਆ ਤੇ ਤੂੰ ਉਹਨੂੰ ਮਤਲਬ ਉਹਦੇ ਸਾਹਮਣੇ ਨਹੀਂ ਆਈ, ਉਹ ਕਹੇ ਮੈਂ ਨਹੀਂ ਆਉਂਦੀ। ਤੁਸੀਂ ਉਹਦੇ ਤੇ ਇਹ ਲਾਗੂ ਨਹੀਂ ਕਰ ਸਕਦੇ ਕਿ ਤੂੰ ਆਉਣਾ ਹੀ ਆਉਣਾ ਵਾ, ਇਹ ਤੇ ਲੜਾਈ ਨਹੀਂ। ਉਸਤਾਦ ਜੀ ਮੈਂ ਜਦੋਂ ਆਪਣੇ ਸਸੁਰਾਲ ਗਿਆ ਨਾ, ਜਦੋਂ ਉਹਨਾਂ ਦੇ ਪਿੰਡ ਗਿਆ ਵਾ, ਉਸਤਾਦ ਜੀ ਬਕਾਇਦਾ ਉਹਨਾਂ ਨੇ ਐਲਾਨ ਕੀਤਾ। ਉਹ ਗੈਂਡਾ ਆ ਗਿਆ ਜੀ, ਗੈਂਡਾ ਆ ਗਿਆ। ਨਹੀਂ ਨਹੀਂ ਉਹਨਾਂ ਦਾ ਜਵਾਈ ਉਹਨਾਂ ਸੀ। ਦਾ ਪਰਦਾ ਭਾਵੇਂ ਨਾ ਕਰਨ ਔਰਤਾਂ, ਲੇਕਿਨ ਆਪਣੇ ਪਰਸ ਸਾਈਡ ਤੇ ਕਰ ਨਹੀਂ ਉਹ ਅਨਾਉਂਸਮੈਂਟ ਕੀਤੀ ਬਕਾਇਦਾ ਤੌਰ ਤੇ ਕਿ ਸਾਡਾ ਜਵਾਈ ਆ ਗਿਆ ਤੇ ਧੀਆਂ ਭੈਣਾਂ ਇੱਧਰ ਉੱਧਰ ਸਾਡਾ ਜਵਾਈ ਆ ਗਿਆ, ਹੁਣ ਘਟਨਾ ਬੜਾ ਇਤਬਾਰਾ ਸੀ ਉਹਨਾਂ ਉਹ ਦੇ। ਨਹੀਂ ਉਸਤਾਦ ਜੀ ਹਵੇਲੀ ਦੇ ਵਿੱਚ ਅਨਾਉਂਸ ਕੀਤੀ ਕਿ ਉਹਨਾਂ ਜਵਾਈ ਆ ਰਿਹਾ, ਕੋਈ ਪਹਿਲੇ ਹੀ ਨਹੀਂ ਕਿ ਜਾ ਕੇ ਉਹ ਨੱਸ ਕੇ ਮੁੰਡਾ ਦੱਸ ਕੇ ਆਇਆ। ਜਵਾਈ ਆ ਗਏ ਜੀ, ਔਰ ਇਹ ਬੰਦਾ ਚੰਗਾ ਨਹੀਂ। ਲੋਕੀ ਛੱਤਾਂ ਤੋਂ ਛਾਪਰ ਮਾਰੇ ਜਵਾਈ ਦੇ ਠਾਹ ਵੱਜਦੇ ਆ। ਉਹ ਯਾਰ ਨਹੀਂ ਇਹ ਜਦੋਂ ਹੋ ਕੇ ਚਲਾ ਗਿਆ, ਬਾਅਦ ਚ ਦੋ ਤਿੰਨ ਨਾਲ ਦੇ ਹਮਸਾਏ ਉਹਨੇ ਕਿਹਾ ਭਾਜੀ ਮੋਟਰਸਾਈਕਲ ਬਾਹਰ ਖੜੀ ਚ ਹੈ ਨਹੀਂ, ਸਾਨੂੰ ਪਤਾ ਲੱਗਾ ਤੁਹਾਡਾ ਜਵਾਈ ਹੈ। ਨਹੀਂ ਇਹ ਬੜਿਆ ਵਾ ਖੋਤੇ ਤੇ ਬਾਹੂਬਲੀ ਤੇਰਾ ਖੜ ਕੇ ਆਉਂਦਿਆ। ਨਹੀਂ ਉਹਨਾਂ ਨੇ ਐਲਾਨ ਕੀਤਾ ਜਵਾਈ ਆ ਰਿਹਾ, ਲੋਕ ਮਹਿਫੂਜ਼ ਮੁਕਾਮ ਤੇ ਮੁੰਤਕਿਲ ਹੋ ਜਾਣ। ਆਹ ਇਹਦੇ ਨੱਕ ਤੋਂ ਇੱਕ ਬੰਦਾ ਇੰਜ ਫੜ ਕੇ ਭਾਈ ਆ ਤੁਹਾਡਾ ਜਵਾਈ ਗੁੱਲਾ ਸੀ, ਆ ਜਵਾਈ ਬੰਨੋ ਆਪਣਾ। ਨਹੀਂ ਨਹੀਂ ਅੱਛਾ। ਬਕਾਇਦਾ ਤੌਰ ਤੇ ਉਹਨਾਂ ਨੇ ਕਿਹਾ ਯਾਰ ਕਿ ਸਾਡੇ ਪਿੰਡ ਦਾ ਜਵਾਈ ਆਇਆ। ਹਾਂ, ਬੜੀ ਏਦਾਂ ਹੀ ਹਿੰਮਤ ਹੋਈ। ਮਾਈ ਸਮਾਨ ਜਿਹੜਾ ਇੱਕ ਜਿਸ ਪਿੰਡ ਦਾ ਇੱਕ ਧੀ ਵਿਆਹੀ ਜਾਂਦੀ ਸੀ ਨਾ, ਸਾਰੇ ਪਿੰਡ ਦਾ ਹੀ ਉਹ ਦਮਾਦ ਹੁੰਦਾ ਸੀ। ਉਹਨਾਂ ਨੇ ਕਿਹਾ ਕਹਿੰਦੇ ਸਾਡੇ ਪਿੰਡ ਦਾ ਜਵਾਈ ਆਇਆ। ਉਸਤਾਦ ਜੀ ਮੈਂ ਜਿਨ੍ਹਾਂ ਦੇ ਘਰ ਮਰਜ਼ੀ ਚਲਾ ਜਾਂਦਾ ਸੀਗਾ, ਬੜੀ ਇੱਜ਼ਤ ਉਹਨਾਂ ਤੇ ਨੂੰ। ਹਰ ਘਰੋਂ ਅੱਛਾ ਯਾਰ ਇਦਾਂ ਤੇ ਲੌਜੀਕਲੀ ਹਿਸਾਬ ਨਾਲ ਵੀ ਇੱਕ ਪਿੰਡ ਦੇ ਵਿੱਚੋਂ 50 ਔਰਤਾਂ ਵਿਆਹੀਆਂ ਗਈਆਂ ਹਾਂ ਤੇ ਹੁਣ 50 ਰੋਜ਼ ਦੀਆਂ ਮਤਲਬ ਆਈ ਆ ਕੋਈ ਨਾ ਕੋਈ, ਤੇ ਸਾਰਾ ਪਿੰਡ ਇਸੇ ਚੱਕਰ ਦੀ ਐ ਹੀ ਖੂਬਸੂਰਤ ਆ ਜਵਾਈ ਆਇਆ, ਅੱਜ ਸਾਡਾ ਆ ਜਵਾਈ ਆਇਆ, ਉਹ ਤਿੰਨ ਜਵਾਈ ਇਕੱਠੇ ਆ ਗਏ। ਆਇਆ ਇਹ- ਪ੍ਰਾਹੁਣਾ ਆਇਆ ਸਾਡੇ। ਉਹ ਪਿੰਡਾਂ ਵਾਲੇ ਤੇ ਜਵਾਈ ਆਏ ਰਹਿੰਦੇ ਹੋਣਗੇ ਫਿਰ। ਉਸਤਾਦ ਜੀ ਉੱਥੇ ਮੇਰੇ ਨਾਲ ਸਨੂਕਰ ਤੇ ਲੜਾਈ ਹੋ ਗਈ। ਉਹ ਮੁੰਡਾ ਨਾ ਬੜੀ ਜ਼ਿਆਦਤੀ ਕਰ ਰਿਹਾ ਸੀਗਾ, ਰਹੀ ਦਾ ਕਰਕੇ ਕਿਸ ਬਾਲ ਹੋਣਾ ਜਾਂ ਦੂਸਰਾ, ਤੇ ਉਹਨੇ ਪੀਸਾਂ ਪੂਸਾਂ ਦੇ ਉਹ ਤੇ ਮੈਨੂੰ ਹੋਣਾ ਬੜਾ ਵੱਟ। ਤੇ ਹੁਣ ਉਹ ਹੈ ਕਿਸ ਤਰ੍ਹਾਂ ਅਬਾਸ ਟਾਈਪ। ਤੇ ਮੈਂ ਮਾਸ਼ਾਅੱਲਾ ਠੀਕ, ਮੈਂ ਠੀਕ, ਮੈਂ ਨਾ ਉਸਤਾਦ ਜੀ ਨੂੰ ਪੜ ਲਿਆ। ਉਹ ਕਹਿੰਦਾ ਕਿ ਬਗੈਰਤੀ ਹੈ। ਉਹ ਕਹਿੰਦਾ ਉਹ ਕੋ ਮੈਨੂੰ ਕਹੀ ਜਾਣ ਡਿਆ, ਮੈਨੂੰ ਖਿਜਾਣ ਡਿਆ, ਕਹਿੰਦਾ ਸਾਡੇ ਪਿੰਡ ਦਾ ਤੂੰ ਜਵਾਈ ਨਾ ਹੁੰਦਾ ਕਿਤੇ। ਤੇ ਮੈਂ ਕਿਹਾ ਯਾਰ ਤੂੰ ਲੜ, ਐ ਮੈਂ ਉਹਨੂੰ ਕਹੀ ਜਾਣ ਡਿਆ।
ਡਰਾਮੇ ਵਾਲਾ ਹੀ ਸੀ ਉਹਨੂੰ, ਨਹੀਂ ਨਹੀਂ ਸਾਡੇ ਕਹਿੰਦਾ ਪਿੰਡ ਦਾ ਜਵਾਈ ਭਾਈ ਜਦੋਂ ਪਿੰਡ 'ਚ ਵੜਿਆ ਨਾ ਲੋਕਾਂ ਨੇ ਬੂਹੇ ਖੋਲ ਕੇ ਕਿਹਾ ਜਵਾਈ ਭਾਈ ਜਵਾਈ ਭਾਈ। ਉਹ ਮਰੇ ਹਾਕੂੜਾ ਕੁਝ ਹਾਕੂੜਾ ਨਹੀਂ ਜਿਹਦੇ ਮਰਜ਼ੀ ਘਰ ਬਣ ਜਾਂਦੇ ਸੀ ਆਹੋ ਉਹ ਪੈਣ ਗਈ ਜਿਹਦੇ ਮਰਜ਼ੀ ਵੜ ਜਾ। ਯਾਰ ਨਹੀਂ ਉਹ ਇੰਨਾ ਇਧਰੋਂ ਸਿਰਫ ਬੂਏ ਸੀ, ਪਿੱਛੋਂ ਪੂਰਾ ਪੈਰੀ ਸੀ। ਮਾਈਆਂ ਕਹੇ ਲਾ ਹੁਣੇ ਜਵਾਈ ਰਹੂਗਾ ਜਾਂ ਅਸੀਂ ਦਵਾਂਗੇ। ਵਿੱਚ 25 30 ਜਣੇ ਕਹਿੰਦੇ ਸੀ ਜਵਾਈ ਆ ਗਿਆ ਜਵਾਈ ਆ ਗਿਆ ਜਵਾਈ ਆ ਗਿਆ ਜਵਾਈ ਆ ਗਿਆ। ਭਾਈ ਇਹ ਅਨਾਉਂਸਮੈਂਟ ਜਵਾਈ ਆ ਗਿਆ, ਇੱਕ ਪਤਾ ਕੁੱਤੇ ਖੋਲਤੇ। ਜਵਾਈ ਗਿਆ ਪਿੰਡ 'ਚ, ਉਹਨਾਂ ਨੇ ਕਿਹਾ ਹਾਏ ਹਾਏ ਨਹੀਂ ਆ ਗੁੰਮਟੀ ਮੂੰਹ ਆ ਤੁਹਾਡਾ ਜਵਾਈ। ਭਲਾ ਕੀ ਹੋਇਆ ਤਾਂ ਜੀ ਯਾਰ ਪਿੰਡ 'ਚ announce ਹੋਈ। ਉਹਨੇ ਬਿਠੇ ਉਹਨੇ ਬਾਜ਼ੀ ਲਈ ਤੇ ਪੜਦਾ ਅੰਦਰ ਚਲਾ ਲੋਕ ਮਜ਼ਾਕ ਮਜ਼ੂਕ ਆਪਣੀ ਜਗ੍ਹਾ ਤੇ ਦੇਖੋ, ਮੈਂ ਆਪਣੇ ਮਰੇ ਖਾਮਦ ਨਾਲ ਬਹਿਸ਼ਤੀ ਨਾਲ ਇੰਨਾ ਪਿਆਰ ਕਰਦੀ, ਮੈਂ ਉਹਦੇ ਨਾਵੇਂ ਲੱਗੀ ਹਾਏ ਹਾਏ। ਆ। ਮੈਨੂੰ ਪਤਾ ਤੁਹਾਡੇ ਟੀ ਟਾਈਮ ਦਾ ਫਾਰਮੈਟ ਹੈ ਵਿੱਚ ਹਾਂ ਅੱਛਾ, ਉਹਦੇ ਨਾਮ ਤੁਸੀਂ ਲੱਗੇ ਹਲੇ ਵੀ? ਹਾਂਜੀ। ਯਾਨੀ ਤੁਸੀਂ ਅੱਜ ਵੀ ਆਪਣੇ ਆਪ ਨੂੰ ਉਹਦਾ ਹੀ ਸਮਝਿਆ? ਉਹ ਦੁਨੀਆ ਵਾਸਤੇ ਮਰ ਗਿਆ, ਮੇਰੇ ਤੇ ਨਾਲ ਜਿਉਂਦਾ, ਕਦਮ ਨਾਲ ਕਦਮ ਮਿਲਾ ਕੇ ਚੱਲਦਾ। ਮੈਨੂੰ ਉਹਦੀਆਂ ਆਵਾਜ਼ਾਂ ਆਉਂਦੀਆਂ ਨੇ, ਮੇਰੇ ਹੈ ਨਾਲ ਬਹਿ ਕੇ ਗੱਲਾਂ ਬਾਤਾਂ ਕਰਦਾ। ਹੈ ਹਾਂਜੀ ਉਹ ਬੇਸਿਕਲੀ ਫੌਤ ਹੋ ਗਏ, ਇਹਨੇ ਬਾਡੀ 'ਚ ਬੈਟਰੀ ਰਖਾ ਲਈ ਹੈ। ਨਹੀਂ, ਫਿਰ ਫੌਤ ਵੀ ਨਹੀਂ ਹੋਏ। ਫੌਤ ਹੋਏ ਨੇ ਉਸਤਾਦ ਜੀ। ਨਹੀਂ ਫੌਤ ਹੋਏ ਨੇ, ਮੇਰੇ ਕੋਲ 2.5 ਆ ਨਾ, ਉਹ ਫਿਰ ਮੈਂ ਬੁਲਾ ਲੈਣੀ, ਹਾਜ਼ਰੀ ਕਰਾ ਲੈਣੀ। ਉਸਤਾਦ ਜੀ ਜਿਹਦਾ ਖਾਵੰਦ ਜੋ ਫੌਤ ਹੋ ਜਾਏ ਜਾਂ ਕਿਸੇ ਦਾ ਫੌਤ ਹੋ ਜਾਵੇ, ਜਿਹਦਾ ਖਾਮਦ ਫੌਤ ਹੋ ਜਾਵੇ ਉਹਦੀ ਨੀਂਦਰ ਉੱਡ ਪੁੱਟ ਜਾਵੇ। ਨਹੀਂ ਨਹੀਂ ਤੇ ਕਈ ਕਹਿੰਦੇ ਨੇ ਕਿ ਯਾਰ ਮੈਂ ਸ਼ਾਦੀ ਨਹੀਂ ਕਰਨੀ, ਕਈ ਖਾਨਦਾਨ ਯਾਰ ਵਿੱਚ ਛੋਟਾ ਦੁੱਖ ਹੁੰਦਾ ਤੁਹਾਡਾ ਜੀਵਨ ਸਾਥੀ ਹਾਏ ਹਾਏ। ਉਸਤਾਦ ਜੀ ਔਰ ਤੇ ਹੋਵੇ ਵੀ ਨਸਲੀ ਸੱਚਾ ਪਿਆਰ ਕਰਨ ਵਾਲਾ ਔਰ ਇਹਤਰਾਮ ਇੱਜ਼ਤ ਕਰਨ ਵਾਲਾ। ਬੜਾ ਪਿਆਰ ਕਰਦਾ। ਨਹੀਂ ਤੇ ਅੱਗੋਂ ਸ਼ਾਦੀ ਨਹੀਂ ਕਰੋ, ਹੋ ਗਿਆ ਹਾਦਸਾ ਚਲੋ ਤੇ ਸ਼ਾਦੀ ਨਹੀਂ ਕਰਨੀ। ਨਹੀਂ ਇਹ ਪਤਾ ਕੀ ਹੁੰਦਾ, ਘਰਦਿਆਂ ਦੀ ਵੀ ਬੜੀ ਗੱਲਬਾਤ ਹੁੰਦੀ ਹੈ, ਏਜ ਵੀ ਦੇਖੀ ਜਾਂਦੀ ਹੈ। ਹਾਂਜੀ ਬਹੁਤ ਸਾਰੇ ਮਾਮਲਾ ਦੇਖੇ ਜਾਂਦੇ ਆ ਕਿ ਵੀ ਕਈ ਹੁਣ ਆਪਣੇ ਦਿਓਰ ਨੇ ਕਰ ਦਿੰਦੇ ਭਰਜਾਈ ਦਾ। ਬਹੁਤ ਸਾਰੇ ਐਸੇ ਵਾਕਿਆਤ ਨੇ। ਮੈਂ ਇੱਕ ਘਰ ਦੇਖਿਆ ਕਿ 4 ਬੱਚੇ ਨੇ ਉਹਦੇ, ਹਾਏ ਤੇ ਉਹਨੂੰ ਵੀ ਬੱਚਿਆਂ ਕੋਈ ਪਾਲਿਆ ਵਾ, ਦਿਓਰ ਨੂੰ ਵੀ ਮਾਸ਼ਾਅੱਲਾ ਜਵਾਨ ਹੋ ਗਿਆ। ਬਿਲਕੁਲ 4 ਬੱਚੇ ਨੇ ਔਰ ਦਿਓਰ ਨੂੰ ਵੀ ਬੱਚਿਆਂ ਨੂੰ ਉਹਨੇ ਪਾਲਿਆ। ਭਰਜਾਈ ਨੇ ਸਭ ਤੋਂ ਵੱਡੇ ਭਰਾ ਦੀ ਬੀਬੀ ਫੌਤ ਹੋ ਗਈ, ਇਹ ਸਭ ਤੋਂ ਛੋਟਾ ਸੀ। 4 ਬੱਚਿਆਂ ਦੇ ਨਾਲ ਉਹਨਾਂ ਨੇ ਉਹਦਾ ਵਿਆਹ ਕੀਤਾ। ਹਾਏ ਹਾਏ। ਬਹੁਤ ਸਾਰੇ ਮਸਾਇਲ ਦੇਖਣ ਤੋਂ ਬਾਅਦ ਫੈਸਲੇ, ਔਰ ਇਹ ਫੈਸਲੇ ਬੜੇ ਅਜ਼ੀਅਤ ਨਾਲ ਕਰਨੇ ਪੈਂਦੇ, ਏਡੇ ਸੌਖੇ ਨਹੀਂ ਪਿਆ ਕਿ ਬੰਦਾ ਕਹਿੰਦਾ ਜੋ ਕਰ, ਪਤਾ ਨਹੀਂ ਕੀ ਅੰਦਰੋਂ ਤਕਲੀਫ ਦੇ ਨਾਲ ਇਹ ਫੈਸਲਾ ਕਰਨਾ ਪੈਂਦਾ। ਹਾਂਜੀ ਔਰ ਉਸ ਫੈਸਲੇ ਨੂੰ ਤਕਮੀਲ ਦੇਣ ਲੱਗਿਆ ਹੋਰ ਤਕਲੀਫ ਹੁੰਦੀ ਹੈ। ਬੜੀ ਗੱਲ ਹੈ ਸਰ। ਮੈਂ ਤੇ ਹਲੇ ਤੇ ਉਹ ਲੇਕਿਨ ਇਹਦੇ ਪਿੱਛੇ ਕੀ ਹੁੰਦਾ ਹੈ ਕਿ 4 ਬੱਚੇ ਨੇ ਛੋਟੇ ਛੋਟੇ, ਜਾਂ ਕਿਸੇ ਦੇ 3 ਨੇ ਜਾਂ 2 ਨੇ, ਯਾਰ ਇਹ ਰੁੱਲ ਜਾਣਗੇ, ਬਾਹਰ ਕਿੱਥੇ ਜਾਣਗੇ, ਅਸੀਂ ਕਿਤੇ ਹੋਰ ਵਿਆਹ ਕਰ ਦਈਏ। ਸਭ ਤੋਂ ਖੂਬਸੂਰਤ ਜਿਹੜਾ ਨਾ ਕਿ ਜਿਹੜੇ ਅਗਰ ਖਾਮਦ ਫੌਤ ਹੋ ਗਿਆ ਔਰ ਜਾਂ ਔਰਤ ਫੌਤ ਹੋ ਗਈ, ਕਿਸ ਟਾਈਮ ਔਰਤ ਫੌਤ ਹੋ ਜਾਂਦੀ ਉਹਦੀ ਛੋਟੀ ਭੈਣ ਲੈ ਆਉਂਦੇ ਨੇ। ਇੱਕ ਟਾਈਮ 'ਚ ਨਹੀਂ ਨਾ ਤੁਸੀਂ ਰੱਖ ਸਕਦੇ 2 ਭੈਣਾਂ, ਲੇਕਿਨ ਅਗਰ ਇੱਕ ਫੌਤ ਹੋ ਗਈ ਤੇ ਦੂਜੀ ਨਾਲ ਵਿਆਹ ਕਰ ਸਕਦੇ। ਤੇ ਸਭ ਤੋਂ ਖੂਬਸੂਰਤ ਔਰ ਸਭ ਤੋਂ ਅੱਛਾ ਜਿਹੜਾ, ਸਭ ਤੋਂ ਸੇਵ ਜਿਹੜਾ ਵੇ ਹੈ ਬੱਚਿਆਂ ਦੀ ਲਾਈਫ ਨੂੰ ਬਚਾਉਣ ਦਾ, ਉਹ ਇਹੀ ਹੈ ਕਿ ਉਹਦੇ ਦਿਓਰ ਨਾਲ ਸ਼ਾਦੀ ਕਰ ਦਿਓ। ਅੱਛਾ, ਉਹ ਇੱਕ ਤਾਂ ਪਿਓ ਦਾ ਭਰਾ ਭਤੀਜੇ ਨੇ, ਠੀਕ ਹੈ ਜੀ, ਉਹ ਪੁੱਤਰਾਂ ਨੂੰ ਰੱਖੇਗਾ, ਰਹੇਗੀ ਵੀ ਉਸ ਘਰ 'ਚ ਔਰਤ, ਬੱਚੇ ਵੀ ਉਸ ਘਰ 'ਚ ਰਹਿਣਗੇ, ਪਿਓ ਦਾ ਨਾਮ ਵੀ ਮਿਲ ਜਾਏਗਾ। ਸਮਝ ਆ ਰਹੀ? ਅਗਰ ਉਹ ਬਾਹਰ ਕਿਤੇ ਵਿਆਹੀ ਜਾਂਦੀ, ਅਗਲਾ ਕਹਿੰਦਾ ਜੀ ਅਗਰ ਤੇ ਬੱਚੀਆਂ ਨੇ ਤੇ ਉਹ ਜਿਹੜੇ ਜਿਨ੍ਹਾਂ ਦੀ ਬੱਚੀਆਂ ਹੁੰਦੀਆਂ ਨੇ ਬਾਪ ਲੋ, ਉਹ ਕਹਿੰਦਾ ਜੀ ਅਸੀਂ ਆਪਣੀਆਂ ਬੱਚੀਆਂ ਨਹੀਂ ਅੱਗੇ ਭੇਜਣੀ। ਅਗਲਾ ਬੰਦਾ ਪਤਾ ਨਹੀਂ ਕਿੱਦਾਂ ਦਾ ਹੋਵੇ, ਕੱਲ ਨੂੰ ਬੱਚੀਆਂ ਜਵਾਨ ਹੋਣੀਆਂ, ਉਹਦਾ ਤੇ ਇਤਨਾ ਕੋਈ ਤਲਕ ਨਹੀਂ ਹੈਗਾ, ਉਹ ਭੇਜਦੇ ਵੀ ਨਹੀਂ ਲੋਕ। ਬੱਚੇ ਅਕਸਰ ਲੋਕੀ ਕਹਿੰਦੇ ਨੇ ਕਿ ਚਲੋ ਯਾਰ ਕੋਈ ਗੱਲ ਨਹੀਂ। ਤੇ ਇਹ ਸਭ ਤੋਂ ਸੇਵ ਇਹ ਤਰੀਕਾ। ਉਸਤਾਦ ਜੀ ਕਈ ਏਡੇ ਗੰਦੀ ਨਸਲ ਦੇ ਹੁੰਦੇ ਨੇ ਨਾ, ਉਹ ਨਹੀਂ ਉਸਤਾਦ ਜੀ ਬੇਗਾਨੀ ਔਲਾਦ ਸਾਂਭਦੇ। ਬੜਾ ਪਹਿਲੇ ਕਹਿਣਗੇ ਵਿਆਹ ਤੋਂ ਪਹਿਲੇ, ਨਹੀਂ ਮੈਂ ਆਪਣੇ ਪੁੱਤਰਾਂ ਦਾ ਪੂਰੇ ਆ ਮੇਰਾ ਪੁੱਤਰ ਨੂੰ ਲੈ ਇਹਦੇ ਕੱਪੜੇ ਲੈ ਆਈ, ਤੇ ਨਾ ਜੁੱਤੀ ਵੀ ਲੈ ਆਈ, ਉਹ ਪਲਾਨ ਮੱਥੇ ਚੁੰਮਣਗੇ ਲੈ ਹੁੰਦਾ ਇਸ ਤਰ੍ਹਾਂ। ਉਸ ਤੋਂ ਬਾਅਦ ਕਿਸੇ ਟਾਈਮ ਇਸ ਤਰ੍ਹਾਂ ਹੁੰਦਾ ਨਾ, ਬਹੁਤ ਸਾਰੀਆਂ ਔਰਤਾਂ ਇਦਾਂ ਹੁੰਦੀਆਂ ਨੇ, ਬਹੁਤ ਸਾਰੀਆਂ ਔਰਤਾਂ ਇਦਾਂ ਹੁੰਦੀਆਂ ਵੀ ਜਦੋਂ ਵਿਆਹ ਕਰਨਾ ਨਾ ਤੇ ਖਾਮਨ ਦੇ ਬੱਚੇ ਨੇ ਪਹਿਲੇ 1 ਜਾਂ 2 ਬੜੇ ਪਿਆਰ ਨਾਲ, ਜਦੋਂ ਆਪਣਾ ਹੋ ਜਾਂਦਾ ਵਾ ਉਦੋਂ ਫਰਕ ਪੈਣਾ ਸ਼ੁਰੂ ਹੁੰਦਾ। ਔਰ ਬਹੁਤ ਘੱਟ ਨਸਲੀ ਔਰਤਾਂ ਨੇ ਜਿਹੜੀਆਂ ਮਹਿਸੂਸ ਹੀ ਨਹੀਂ ਹੋਣ ਦਿੱਤੀਆਂ ਐਂਡ ਤੱਕ ਕਿ ਵੀ ਇਹ ਸਾਡਾ ਵਾ ਜਾਂ ਕਿਸੇ ਦਾ ਵਾ। ਨਹੀਂ ਖਾਮਦ ਅਕਸਰ ਕਹਿੰਦਾ ਹੁੰਦਾ, ਓਏ ਉਹ ਕਹਿੰਦਾ ਅੰਕਲ ਪਾਪਾ ਬੋਲ ਪਾਪਾ ਗਿਆ ਕਰੋ, ਪਾਪਾ ਇੰਜ ਕੀ ਕਰਦੇ, ਬਾਅਦ ਦੇ ਵਿੱਚੋਂ ਯਾਰ ਇੰਜ ਔਕਾਤ ਬਦਲਦੇ ਆਪਣੀ ਯਾਰ ਨੂੰ। ਮੈਂ ਵੀ ਘਰੇਲੂ ਲੜਕੀਆਂ ਦੇਖੋ, ਮੈਂ ਕਦੀ ਗਿੱਲੀ ਜਗ੍ਹਾ ਤੇ ਪੈਰ ਨਹੀਂ ਰੱਖਿਆ। ਮੈਂ ਆਪਣੇ ਖਾਮਨ ਨੂੰ ਜਿਹੜੀ ਜ਼ੁਬਾਨ ਦਿੱਤੀ ਸੀ ਮੈਂ ਉਹਦੇ ਤੇ ਪੂਰਾ ਉਤਰਨਾ, ਜਿਹੜੀ ਮੈਂ ਤੁਹਾਡੇ ਨਾਲ ਕਰਾਂਗੀ ਮੈਂ ਉਹਦੇ ਤੇ ਵੀ ਪੂਰਾ। ਇਹਨੇ ਰੱਖਿਆ ਕਿਤੇ ਗਿੱਲੀ ਜਗ੍ਹਾ ਤੇ ਪੈਰ, ਬਾਦੀ ਪਈ ਇਹਦੀ ਆ ਪਿੱਛੋਂ ਵੱਜਾ ਸਿਰ ਜ਼ਮੀਨ। ਇਹਨੇ ਉਸ ਦਿਨ ਤੋਂ ਬਾਅਦ ਗਿੱਲੀ ਜਗ੍ਹਾ ਤੇ ਪੈਰ ਨਹੀਂ ਰੱਖਿਆ। ਨਹੀਂ ਮੇਰੇ ਕਹਿਣ ਦਾ ਮਤਲਬ ਹੈ ਕਿ ਦੁਨੀਆ ਤੇ ਸ਼ਿਕਾਰੀ ਹੈ, ਹਰ ਕੋਈ ਮੈਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕਰਦਾ, ਲੇਕਿਨ ਮੈਂ ਉਹਨਾਂ ਕੁੜੀਆਂ ਚੋਂ ਨਹੀਂ। ਮੈਨੂੰ ਨਹੀਂ ਲੱਗਦਾ ਬਾਜੀ ਤੁਹਾਨੂੰ ਇਹਦਾ ਬੰਦਾ ਛੱਡ ਕੇ ਨਹੀਂ ਗਿਆ, ਮਰਿਆ ਨਹੀਂ ਹੈਗਾ ਉਹਨੇ, ਤੇ ਸਿਰਫ ਘੇਰਾ ਗੁੱਲਾ ਕੀਤਾ। ਨਹੀਂ ਉਹਨੇ ਸਿਰਫ ਇਹ ਕਿਹਾ ਵੀ ਤੇਰੇ ਲਈ ਮੈਂ ਮਰ ਗਿਆ।
ਨਹੀਂ ਉਹ ਤਾਂ ਮੇਰੇ ਨਾਲ ਬੜਾ ਪਿਆਰ ਕਰਦੇ ਸੀ। ਨਹੀਂ ਬਾਜੀ ਉਹਨੇ ਘੁੰਗੜ ਘੱਗੜ ਚੱਕਿਆ ਸੀ ਕਿ ਐਵੇਂ ਹੱਥ ਹੀ 100 ਹੋ ਗਏ? ਉਹਦੇ ਤਾਂ ਸਵਾਦ ਚਿਹਰਾ ਮੇਰਾ ਕਿਸੇ ਨੇ ਵੇਖਿਆ ਨਹੀਂ। ਉਹ ਰਿਹਾ ਆ ਇੰਨਾ ਕੁ ਜਿਹੜਾ ਥੱਲੇ ਵਾਲਾ ਸੋਹਾ ਮੈਂ ਮੰਨ ਲਿਆ ਤੈਨੂੰ ਹੁਣ ਮੈਂ। ਭਾਜੀ ਰਵੇਲਾ ਸਾਹਿਬ ਦੀ ਗੱਲ ਕਰ, ਮੈਂ ਕੁੰਡ ਕਿਨੂੰ ਮੂੰਹ ਬਗਾਲਾ। ਆਹ ਅਮਾਨੁੱਲਾ ਸਾਹਿਬ ਨੂੰ ਕਹਿੰਦੇ। ਅਮਾਨੁੱਲਾ ਸਾਹਿਬ ਕੁੜੀ ਬਣੇ ਤੇ ਇਹਨੂੰ ਵੀ ਬੁਰੇ ਹਾਲਾਤ ਤੇ ਅਲਬੇਲਾ ਸਾਹਿਬ ਸਹੁਰਾ ਨੇ ਤੇ ਲੋਕੀ ਆਏ ਤੇ ਕਹਿੰਦੇ ਅੱਬੂ ਜੀ ਮੈਨੂੰ ਦੱਸ ਦਿਓ ਮੈਂ ਖਾਨਦਾਨ ਚ ਕਿਹਨੂੰ ਕਿਹਨੂੰ ਮੂੰਹ ਵਹਾਉਣਾ ਤੇ ਕਿਹਨੂੰ ਕਿਹਨੂੰ ਨਹੀਂ ਵਹਾਉਣਾ। ਤੇ ਅਲਬੇਲਾ ਸਾਹਿਬ ਇੰਜ ਘੁੰਡ ਚੁੱਕਦੇ ਤੇ ਛੱਡ ਕੇ ਕਹਿੰਦੇ ਬੇਟਾ ਜਿਹਨੂੰ ਮਰਜ਼ੀ ਵਹਾਉਣਾ ਅੱਜ ਤੋਂ ਬਾਅਦ ਮੈਨੂੰ ਨਹੀਂ ਵਹਾਉਣਾ। ਲੇਕਿਨ ਮੇਰਾ ਉਲਟਾ, ਮੈਂ ਜਦੋਂ ਇੱਥੇ ਬੇਟਾ ਜੀ ਆਏ ਮੈਂ ਕਿਹਾ ਜਿਹਨੂੰ ਮਰਜ਼ੀ ਵਿਖਾਉਣਾ ਅੱਜ ਤੋਂ ਬਾਅਦ ਮੈਨੂੰ ਨਹੀਂ ਵਿਖਾਉਣਾ ਹੈ ਨਾ। ਤੇ ਤੁਸੀਂ ਵੀ ਬਾਜੀ ਜਿਹਨੂੰ ਮਰਜ਼ੀ ਮੂੰਹ ਦਿਖਾਓ। ਮੈਂ ਨਹੀਂ ਕਿਸੇ ਨੂੰ ਵੀ ਦਿਖਾਣਾ। ਦੇਖੋ ਮੈਂ ਮਰਨ ਵਾਲਾ ਮਰ ਗਿਆ, ਲੇਕਿਨ ਮੈਂ ਚਾਹੁੰਦੀ ਕਿ ਮੈਨੂੰ ਉਹਦੇ ਤੋਂ ਸਿਵਾ ਕੋਈ ਨਾ ਵੇਖੇ। ਯਾਰ ਇੱਕ ਮਿੰਟ, ਇਹਨੂੰ ਨਾ ਕਿਸੇ ਨੇ ਗਲਤ ਰੰਗਾਨਾ ਨਹੀਂ ਵੇਖਣਾ ਤੇ ਸਿਰ ਤੇ ਹੱਥ ਦਿਓ ਸਾਰੇ। ਭਾਜੀ ਆ ਲਓ। ਅੱਛਾ ਦੱਸੋ ਅਗਰ ਤੁਹਾਡਾ ਵਿਆਹ ਇੱਕ ਮਿਸਾਲ ਆ ਤੁਸੀਂ ਨਾ ਕਰਨਾ ਲੇਕਿਨ ਹੋਵੇ ਜਹੇਜ਼ ਕੀ ਚਾਹੋਗੇ ਤੁਹਾਨੂੰ ਕੀ ਜਹੇਜ਼ ਦਈਏ ਅਸੀਂ ਸਾਰੇ ਜਣੇ ਰਲ ਕੇ। ਮੇਰਾ ਭਰਾ ਮੈਨੂੰ ਟੂਲ ਬਕਸਾ ਦੇ ਦੇਵੇ, ਟੂਲ ਬਕਸਾ ਕਿਹੜਾ ਭਾਜੀ ਕਮਾਨੀਆਂ ਦਾ ਕੰਮ ਕਰਨੀ ਕੀ ਕਿਹੜਾ ਟੂਲ ਬਕਸਾ? ਜਿਹਦੇ ਚ ਸਾਰੇ ਹਜ਼ਾਰ ਲੈਂਸਰ ਲੱਗੇ ਹੁੰਦੇ, ਉਹ ਮੇਰੇ ਮੌਲਾ। ਪੇਚਕਸਾਂ ਵਾਲਾ ਸੈੱਟ ਦੇ ਦੇਵੇ ਮੈਨੂੰ। ਉਹ ਬਿਜਲੀ ਦਾ ਕੰਮ ਨਹੀਂ ਜਾਣਦੇ ਤੁਸੀਂ? ਬਿਜਲੀ, ਮੈਂ ਇਲੈਕਟ੍ਰੀਸ਼ੀਅਨ ਆ। ਠੀਕ ਹੈ, ਬੰਡਲ ਟੇਪਾਂ ਦਾ ਲੈ ਦੇਵੇ, 329 ਤੇ 729 ਤੇ 3 ਰੂਲੇ ਲੈ ਦੇਵੇ, ਇੱਕ ਵੈਂਡਿੰਗ ਵਾਲੀ ਮਸ਼ੀਨ ਲੈ ਦੇ ਵੀ ਤੈਨੂੰ ਨਤੀਜੀਆਂ ਲੈ ਦੇ। ਅੱਛਾ ਜੀ ਇਹ ਸਾਰਾ ਕੁਝ ਲੈ ਕੇ ਤੇ ਮੈਂ એનર્ਜੀ ਸੇਵਰ ਵੀ ਠੀਕ ਕਰ ਲੈਂਦੀ ਹਾਂ। ਆ ਬੜਦਾ। ਬਾਜੀ ਜਿੱਥੇ ਤੂੰ ਟੂਲ ਬਕਸਾ ਲੈ ਤੂੰ ਕਰ ਹੀ ਲੈਣਾ ਵਾ। ਅੱਛਾ ਹੋਰ ਕੀ ਜੀ ਚਾਹੀਦਾ ਜਹੇਜ਼ ਚ? ਦੇਖੋ ਬਾਕੀ ਚੀਜ਼ਾਂ ਤਾਂ ਮੈਂ ਆਪ ਹੀ ਬਣਾ ਲੈਣੀਆਂ ਨੇ, ਕਾਰੀਗਰ ਮੈਂ ਹੈ। ਪੈਪ ਬਣਾਇਆ ਦਾ ਵੀ ਦੇਣ ਕਿਉਂਕਿ ਮਾੜਾ ਚੰਗਾ ਜਿਹੜਾ ਇਲੈਕਟ੍ਰੀਸ਼ੀਅਨ ਹੁੰਦਾ ਪਲੰਬਰ ਵੀ ਜਾਣਦੀ ਹੋਣੀ ਹੈ। ਹਾਂਜੀ, ਸਲੋਸ਼ਨ ਦੀਆਂ ਡੱਬੀਆਂ ਮਿਲਦੀਆਂ, ਠੀਕ ਹੈ। ਵੱਡਾ ਪੈਪ ਰਹਿ, ਛੋਟਾ ਪੈਪ ਰਹਿ। ਅੱਛਾ ਠੀਕ ਹੋ ਗਿਆ। ਤੇ ਪੰਪ ਵੀ ਨਾਲ ਕੋਈ ਰੱਖਦੇ ਆ ਚਾਰ ਜਿਹੜਾ ਤੁਸੀਂ ਉੱਥੇ ਪੰਪ ਫਿਰ ਪਲਾਸਟਿਕ ਦੇ ਪੈਪ ਵੀ ਆਦਮ ਜੀ ਦੇ ਲੈ ਦੇਣਾ ਨਾ, ਮੈਂ ਫਿਰ ਕਰਦਾ ਡਬਲ ਸਟicker ਕਿ ਸਿੰਗਲ ਸਟicker? ਡਬਲ ਵਾਲੇ ਹਰੇ। ਚਲੋ ਠੀਕ ਹੋ ਗਿਆ। ਤੇ ਉਹਦੇ ਇੰਜੈਕਟਰ ਵੀ ਲੈ ਕੇ ਆ ਸਾਰੇ ਹੈ। ਬੇਸਨ ਫਿਟਿੰਗ ਦਾ ਵੀ ਮੈਨੂੰ ਕੰਮ ਆਉਂਦਾ ਹੈ, ਸਿੰਕ ਬੇਸਨ ਕਿਚਨ ਦੇ ਵਾਸ਼ਰੂਮ ਦੇ, ਮੈਂ ਬੜੇ ਕੰਮ ਯਾਰ ਸਿੱਖੇ। ਇਦਾਂ ਦੀ ਬੁੱਧੀ ਤੇ ਹੋਣੀ ਚਾਹੀਦੀ ਯਾਰ। ਬਿਲਕੁਲ ਮੈਨੂੰ ਇਹੀ ਚਾਹੀਦੀ। ਮਾਫੀ ਦੇ ਦਿਓ ਤੁਸੀਂ ਕੰਮ ਹੀ ਦੇਖਣ ਡਏ ਆ, ਨੈਣ ਨਕਸ਼ ਵੀ ਦੇਖੀਦੇ ਆ। ਮੈਂ ਨਕਸ਼ ਨਹੀਂ, ਮੈਂ ਕਾਰੀਗਰ ਇਹ ਬਾਜੀ ਨੇ ਕੋਠੀਆਂ 'ਤੇ ਕੰਮ ਹੀ ਪੜਦੀ ਆ। ਇਹ ਨਾ ਵੀ ਤੁਸੀਂ ਲੈਲਪੁਰ ਗੈਲਰੀ ਜਾਵੋ ਗਾੜੀ ਬਾਹਰ ਕੱਢ ਦੇਵੇ ਤੁਹਾਨੂੰ ਵੀ ਹਾਂ ਕੀ ਲਈ ਫਿਰ ਤਾਂ। ਨਹੀਂ ਚੋਰ ਗੈਲਰੀ ਤੇਰੀ ਤਲਾਹ ਲਈ ਅਰਜ਼ਾ, ਮੈਂ ਰੰਗ ਕੀਤਾ ਜੀ, ਪੇਂਟ ਦਾ ਠੇਕਾ ਮੇਰੇ ਕੋਲ ਸੀ। ਅੱਛਾ ਜੀ ਇਦਾਂ ਦੀ ਆਪਣਾ ਫਰਾਕ ਫਸਾ ਕੇ ਬੈਠੀ ਤੇ ਚੜਨ ਵਾਲੀ ਪੌੜੀ 'ਚ। ਹਾਂਜੀ ਔਰ ਉਹ ਵੱਡਾ ਸੀ ਇਹਨੇ ਫਿਰ ਪਿੱਛੇ ਜਾ ਕੇ ਇੰਜ ਕੀਤਾ ਉਹਨੂੰ ਭੇਡ। ਨਹੀਂ ਯਾਰ ਮਜ਼ਾਕ ਨਾ ਕਰੋ ਮਜ਼ਾਕ ਨਹੀਂ, ਤੁਸੀਂ ਬਾਰਾ ਨਾ ਕਰੋ, ਕੋਈ ਰੌਲਾ ਨਹੀਂ, ਕੋਈ ਜ਼ਰੂਰਤ ਨਹੀਂ ਤੁਹਾਨੂੰ ਕਿ ਤੁਸੀਂ ਮਤਲਬ ਤੁਸੀਂ ਇੱਥੇ ਆਓ ਆਰਾਮ ਨਾਲ। ਮੈਂ ਇੱਥੇ ਕੰਮ ਕਰਦਾ। ਉਹ ਮੇਰੇ ਆ ਭੈਣਾ ਮੇਰੀ ਗੱਲ ਸੁਣ, ਤੂੰ ਸਾਡੇ ਕੋਲ ਰਹਿ, ਕੋਈ ਤੈਨੂੰ ਬੇਫਿਕਰੀ ਆ, ਤੂੰ ਟੈਨਸ਼ਨ ਨਹੀਂ ਲੈਣੀ। ਉਸਤਾਦ ਜੀ ਉਹ ਦੱਸਣ ਦੇ ਸੀ ਫੈਸਲ ਸਾਹਿਬ, ਤੁਸੀਂ ਹੁਣ ਇਹਦੇ ਨਾਲ ਗਲਤ ਨਿਗਾਹ ਨਾਲ ਤੇ ਨਾ ਵੇਖੋਗੇ। ਹੁਣ ਮੇਰੀ ਭੈਣ ਮੇਰੇ ਜਦੋਂ ਤੱਕ ਮੇਰੀ ਗੈਰ ਮਹਿਰਮ ਆ, ਲੇਕਿਨ ਜਦੋਂ ਮੇਰੇ ਮਹਿਰਮ ਚ ਆ ਗਈ ਉਹ ਤੂੰ ਤਾਂ ਕਹਿੰਦਾ ਮੈਨੂੰ ਹਵਾ ਨਹੀਂ ਲਵਾਉਣੀ। ਮੈਂ ਉਸਤਾਦ ਜੀ ਉਹ ਅਲੱਗ ਗੱਲ ਆ। ਇਹਨੂੰ ਲਵਾ, ਇਹਨੂੰ ਹਵਾ ਯਾਰ ਤੁਸੀਂ ਗਲਤ ਨਿਗਾਹ ਨਹੀਂ ਵੇਖਣਾ ਉਹਨੂੰ ਯਾਰ, ਕਸਮ ਦਿਓ ਉਹ ਉਸਤਾਦ ਜੀ। ਭਰਾਵਾ ਯਾਰ ਇੱਥੋਂ ਤੂੰ ਕੋਸ਼ਿਸ਼ ਕਰਕੇ ਦੇਖ ਲੈ ਗਲਤ ਨਿਗਾਹ ਦੇਖਣ ਦੀ, ਕਰ ਲੈ ਦੇਖ ਭਲਾ ਦੇਖਿਆ ਜਾਂਦਾ ਗਲਤ ਨਿਗਾਹ। ਉਸਤਾਦ ਜੀ ਨਾ ਨਹੀਂ ਤੂੰ ਇੱਕ ਵਾਰੀ ਟਰਾਈ ਕਰਕੇ ਦੇਖ ਲੈ, ਐਵੇਂ ਇੱਕ ਚੀਜ਼ ਹੋ ਹੀ ਨਹੀਂ ਸਕਦੀ ਤੇ ਐਵੇਂ ਸਾਡੇ ਤੇ ਕੋ ਭਾਈ ਜਾ। ਮੈਂ ਸ਼ਾਦੀ ਕਰੂੰਗਾ ਉਹਦੇ ਨਾਲ, ਹਾਮੀ ਭਰੋ ਤੁਸੀਂ। ਇੱਥੋਂ ਨਿਗਾਹ ਗਲਤ ਜਾਂਦੀ ਉੱਥੋਂ ਜਾ ਕੇ ਪਾਕ ਸਾਹਿਬ ਹੋ ਜਾਂਦੀ। ਨਹੀਂ ਬੇਸਿਕ ਅਗਰ ਇਹਨੇ ਸਾਡੇ ਮੇਰੇ ਤੋਂ ਟੱਪਦੀ ਨਹੀਂ ਗੱਦੀ। ਨਿਗਾਹ ਮੁੜ ਕੇ ਉੱਤੋਂ ਦੇ ਯਾਰ ਇਹ ਸਾਡੇ ਸ਼ੋਅ ਚ ਆਵੇ, ਮੈਂ ਤੋਰਾਂਗਾ ਇਹਨੂੰ। ਉਹ ਭਰਾਵਾ ਆਵੇ ਤੋਰ ਨਾ ਕਾ ਤੂੰ ਆਵੇ ਬੈਠੀ ਨਹੀਂ ਨਹੀਂ ਤੋਰਨਾ ਆਪ ਤੁਰਦੀ ਆ, ਉਹਨੇ ਕਦ ਤੋਰਨਾ? ਨਹੀਂ ਉਸਤਾਦ ਜੀ ਅਸੀਂ ਕਿਉਂ ਦਵਾਂਗੇ ਇਹਨੂੰ, ਅਸੀਂ ਇਹਨੂੰ ਲੈ ਕੇ ਤੁਰਾਂਗੇ। ਅੱਛਾ ਨਹੀਂ ਉਹ ਆਪ ਪੂਰੇ ਡੇਜ਼ ਦੀ ਆ, ਮੇਰੇ ਨਾਲ ਕਰ ਲੋ ਜੁਗਤਬਾਜ਼ੀ। ਟੋਟਲ ਆਲ ਡੇਜ਼ ਕੀ ਹੈ ਇਹ? ਅੱਛਾ ਜੀ ਸ਼ੇਰੋ ਸ਼ਾਇਰੀ, ਜੁਗਤਬਾਜ਼ੀ, ਸਿਚੁਏਸ਼ਨਲ। ਔਰਤ ਨਾਲ ਮੈਂ ਕੀਤੀ ਨਹੀਂ ਜੁਗਤਬਾਜ਼ੀ, ਮੈਨੂੰ ਹਲੇ ਥੋੜਾ ਮੇਰਾ ਝਾਕਾ ਲੱਥਣੇ ਫਿਰ ਧਿਆਨ ਕਰਾਂਗੇ ਜੁਗਤਬਾਜ਼ੀ। ਇਹ ਤਾਂ ਭੌਂਕਾ ਇਹਨੂੰ ਕਹਿੰਦੇ ਨੇ। ਬਾਜੀ ਭਾਈ ਤੇ ਕੋਈ ਗੱਲਬਾਤ ਸੁਣਾਓ ਨਾ ਜਿਹੜੀ ਤੁਸੀਂ ਕਹਿੰਦਾ ਵੀ ਮੈਨੂੰ ਜੁਗਤਾਂ ਵੀ ਸ਼ਾਇਰੀ ਹੈ। ਤੁਹਾਨੂੰ ਤੁਸੀਂ ਸ਼ੋਅ ਦੇਖਦੇ ਰਹੇ? ਹਾਂਜੀ ਮੈਂ ਸਾਰੇ। ਤੁਹਾਨੂੰ ਇਹ ਸਾਰੇ ਸ਼ੋਅ ਦੇ ਵਿੱਚੋਂ ਸਭ ਤੋਂ ਮਾਠਾ ਹਲਕੀ ਗੱਲ ਕਰਨ ਵਾਲਾ ਫਿੱਕਾ ਜਿਹਾ ਕਰੈਕਟਰ ਕਿਹੜਾ ਲੱਗਦਾ ਤੁਹਾਡੇ ਸਾਹਮਣੇ? ਉਹ ਅੱਜ ਆਇਆ ਨਹੀਂ। ਮੇਰੇ ਕੋਲ ਖਾ ਲਓ ਇਹਨੇ ਕਾਲੂ ਕਾਲੂ? ਨਹੀਂ ਉਹ ਮੁੰਡਾ ਕਾਲਾ ਜਿਹਾ ਨੀ, ਦਾਨਿਸ਼। ਹਾਂ ਉਹ ਵਲਗਰ ਵੀ ਬਹੁਤ ਕਰਦਾ ਸੀ। ਨਹੀਂ ਮੁੰਡਾ ਚੰਗਾ, ਲੇਕਿਨ ਉਹਦੀ ਗੱਲ ਦਾ ਮੈਨੂੰ ਸਟਾਈਲ ਨਹੀਂ ਪਸੰਦ। ਹਾਂ ਲੇਕਿਨ ਉਹਦੀ ਬਰਾਦਰੀ ਬੜੀ ਅੱਛੀ ਹੈ। ਲੇਕਿਨ ਉਹਦੇ ਨਾਲ ਬੜੇ ਲੋਕ ਪਿਆਰ ਕਰਦੇ ਜਿਹੜੇ ਉਹਦੀ ਬਰੀਕੀ ਨੂੰ ਚਾਹੁੰਦੇ, ਉਹ ਕਹਿੰਦੇ ਦਾਨਿਸ਼ ਹੀ ਸਹੀ ਕਰ ਲੈ, ਲੇਕਿਨ ਉਹਦਾ ਸਟਾਈਲ ਨਹੀਂ ਨਾ ਜੁਗਤ ਮਾਰਨ ਦਾ। ਸਹੀ ਕਰ ਤੁਹਾਨੂੰ ਕਿਹੜਾ ਐਸਾ ਬੰਦਾ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਇਹ ਅਗਰ ਨਵੇਂ ਕੱਪੜੇ ਨਾ ਪਾਵੇ ਜਾਂ ਬਹੁਤ ਆਪਣੇ ਆਪ ਨੂੰ ਨਾ ਤਿਆਰੀ ਕਰੇ ਤੇ ਇਹ ਅੱਛਾ ਕਾਮੇਡੀ ਹੋ ਬਹੁਤ ਅੱਛਾ ਹੈ, ਲੇਕਿਨ ਉਹਦੇ ਚ ਇੱਕ ਗਲਤੀ ਹੈ। ਕੀ? ਉਹ ਤਿਆਰ ਹੋ ਕੇ ਬੜਾ ਆਂਦਾ ਹੈ, ਆਰਟਿਸਟ ਬੜਾ ਅੱਛਾ ਹੈ, ਲੇਕਿਨ ਉਹਦੀ ਤਿਆਰੀ ਦੇ ਪਿੱਛੇ ਉਹਦਾ ਆਰਟਿਸਟ ਲੁਕ ਜਾਂਦਾ ਸਾਰਾ। ਹਾਂ ਉਹਦੀ ਆਰਟ ਹੀ ਜਿਹੜੀ ਹੈ ਉਹ ਲੁਕਾ ਕੇ ਆ ਜਾਂਦਾ ਇੱਥੇ। ਦੁਨੀਆ ਤੇ ਕੋਈ ਐਸਾ ਨਹੀਂ ਹੋਇਆ। ਪਿਆਰ ਮਿਲੇ ਕੋਈ ਦਿਲਦਾਰ ਮਿਲੇ।
ਉਹ ਬਣਦਾ ਵੀ ਨਹੀਂ। ਗੱਲਬਾਤ ਦਾ। ਦੇਖੋ ਹੋਵੇ ਬਰਾਲ ਤੇ ਕੱਪੜੇ ਪਾ ਕੇ ਆਵੇ ਇੱਥੇ ਅਫਸਰਾਂ ਵਾਲੇ ਬੈਂਕਾਂ ਵਾਲੇ ਤੇ ਉਹ ਕਾਮੇਡੀਅਨ ਨਹੀਂ ਰਹਿੰਦਾ। ਸਹੀ ਗੱਲ। ਸਾਡਾ ਵੀ ਇੱਕ ਤਜਰਬਾ ਹੈ, ਫਿਰ ਮੈਂ ਵੀ 4 ਸਾਲ ਹੋ ਗਏ ਤੁਹਾਡੇ ਸ਼ੋਅ ਵੇਖਣ ਦੇ ਹੀ। ਹਾਂ ਨਹੀਂ ਅੱਛੀ ਗੱਲ ਆ, ਤੁਸੀਂ ਬਹੁਤ ਅੱਛਾ। ਲਓ ਜੀ ਨਾਜ਼ਰੀਨ, ਇਹਨਾਂ ਨੂੰ ਅਸੀਂ ਲੌਕ ਕਰ ਦਿੱਤਾ। ਅੱਜ ਤੇ ਇੰਟਰੋ ਕਰਾਤਾ ਨਾ ਤੁਸੀਂ, ਅੱਗੇ ਤੋਂ ਮੈਨੂੰ ਮੌਜੂ ਦੇਣਾ ਤੁਸੀਂ ਕੋਈ, ਮੈਂ ਇਹਨਾਂ ਨਾਲ ਜੁਗਤਬਾਜ਼ੀ ਬਸ ਠੀਕ ਹੈ, ਭਾਈ, ਚਲੋ, ਠੀਕ ਆ। ਠੀਕ ਹੋ ਗਿਆ। ਇਹ ਸਾਰੇ ਮੈਂ ਕੱਲੀ। ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ। ਲਵ ਯੂ। ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ, ਠੀਕ ਹੈ ਜੀ। ਔਰ ਅਸੀਂ ਹੁਣ ਸੋਚਿਆ ਇੱਕ ਥੋੜਾ ਜਿਹਾ ਪਲਾਨ ਅਸੀਂ ਕੀਤਾ ਕਿ ਕੱਲ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰੱਖਾ।